ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮੈਡੂਰੋ ਉਸ ਨੂੰ ਗ੍ਰਿਫਤਾਰ ਕਰਕੇ ਅਮਰੀਕਾ ਦੇ ਵਿੱਚ ਲੈ ਆਂਦਾ ਗਿਆ। ਇੱਕ ਨਵਾਂ ਮੁਹਾਜ ਖੋਲ੍ਹ ਲਿਆ ਗਿਆ। ਇਸ ਨੀਤੀ ਦੇ ਪਿੱਛੇ ਹੈ ਕੀ? ਸਾਊਥ ਅਮਰੀਕਾ ਦੀਆਂ ਕੰਟਰੀਆਂ ਨੂੰ ਤਾਂ ਇੱਕ ਸੰਦੇਸ਼ ਹੈਗਾ ਹੀ ਆ, ਪਰ ਇਹਦੇ ਜੀ ਨਾਲ ਰਸ਼ੀਆ ਔਰ ਚਾਈਨਾ ਜਿਨ੍ਹਾਂ ਦੇ ਖੰਭ ਲਗਾਤਾਰ ਇੱਥੇ ਵਧ ਰਹੇ ਹੈਗੇ, ਜਿਨ੍ਹਾਂ ਦੇ ਪੰਜੇ ਵਧ ਰਹੇ ਹੈਗੇ ਸਾਊਥ ਅਮਰੀਕਾ ਵਿੱਚ, ਉਹ ਮੇਰਾ ਖਿਆਲ ਹੁਣ ਲੱਗਿਆ ਉਹਨਾਂ ਨੂੰ ਅਮਰੀਕਨ ਪ੍ਰਸ਼ਾਸਨ ਨੂੰ ਵੀ ਟੋਲਰੈਂਸ ਤੋਂ ਜਿਹੜਾ ਹੈਗਾ ਉਹ ਅੱਗੇ ਚਲਿਆ ਗਿਆ ਹੋ। ਸੋ ਇਸ ਕੋਈ ਵੱਡੀ ਗੱਲ ਨਹੀਂ ਵੀ ਕੱਲ ਨੂੰ ਰਸ਼ੀਆ ਜਿਹੜਾ ਉਹ ਜ਼ੈਲੈਂਸਕੀ ਨੂੰ ਅਗਵਾ ਕਰ ਲਵੇ, ਹਨਾ, ਕੋਈ ਵੱਡੀ ਗੱਲ ਨਹੀਂ। ਇਸ ਤਰ੍ਹਾਂ ਵੀ ਹੋ ਸਕਦਾ ਵੀ ਜੇ ਉਹਨੂੰ ਲੱਗਿਆ ਵੀ ਯੂਕਰੇਨ ਵਾਲਾ ਸੈਟਲ ਡਾਊਨ ਨਹੀਂ ਹੋ ਰਿਹਾ ਤੇ ਫਿਰ ਉਹ ਕਹੇਗਾ ਵੀ ਅਮਰੀਕਾ ਨੇ ਜਿਹੜੀ ਹੈਗੀ ਆ ਉਹ ਰਵਾਇਤ ਪਾ ਦਿੱਤੀ ਹੋਈ ਆ ਜ਼ੈਲੈਂਸਕੀ ਨੂੰ, ਜਾਂ ਕਿਸੇ ਹੋਰ ਵੀ ਕਿਸੇ ਯੂਰਪੀਅਨ ਲੀਡਰ ਨੂੰ ਵੀ ਅਗਵਾ ਕੀਤਾ ਜਾ ਸਕਦਾ। ਸੋ ਇਹ ਕਾਫੀ ਕੰਪਲੀਕੇਟਡ ਜਿਹੜੀ ਵੈਬ ਹੈਗੀ ਆ ਡਿਪਲੋਮੇਸੀ ਦੀ, ਉਹ ਸਾਡੇ ਸਾਹਮਣੇ ਅਨਫੋਲਡ ਹੋ ਰਹੀ ਆ। ਜਿਵੇਂ ਜਿਵੇਂ ਅਨਫੋਲਡ ਹੋਏਗੀ, ਮਾਰਕੋ ਰੂਬੀਓ ਹੁਣਾਂ ਦੀ ਬੜੀ ਇੱਕ ਅਹਿਮ ਭੂਮਿਕਾ ਰਹੀ ਹੈ ਇਸ ਪੂਰੇ ਆਪਰੇਸ਼ਨ ਦੇ ਵਿੱਚ। ਅਕਤੂਬਰ ਮਹੀਨੇ ਦੇ ਵਿੱਚ ਅਮਰੀਕਾ ਆਪਣੇ ਸਾਰੇ ਕੂਟਨੀਤਿਕ ਸੰਬੰਧ ਵੈਨੇਜ਼ੁਏਲਾ ਦੇ ਨਾਲ ਤੋੜ ਦਿੰਦਾ ਆ। ਜਿਹੜਾ ਮੈਡੂਰੋ ਆ ਉਹ ਇੱਕ ਟਾਈਮ ਦੇ ਉੱਤੇ ਮੰਨ ਗਿਆ ਸੀਗਾ ਵੀ ਜਿਹੜੇ ਤੇਲ ਦੇ ਤੇ ਸੋਨੇ ਦੇ ਜਿਹੜੇ ਭੰਡਾਰ ਆ ਉਹ ਅਮਰੀਕਾ ਦੀ ਕੰਪਨੀਆਂ ਦੇ ਲਈ ਖੋਲੇਗਾ, ਪਰ ਮਾਰਕੋ ਰੂਬੀਓ ਹੁਣਾਂ ਨੇ ਇਸ ਚੀਜ਼ ਨੂੰ ਅੱਗੇ ਨਹੀਂ ਵਧਣ ਦਿੱਤਾ। ਮੈਡੂਰੋ ਨੂੰ ਬਹੁਤ ਵਾਰ ਆਖਿਆ ਗਿਆ ਕਿਸੇ ਹੋਰ ਮੁਲਕ ਦੇ ਵਿੱਚ ਸੈਟਲ ਹੋ ਜਾ, ਪਰ ਉਹ ਮੰਨਿਆ ਨਹੀਂ। ਵਿੱਚ ਚਰਚਾ ਚੱਲਦੀ ਵੀ $350 ਮਿਲੀਅਨ ਦੀ ਇਹਨੇ ਮੰਗ ਕੀਤੀ, ਫਿਰ ਇਹਨੇ ਤੜੀ ਵੀ ਬਹੁਤ ਮਾਰੀ ਮੈਡੂਰੋ ਨੇ ਵੀ ਮੈਂ ਡਰਦਾ ਨਹੀਂ, ਮੈਂ ਇੱਥੇ ਖੜਾ ਆ, ਮੈਨੂੰ ਫੜ ਲਓ ਜੇ ਆ ਕੇ ਫੜਦਾ ਆ। ਸੋ ਇਵੈਂਚੁਅਲੀ ਉਹ ਸਾਰਾ ਕੁਝ ਜਿਹੜਾ ਉਹ ਹੋਇਆ। ਸੋ ਉਹਦੇ ਚੋਂ ਆਇਆ ਵੀ ਜੇ ਮੈਡੂਰੋ ਨੂੰ ਅਸੀਂ ਗੱਦੀ ਤੋਂ ਲਾ ਦਿੰਦੇ ਹੈਗੇ ਤਾਂ ਨੈਕਸਟ ਕੌਣ ਹੈਗਾ, ਅਗਲਾ ਕੌਣ? ਹਾਂ, ਵੀ ਉਹ ਉੱਥੇ ਸੈਟਲ ਡਾਊਨ ਕਿਹਨੂੰ ਕਰਨਾ ਹੈਗਾ। ਸੋ ਸੈਟਲ ਡਾਊਨ ਕਰਨ ਬਾਰੇ ਇਹਨਾਂ ਦੋਹਾਂ ਪ੍ਰਮੁੱਖ ਸ਼ਖਸੀਅਤਾਂ ਦੇ ਨਾਂ ਆਏ। ਸੋ ਜਿਹੜੇ ਗ੍ਰਹਿ ਮੰਤਰੀ ਹੈਗੇ ਆ ਦਿਓਸਡਾਡੋ ਕਾਬੇਲੋ ਤੇ ਡਿਫੈਂਸ ਮਿਨਿਸਟਰ ਆ ਵਲਾਦੀਮੀਰ ਪੈਡਰੀਨੋ, ਹਨਾ। ਸੋ ਇਹਨਾਂ ਦੋਹਾਂ ਦੇ ਨਾਂ ਆਏ ਵੀ ਇਹ ਸਟਰੋਂਗਮੈਨ ਆ। ਮੈਡੂਰੋ ਤੋਂ ਬਾਅਦ ਜੇ ਸਭ ਤੋਂ ਸਟਰੋਂਗਮੈਨ ਹੈਗੇ ਆ ਇਹ ਦੋਨੋਂ ਜਣੇ ਆ, ਕਿਉਂਕਿ ਇੱਕ ਦੇ ਕਬਜ਼ੇ ਵਿੱਚ ਪੁਲਿਸ ਆ, ਦੂਜੇ ਦੇ ਕਬਜ਼ੇ ਵਿੱਚ ਜਿਹੜੀ ਹੈਗੀ ਆ ਫੌਜ ਹੈਗੀ ਆ। ਸੋ ਜੇ ਇਹ ਜਿਹੜਾ ਵੈਨੇਜ਼ੁਏਲਾ ਤੇ ਇਸ ਟਾਈਮ ਜਿਹੜਾ ਈਰਾਨ ਇਹ ਤੇ ਕਿਊਬਾ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਦਬਾਅ ਆ ਇਹ ਚਾਈਨਾ ਨੂੰ ਲੈ ਕੇ ਹੀ ਇਹ ਸਾਰਾ ਕੁਝ ਹੈਗਾ। ਚਾਈਨਾ ਨਾਲ ਜਿੱਦਾਂ ਤੁਸੀਂ ਦੱਸਿਆ ਵੀ ਡਾਇਰੈਕਟ ਕਨਫਰੰਟ੍ਰੇਸ਼ਨ ਨਹੀਂ, ਪਰ ਇਸ 'ਚ ਜਿਹੜੀਆਂ ਕਠਪੁਤਲੀਆਂ ਚਾਈਨਾ ਦੀਆਂ ਆ ਇਹਨਾਂ ਨੂੰ ਭੰਨ ਕੇ ਚਾਈਨਾ ਦੇ ਉੱਤੇ ਹੀ ਇਹ ਸਿੱਧਾ ਅਸਰ ਆ। ਸੋ ਕਰੂਡ ਆਇਲ ਚਾਈਨਾ ਦੀ ਵਾਸਟ ਜਿਹੜੀ ਪਾਪੂਲੇਸ਼ਨ ਹੈਗੀ ਆ ਉਹਦੇ ਲਈ ਕਰੂਡ ਆਇਲ ਇੱਕ ਤਰ੍ਹਾਂ ਨਾਲ ਬੈਕਬੋਨ ਹੈਗੀ, ਉਹਦੀ ਸਪਾਈਨ ਹੈਗੀ ਆ। ਜਦੋਂ ਸਪਾਈਨ ਤੇ ਵਾਰ ਹੋਊਗਾ ਉਹਦੇ ਵਿੱਚੋਂ ਜਿਹੜੀਆਂ ਹੈਗੇ ਵੀ ਟੁਕੜੇ ਹੋਣਗੇ, ਉਹ ਜ਼ਖਮੀ ਹੋਵੇਗੀ, ਤਾਂ ਚਾਈਨਾ ਦੀ ਇਕਨੋਮੀ ਆ ਜਿਹੜੀ ਬਹੁਤ ਵੱਡੀ ਪੱਧਰ ਤੇ ਜਿਹੜਾ ਹੈਗਾ ਉਹ ਹਿੱਟ ਹੋਏਗੀ। ਉਹਦੇ AI ਦੇ ਸੁਪਨੇ, ਉਹਦੇ ਜਿਹੜੇ ਚਿਪ ਮੇਕਿੰਗ ਦੇ ਸੁਪਨੇ ਜਾਂ ਜਿਹੜੇ ਹੋਰ ਬਹੁਤ ਵਧਣ ਦੇ, ਹਾਲਾਂਕਿ ਉਹਦੇ ਵਿੱਚ ਕੈਪੇਬਿਲਿਟੀ ਹੈ ਚਾਈਨਾ ਵਿੱਚ। ਇਸ ਤਰ੍ਹਾਂ ਨਹੀਂ ਹੈਗਾ ਵੀ ਉਹ ਇਸ ਤਰ੍ਹਾਂ ਹੀ ਟੁੱਟ ਜਾਵੇਗਾ। ਵੀ ਪਾਵਰ ਵਿੱਚ ਆ ਕੇ ਮੋਦੀ ਨੇ RSS ਨੂੰ ਉਸ ਮੁਕਾਮ ਤੇ ਖੜਾ ਕਰ ਦਿੱਤਾ ਜਿੱਥੇ RSS ਦੇ ਨੇਤਾਵਾਂ ਨੇ ਜਿੱਥੇ ਪਹੁੰਚਣ ਦਾ ਸੁਪਨਾ ਵੀ ਨਹੀਂ ਸੀ ਲਿਆ। ਕਿਤੇ ਨਾ ਕਿਤੇ ਹਿੰਦੂ ਤਵੀ ਤਾਕਤਾਂ ਨੇ ਹਿੰਦੂ ਧਰਮ ਨੂੰ ਹੀ ਹਾਈਜੈਕ ਕਰ ਲਿਆ ਹੋਇਆ। ਹਾਂਜੀ ਹਾਂ, ਉਹ ਪੋਲੀਟੀਕਲ ਹੋ ਗਿਆ ਹੋਇਆ। ਸੋ ਧਰਮ ਦਾ ਜਿਹੜਾ ਕਨਸੈਪਟ ਆ ਉਹ ਪੋਲੀਟੀਸਾਈਜ਼ ਆ ਜਿਹੜਾ ਹੋ ਗਿਆ। ਇਹ ਫਾਸ਼ਿਸਟ ਫੋਰਸਿਸ ਦਾ ਸੁਪਨਾ ਹੁੰਦਾ ਵੀ ਸਟੇਟ ਨੂੰ ਇੱਕ ਆਰਗੇਨਾਈਜ਼ਡ ਪੁਲਿਸ ਵਿੱਚ ਬਦਲ ਦਿਓ। ਸੋ ਇੰਡੀਆ ਦਾ ਜਿਹੜਾ ਵਰਤਮਾਨ ਢਾਂਚਾ ਹੈਗਾ ਇੱਕ ਆਰਗੇਨਾਈਜ਼ਡ ਪੁਲਿਸ ਦੇ ਤੌਰ ਤੇ ਮਤਲਬ ਤੁਸੀਂ ਇੱਕ ਵੀ ਬਿਆਨ ਦੇ ਕੇ ਦੇਖਿਓ ਉਦੋਂ ਹੀ ਪੁਲਿਸ ਤੁਹਾਡਾ ਦਰਵਾਜ਼ਾ ਖੜਕਾਉਂਦੀ ਆ, ਕੇਸਾਂ 'ਚ ਫਸਾ ਦਿੰਦੀ ਆ, ਅਦਾਲਤਾਂ ਜ਼ਮਾਨਤਾਂ ਨਹੀਂ ਦਿੰਦੀਆਂ। ਸੋ ਇੱਕ ਤਰ੍ਹਾਂ ਨਾਲ ਕਲੋਜ਼ਡ ਸੁਸਾਇਟੀ ਵਿੱਚ ਆ ਜਿਹੜਾ ਉਹਨੂੰ ਬੰਨਿਆ ਜਾ ਰਿਹਾ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਆਪਣੇ ਨਾਲ ਉੱਘੇ ਐਨਾਲਿਸਟ, ਪੱਤਰਕਾਰ ਅਤੇ ਲੇਖਕ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ 2026 ਸਾਲ ਦਾ ਆਪਣਾ ਜਿਹੜਾ ਪਹਿਲਾ ਪ੍ਰੋਗਰਾਮ ਆ, ਪਰ ਜਿਹੜੀ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਕਾਫੀ ਉਥਲ ਪੁਥਲ ਹੋ ਚੁੱਕੀ ਆ, ਤੜਥੱਲੀ ਜਿਹੜੀ ਉਹ ਮਚੀ ਹੋਈ ਆ। ਜੀਓ ਪੋਲੀਟੀਕਲੀ ਆਪਾਂ ਜੇ ਦੇਖੀਏ ਤਾਂ ਵੱਡੀਆਂ ਜਿਹੜੀਆਂ ਤਬਦੀਲੀਆਂ ਹੋ ਚੁੱਕੀਆਂ। ਅੱਜ ਜਦ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਂ ਇਸ ਤੋਂ ਕੁਝ ਸਮਾਂ ਪਹਿਲਾਂ ਹੀ, ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਦੁਆਰਾ ਇੱਕ ਵੱਡੀ ਕਾਰਵਾਈ ਕਰਦੇ ਹੋਏ ਵੈਨੇਜ਼ੁਏਲਾ ਦੇ ਜਿਹੜੇ ਰਾਸ਼ਟਰਪਤੀ ਮੈਡੂਰੋ ਆ ਉਸ ਨੂੰ ਰੇਡ ਦੇ ਦੌਰਾਨ ਗ੍ਰਿਫਤਾਰ ਕਰਕੇ ਜਿਹੜਾ ਲੈ ਆਂਦਾ ਉਸ ਨੂੰ ਤੇ ਉਸ ਦੀ ਪਤਨੀ ਨੂੰ। ਨਾਰਕੋ ਟੈਰਰਿਜ਼ਮ ਦਾ ਉਸ ਦੇ ਉੱਤੇ ਦੋਸ਼ ਜਿਹੜੇ ਲਾਏ ਜਾ ਰਹੇ ਆ,
ਅਮਰੀਕਾ ਦੀ ਜੇਲ੍ਹ ਦੇ ਵਿੱਚ ਇਸ ਟਾਈਮ ਉਹ ਬੰਦ ਆ, ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾ ਚੁੱਕਾ ਆ। ਇਹ ਕੀ ਘਟਨਾਕ੍ਰਮ ਵਾਪਰਿਆ, ਇਹਦਾ ਕੀ ਜੀਓਪੋਲਿਟਿਕਸ ਦੇ ਉੱਤੇ ਅਸਰ ਹੋਊਗਾ, ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਾਂਗੇ। ਇਸ ਦੇ ਨਾਲ ਇਸ ਘਟਨਾਕ੍ਰਮ ਦਾ ਅਸਰ ਸਾਊਥ ਈਸਟ ਏਸ਼ੀਆ ਦੇ ਉੱਤੇ ਕਿਵੇਂ ਜਿਹੜਾ ਉਹ ਹੋ ਸਕਦਾ ਆ, ਉੱਥੇ ਬੈਠਾ ਚੀਨ ਕੀ ਕਰ ਰਿਹਾ ਆ, ਇਹਨੂੰ ਕਿੱਦਾਂ ਦੇਖਦਾ ਆ, ਉਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਨਾਲ ਕਰਾਂਗੇ। ਤੇ ਭਾਰਤ ਦੇ ਬਾਰੇ ਵੀ ਕਈ ਜਿਹੜੇ ਖੁਲਾਸੇ ਵੱਡੀਆਂ ਅਖਬਾਰਾਂ ਦੇ ਦੁਆਰਾ ਜਿਹੜੇ ਉਹ ਕੀਤੇ ਗਏ ਆ, ਉੱਥੋਂ ਦੇ ਅਮੀਰਾਂ ਦੇ ਬਾਰੇ ਜਿਹੜੀਆਂ ਚਰਚਾਵਾਂ ਜਿਹੜੀਆਂ ਕਈ ਤਰੀਕੇ ਦੀਆਂ ਹੋਰ ਚੱਲ ਰਹੀਆਂ ਆ। ਸੋ ਅਵਤਾਰ ਸਿੰਘ ਜੀ, ਸ਼ੁਰੂਆਤ ਆਪਾਂ ਇਸੇ ਗੱਲ ਤੋਂ ਕਰ ਲੈਂਦੇ ਹਾਂ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮੈਡੂਰੋ, ਉਸ ਨੂੰ ਗ੍ਰਿਫਤਾਰ ਕਰਕੇ ਅਮਰੀਕਾ ਦੇ ਵਿੱਚ ਲੈ ਆਂਦਾ ਗਿਆ। ਇੱਕ ਨਵਾਂ ਮੁਹਾਜ ਖੋਲ੍ਹ ਲਿਆ ਗਿਆ ਆ। ਇਸ ਨੀਤੀ ਦੇ ਪਿੱਛੇ ਹੈ ਕੀ? ਹਾਂਜੀ, ਤੁਸੀਂ ਦੇਖੋ 2 ਜਾਂ 3 ਹਫ਼ਤੇ ਪਹਿਲਾਂ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਦੀ ਜਿਹੜੀ ਸਿਕਿਉਰਿਟੀ ਸਟ੍ਰੈਟਜੀ ਜਾਰੀ ਹੋਈ ਹੈ। ਮੇਰੇ ਕੋਲ 25-30 ਸਫ਼ਿਆਂ ਦਾ ਡਾਕੂਮੈਂਟ ਆ ਜਿਹੜਾ ਜਾਰੀ ਹੋਇਆ, ਜਿਹਦੇ ਤੇ ਆਪਾਂ ਵਾਅਦਾ ਕਰਿਆ ਸੀ ਵੀ ਗੱਲ ਵੀ ਕਰਾਂਗੇ, ਪਰ ਘਟਨਾਵਾਂ ਦੀ ਜਿਹੜੀ ਹੈਗੀ ਆ ਹੋਰ ਵੇਗ ਆ, ਉਹ ਹੋਰ ਪਾਸੇ ਆ ਗਿਆ ਹੋਇਆ। ਜੇ ਤੁਸੀਂ ਉਸ ਸਿਕਿਉਰਿਟੀ ਸਟ੍ਰੈਟਜੀ ਨੂੰ ਧਿਆਨ ਨਾਲ ਪੜ੍ਹੋ ਤਾਂ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਹੋਇਆ ਵੀ ਵੈਸਟਰਨ ਹੈਮੀਸਫੇਅਰ ਤੇ ਸਦਰਨ ਹੈਮੀਸਫੇਅਰ ਆ, ਅਸੀਂ ਇਹਦੇ ਤੇ ਜਿਹੜੀ ਅਮਰੀਕਾ ਦੀ ਡੋਮੀਨੈਂਸ ਆ ਉਹਦੇ ਵੱਲ ਜਿਹੜਾ ਧਿਆਨ ਕੇਂਦਰਿਤ ਕਰਾਂਗੇ। ਚਾਈਨਾ ਵਾਲੇ ਪਾਸੇ ਉਹਨਾਂ ਨੇ ਕਿਹਾ ਸੀਗਾ ਵੀ ਚਾਈਨਾ ਨਾਲ ਅਸੀਂ ਜਿਹੜੇ ਕੁਆਡਰ ਰਿਲੇਸ਼ਨਸ ਆ, ਵੀ ਇੱਕ ਤਰ੍ਹਾਂ ਨਾਲ ਅਸੀਂ ਇਹ ਸੀਗਾ ਵੀ ਪੁਲਿਸਿੰਗ ਨਹੀਂ ਕਰਾਂਗੇ, ਪਰ ਜਿਹੜੀ ਇੱਕ ਤਰ੍ਹਾਂ ਨਾਲ ਵਪਾਰਕ ਔਰ ਡਿਪਲੋਮੈਟਿਕ ਰਿਲੇਸ਼ਨਸ ਹੈਗੇ ਆ ਚਾਈਨਾ ਨਾਲ, ਉਹਨਾਂ ਵਿੱਚ ਕੋਈ ਇਕੁਇਲਿਬ੍ਰੀਅਮ ਆ ਜਿਹੜਾ ਲਿਆ ਕੇ ਉਹਨੂੰ ਅੱਗੇ ਵਧਾਉਣ ਦੀ ਜਿਹੜੀ ਹੈਗੀ ਕੋਸ਼ਿਸ਼ ਕਰਾਂਗੇ। ਸਾਊਥ ਏਸ਼ੀਆ ਬਾਰੇ ਜਿਹੜਾ ਇਹ ਸੀ, ਇੰਡੀਆ ਬਾਰੇ 2-3 ਕੁ ਲਾਈਨਾਂ ਸੀਗੀਆਂ ਵੀ ਇੰਡੀਆ ਦੀ ਜਿਹੜੀ ਫਲਕਚੁਏਟਿੰਗ ਤੇ ਵੋਲਾਟਾਈਲ ਸਥਿਤੀ ਹੈਗੀ ਆ ਵੀ ਉਹ ਸਾਰੇ ਪਾਸੇ ਹੀ ਖੇਡਦਾ ਹੈਗਾ, ਉਹਦੇ ਤੇ ਨਜ਼ਰ ਉਹਨਾਂ ਦੀ ਹੈ ਵੀ ਹਾਂ ਨਾ। ਸੋ ਇੰਡੀਆ ਬਾਰੇ ਬਹੁਤ ਥੋੜਾ ਸੀਗਾ, ਰਸ਼ੀਆ, ਚਾਈਨਾ ਤੇ ਦੂਸਰਾ ਵੈਸਟਰਨ ਐਂਡ ਸਦਰਨ ਹੈਮੀਸਫੀਅਰ। ਸੋ ਜਿਹੜਾ ਸਾਊਥ ਅਮਰੀਕਾ ਹੈਗਾ, ਇਹਦੇ ਸਾਰੇ ਜਿਹੜੇ ਮੁਲਕ ਨੇ ਇਹਨਾਂ ਵੱਲ ਜਿਹੜਾ ਵਿਸ਼ੇਸ਼ ਕੰਸਰਨ ਆ ਉਹਦੇ ਵਿੱਚ ਸਿਕਿਉਰਿਟੀ ਸਟ੍ਰੈਟਜੀ ਵਿੱਚ ਦਿਖਾਇਆ ਗਿਆ ਸੀ। ਸੋ ਜਿਹੜੇ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਆ ਮਿਸਟਰ ਮਾਦੂਰੋ, ਉਹਨਾਂ ਨਾਲ ਇਸ ਰੇਡ ਤੋਂ ਬਾਅਦ ਜਿਹੜੀਆਂ ਘਟਨਾਵਾਂ ਸਾਹਮਣੇ ਆਈਆਂ, ਉਹਨਾਂ ਤੋਂ ਲੱਗਦਾ ਹੈਗਾ ਵੀ ਅਮਰੀਕਾ ਬਹੁਤ ਦੇਰ ਤੋਂ ਉਹਨਾਂ ਨੂੰ ਪਰਸੂਏਟ ਕਰ ਰਿਹਾ ਸੀਗਾ ਵੀ ਜਿਹੜੀਆਂ ਤੁਹਾਡੀਆਂ ਨੀਤੀਆਂ ਨੇ ਉਹ ਅਮਰੀਕਾ ਦੇ ਇੰਟਰਸਟ ਦੇ ਖਿਲਾਫ ਜਾਂਦੀਆਂ ਨੇ। ਸੋ ਉਹਨੂੰ ਟਰਾਈ ਡਾਊਨ ਜਾਂ ਕਾਮ ਡਾਊਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਪਰ ਮਿਸਟਰ ਮਾਦੂਰੋ ਆ ਜਿਹੜੇ, ਉਹ ਇੱਕ ਤਰ੍ਹਾਂ ਨਾਲ, ਕਿਉਂਕਿ ਉਹ ਲੈਫਟਿਸਟ ਕੰਟਰੀ ਮੰਨਿਆ ਜਾਂਦਾ ਵੈਨਜ਼ੂਏਲਾ ਨੂੰ, ਸੋ ਕਿਊਬਾ ਦੇ ਨਾਲ ਰਿਲੇਸ਼ਨਸ ਆ, ਚਾਈਨਾ ਐਂਡ ਰਸ਼ੀਆ ਦੇ ਨਾਲ ਉਹਨਾਂ ਦੇ ਕਾਫੀ ਵਧੀਆ ਰਿਲੇਸ਼ਨਸ ਹੈਗੇ ਆ। ਸੋ ਜਿਹੜਾ ਪੂਰਾ ਗਰੁੱਪ ਆਫ ਕੰਟਰੀਜ਼ ਆ ਜਿਹੜੇ ਲੈਫਟ ਲੀਨਿੰਗ ਹੈਗੇ ਆ, ਸੋ ਹੁਣ ਉਹਨਾਂ ਨੇ ਆਈਡੀਓਲੋਜੀਕਲੀ ਜਾਂ ਤਾਂ ਵੈਸਟ ਦੀ ਜਿਹੜੀ ਸਮੁੱਚੀ ਐਕਸਰਸਾਈਜ਼ ਸੀਗੀ ਉਹਨੂੰ ਨਹੀਂ ਸਮਝ ਸਕੇ ਤੇ ਜਾਂ ਓਵਰ ਐਸਟੀਮੇਟ ਆ ਜਿਹੜਾ ਉਹ ਕਰਦੇ ਰਹੇ, ਜਿਸ ਕਰਕੇ ਉਹਨਾਂ ਨੇ ਡਿਫਾਈ ਕਰਿਆ ਵੈਸਟਰਨ ਪਾਵਰਸ ਨੂੰ, ਖਾਸ ਕਰਕੇ ਅਮਰੀਕਾ ਨੂੰ। ਸੋ ਅਮਰੀਕਨ ਡਿਪਲੋਮੈਟਸ ਬਹੁਤ ਲੰਮੇ ਸਮੇਂ ਤੋਂ ਉਹਨਾਂ ਨਾਲ ਇਨ ਟੱਚ ਸੀਗੇ, ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਹਨਾਂ ਦੀ ਜਿਹੜੀ ਡਿਪਲੋਮੈਟਿਕ ਟੀਮ ਆ ਉਹਦੇ ਨਾਲ, ਜਾਂ ਕਿਸੇ ਹੋਰ ਆ ਜਿਹੜੇ ਉਹਨਾਂ ਦੇ ਆਪਣੇ ਰਿਸੋਰਸਿਸ ਸੀਗੇ। ਪਰ ਮੈਨੂੰ ਲੱਗਦਾ ਵੀ ਇਹ ਅੰਤ ਨੂੰ ਆ ਕੇ ਜਦੋਂ ਉਹਨਾਂ ਨੇ ਦੇਖਿਆ ਵੀ ਜਿਹੜਾ ਡਿਫਾਇੰਸ ਆ ਉਹ ਲਗਾਤਾਰ ਵੱਧਦਾ ਜਾ ਰਿਹਾ, ਤਾਂ ਉਹਨਾਂ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਦੀ ਕਾਰਵਾਈ ਆ ਉਹ ਕਰਨੀ ਪਈ ਆ। ਹਾਲਾਂਕਿ ਨਾਰਕੋ ਟੈਰਰਿਜ਼ਮ ਵੀ ਕਾਫੀ ਵੱਡਾ ਹੈਗਾ, ਸੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਸਟ ਨਾਰਕੋ ਟੈਰਰਿਜ਼ਮ ਕਰਕੇ ਹੀ ਉਹਨਾਂ ਨੂੰ ਫੜਿਆ ਗਿਆ। ਉਹਦੇ ਵਿੱਚ ਡਿਪਲੋਮੈਟਿਕ ਐਕਸਰਸਾਈਜ਼ ਦੇ ਬਿਹਾਈਂਡ ਦੀ ਸੀਨ ਤਾਂ ਜਿਹੜਾ ਹੈਗਾ ਉਹ ਬਹੁਤ ਕੁਝ ਚੱਲਦਾ ਹੈਗਾ, ਉਹਦੀ ਇਮੀਗ੍ਰੇਸ਼ਨ ਦਾ, ਨਾਰਕੋ ਟੈਰਰਿਜ਼ਮ ਦਾ ਵੀ ਹੋ ਜਾਂਦਾ ਹੈਗਾ। ਵੱਡੀ ਗੱਲ ਤਾਂ ਸੀਗੀ ਵੀ ਜਿਹੜੀ ਇਨਸਟੇਬਿਲਿਟੀ ਔਰ ਜਿਹੜੀ ਈਵਨ ਸਮੁੱਚੇ ਸਾਊਥ ਅਮਰੀਕਾ ਦੀ ਤੁਸੀਂ ਲੀਨਿੰਗ ਤੁਸੀਂ ਦੇਖ ਸਕਦੇ ਹੋ, ਉਹ ਲੀਨਿੰਗ ਜਿਹੜੀ ਹੈਗੀ ਲੈਫਟ ਵੱਲ ਜਾ ਰਹੀ ਹੈਗੀ ਆ, ਚਾਹੇ ਉਹ ਕੋਲੰਬੀਆ ਹੈ, ਪਨਾਮਾ ਹੈ, ਇਹ ਸਾਰਾ ਈਵਨ ਬ੍ਰਾਜ਼ੀਲ ਦਾ ਵੀ। ਹੁਣ ਬ੍ਰਾਜ਼ੀਲ ਦਾ ਵੀ ਜਿਹੜਾ ਆਪਾਂ ਦੇਖ ਸਕਦੇ ਹਾਂ ਵੀ ਬ੍ਰਾਜ਼ੀਲ ਵੀ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ, ਬੇਸ਼ੱਕ ਉੱਥੇ ਟੂਰਿਜ਼ਮ ਬਹੁਤ ਹੈਗਾ, ਪਰ ਸਾਡੇ ਬੱਚੇ ਜਾਂ ਜਿਹੜੇ ਹੋਰ ਦੋਸਤ ਮਿੱਤਰ ਜਾਂਦੇ ਹੈਗੇ ਉਹ ਦੱਸਦੇ ਹੈਗੇ ਆ ਵੀ ਉੱਥੇ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਉਹ ਬਹੁਤ ਜ਼ਿਆਦਾ, ਕਿਤੇ ਉੱਥੇ ਬ੍ਰਾਜ਼ੀਲ 'ਚ ਵੀ ਇੰਨੀ ਵਧੀਆ ਨਹੀਂ ਹੈਗੀ। ਜਿਹੜਾ ਇਹ ਗੈਂਗਿਜ਼ਮ ਆ ਜਾਂ ਹੋਰ ਸਾਰਾ ਕੁਛ ਆ ਉੱਥੇ ਵੀ ਚੱਲਿਆ। ਸੋ ਸਾਊਥ ਅਮਰੀਕਾ ਦੇ ਸਮੁੱਚੇ ਕੰਟਰੀਜ਼ ਦੀ ਜਿਹੜੀ ਲੈਫਟ ਲੀਨਿੰਗ ਆ ਔਰ ਫਿਰ ਡਿਫਾਈ ਹੋਣਾ ਲਗਾਤਾਰ ਇੰਟਰਨੈਸ਼ਨਲ ਆਰਡਰ ਚੋਂ, ਉਹਦੇ ਕਰਕੇ ਜਿਹੜਾ ਹੈਗਾ ਇਹ ਜਿਹੜਾ ਮਿਸਟਰ ਮਾਦੂਰੋ ਵਾਲਾ ਹੈਗਾ ਉਹਨਾਂ ਨੂੰ ਐਕਸ਼ਨ ਲੈਣਾ ਪਿਆ। ਹਾਲਾਂਕਿ UN ਅਸੈਂਬਲੀ ਵਿੱਚ, UN ਸਿਕਿਉਰਿਟੀ ਕਾਉਂਸਲ ਵਿੱਚ
ਜਿਹੜਾ ਹੈਗਾ ਉਹਦੀ ਕਾਫੀ ਵਿਰੋਧਤਾ ਹੋਈ ਹੈਗੀ ਆ। ਅਮਰੀਕਾ ਦੇ ਜਿਹੜੇ ਦੋਸਤ ਮੁਲਕ ਮੰਨੇ ਜਾਂਦੇ ਹੈਗੇ ਆ, ਉਹਨਾਂ ਨੇ ਵੀ ਵਿਰੋਧ ਕਰਿਆ। ਕਾਫੀ ਸਾਰਾ ਤਿੱਖਾ ਵਿਰੋਧ ਆ ਜਿਹੜਾ ਹੋਇਆ ਹੈਗਾ। ਪਰ ਇਹਦੇ ਨਾਲ ਜਿਹੜਾ ਚਾਈਨਾ ਨੂੰ ਸੰਦੇਸ਼ ਦਿੱਤਾ ਗਿਆ ਤੇ ਰਸ਼ੀਆ ਨੂੰ ਸੰਦੇਸ਼, ਇਨਡਾਇਰੈਕਟਲੀ ਜਿਹੜਾ ਸੰਦੇਸ਼ ਹੈ ਸਾਊਥ ਅਮਰੀਕਾ ਦੀਆਂ ਕੰਟਰੀਆਂ ਨੂੰ ਤਾਂ ਇੱਕ ਸੰਦੇਸ਼ ਹੈਗਾ ਹੀ ਆ। ਪਰ ਇਹਦੇ ਨਾਲ ਰਸ਼ੀਆ ਔਰ ਚਾਈਨਾ ਜਿਨ੍ਹਾਂ ਦੇ ਖੰਭ ਲਗਾਤਾਰ ਇੱਥੇ ਵੱਧ ਰਹੇ ਹੈਗੇ, ਜਿਨ੍ਹਾਂ ਦੇ ਪੰਜੇ ਵੱਧ ਰਹੇ ਹੈਗੇ ਸਾਊਥ ਅਮਰੀਕਾ ਵਿੱਚ, ਉਹ ਮੇਰਾ ਖਿਆਲ ਹੁਣ ਲੱਗਿਆ ਉਹਨਾਂ ਨੂੰ ਅਮਰੀਕਨ ਪ੍ਰਸ਼ਾਸਨ ਨੂੰ ਵੀ ਟੋਲਰੈਂਸ ਤੋਂ ਜਿਹੜਾ ਹੈਗਾ ਉਹ ਅੱਗੇ ਚਲਿਆ ਗਿਆ ਹੋ। ਸੋ ਇਸ ਕਰਕੇ ਉਹ ਕਰਬ ਕਰਨ ਲਈ, ਸੋ ਸਿਕਿਉਰਿਟੀ ਸਟ੍ਰੈਟਜੀ ਜਿਹੜਾ ਤੁਸੀਂ ਪੜ੍ਹਦੇ ਹੈਗੇ ਹੋ, ਜਿਹੜਾ ਉਹ ਡਾਕੂਮੈਂਟ ਆ ਉਹਦੇ ਵਿੱਚ ਸਦਰਨ ਹੈਮੀਸਫੀਅਰ ਦਾ ਤਾਂ ਖਾਸ ਕਰਕੇ ਜਿਹੜਾ ਹੈਗਾ ਉਹਨਾਂ ਨੇ ਜ਼ਿਕਰ ਕਰਿਆ ਹੈਗਾ। ਸੋ ਇੱਕਦਮ ਹੀ ਉਹ ਐਕਸ਼ਨ ਹੋ ਜਾਣਾ ਸਟ੍ਰੈਟਜੀ ਦੇ ਆਉਣ ਤੋਂ 1 ਮਹੀਨੇ ਬਾਅਦ ਹੀ, ਸੋ ਇਹ ਕਾਫੀ ਅਚੰਭਾਜਨਕ ਆ। ਵੈਸੇ ਇਸ ਤਰ੍ਹਾਂ ਦੇ ਬਹੁਤ ਲੰਮੇ ਸਮੇਂ ਤੋਂ ਐਕਸ਼ਨ ਆ, ਕੋਈ ਈਵਨ ਸਦਾਮ ਹੁਸੈਨ ਦੀ ਜਾਂ ਕਰਨਲ ਗਦਾਫੀ ਦੀ ਮੌਤ ਤੋਂ ਬਾਅਦ ਬਹੁਤ ਲੰਮੇ ਸਮੇਂ ਤੱਕ ਇਸ ਤਰ੍ਹਾਂ ਨਹੀਂ ਸੀ ਹੋਇਆ। ਈਵਨ ਤੁਸੀਂ ਦੇਖੋ ਵੀ ਅਫਗਾਨਿਸਤਾਨ 'ਚ 20-21 ਸਾਲ ਰਹਿਣ ਦੇ ਬਾਵਜੂਦ ਵੀ ਇਸ ਤਰ੍ਹਾਂ ਦੀ ਕੋਈ ਘਟਨਾਕ੍ਰਮ ਨਹੀਂ ਸੀ ਹੋਇਆ। ਹਾਂ, ਉੱਥੇ ਲੋਕਲ ਗਰੁੱਪਸ ਨਾਲ ਲੜਾਈ ਹੈ ਜਿਹੜੀ ਉਹ ਚੱਲਦੀ ਰਹਿੰਦੀ ਸੀ, ਜਿਹੜੇ ਤਾਲਿਬਾਨ ਜਾਂ ਹੋਰ ਗਰੁੱਪਸ ਉੱਥੇ ਵਰਕ ਕਰ ਰਹੇ ਸੀਗੇ। ਪਰ ਇਸ ਤਰ੍ਹਾਂ ਇੱਕ ਚੁਣੇ ਹੋਏ ਪ੍ਰੈਜ਼ੀਡੈਂਟ ਨੂੰ ਇਸ ਤਰ੍ਹਾਂ ਅਬਡਕਟ ਕਰ ਲੈਣਾ, ਉਹ ਇਹ ਕਾਫੀ ਤਿੱਖਾ ਔਰ ਜਿਹੜਾ ਹੈਗਾ ਕਾਫੀ ਜਿਸ ਤਰ੍ਹਾਂ ਡਿਪਲੋਮੈਟਿਕਲੀ ਜਿਹੜੀ ਵਿਰੋਧਤਾ ਹੋਈ ਉਹਦੇ ਬਾਰੇ ਹੋਇਆ। ਪਰ ਅਮਰੀਕਨ ਪੁਆਇੰਟ ਆਫ ਵਿਊ ਨੇ ਜਦੋਂ ਇਹ ਕਹਿ ਰਹੇ ਹੈਗੇ ਮਾਰਕੋ ਰੂਬੀਓ ਵਗੈਰਾ ਤੇ ਹੋਰ, ਜਦੋਂ ਉਹਨਾਂ ਦੀਆਂ ਗੱਲਾਂ ਸੁਣਦੇ ਆ ਤਾਂ ਸਮਝ ਆਉਂਦਾ ਵੀ ਇਹ ਕਾਫੀ ਹੈ ਜਿਹੜੀ ਸਥਿਤੀ ਬੋਇਲਿੰਗ ਜਿਹੜਾ ਮੈਲਟਿੰਗ ਪੁਆਇੰਟ ਆ ਉਹਦੇ ਤੇ ਪਹੁੰਚ ਗਈ ਹੋਈ ਸੀ। ਸੋ ਕੀ ਇਹ ਜਿਹੜੀ ਰਣਨੀਤੀ ਜੋ ਅਮਰੀਕਾ ਨੇ ਕੀਤਾ ਆ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਇੱਕ ਉਹਨਾਂ ਨੇ ਸੰਦੇਸ਼ ਜ਼ਰੂਰ ਬਾਕੀ ਸਾਰਿਆਂ ਨੂੰ ਦਿੱਤਾ, ਪਰ ਕੀ ਇਹ ਨਾਲ ਦੇ ਨਾਲ ਇਹਨਾਂ ਨੇ ਬਾਕੀਆਂ ਦੇ ਲਈ ਰਾਹ ਵੀ ਖੋਲ੍ਹੇ ਆ? ਜਿੱਦਾਂ ਚੀਨ ਨੂੰ, ਰਸ਼ੀਆ ਨੂੰ ਸੰਦੇਸ਼ ਆ, ਕੀ ਨਾਲ ਦੇ ਨਾਲ ਉਹਨਾਂ ਦੇ ਲਈ ਇਹ ਰਾਹ ਵੀ ਆ ਵੀ ਉਹ ਵੀ ਇਹ ਕੁਝ ਕਰ ਸਕਦੇ? ਹਾਂਜੀ, ਇਹ ਤਾਂ ਫਿਰ ਹੁਣ ਜਦੋਂ ਰਾਹ ਖੁੱਲ ਗਿਆ ਤੇ ਉਹ ਵੀ ਜਿਸ ਤਰ੍ਹਾਂ ਇਜ਼ਰਾਈਲ ਕਹੀ ਜਾਂਦਾ ਵੀ ਅਸੀਂ ਸੈਲਫ ਡਿਫੈਂਸ 'ਚ ਬੰਦੇ ਮਾਰਦੇ ਹੈਗੇ ਆ ਵੀ ਸਾਨੂੰ ਆਪਣੇ ਸੈਲਫ ਡਿਫੈਂਸ ਕਰਨ ਦਾ ਜਿਹੜਾ ਹੱਕ ਹੈਗਾ। ਸੋ ਇੱਕ ਰਾਹ ਤਾਂ ਇਹ ਖੁੱਲ ਗਿਆ ਹੋਇਆ। ਇਹ ਰਾਹ ਕਿੰਨੀ ਦੂਰ ਜਾਏਗਾ ਜਾਂ ਕੌਣ ਇੰਨੀ ਕੈਪੇਬਿਲਿਟੀ ਨਾਲ ਜਿਹੜਾ ਹੈਗਾ ਉਹ ਆਇਆ ਚੀਨ ਕੋਲ, ਉਸ ਤਰ੍ਹਾਂ ਦੀ ਜਿਹੜੀ ਹੈਗੀ ਆ ਐਕਸਪਰਟਾਈਜ਼ ਜਾਂ ਡਿਪਲੋਮੇਸੀ ਜਾਂ ਡੇਅਰਨੈਸ ਵੀ ਜਿਹਨੂੰ ਆਪਾਂ ਕਹਿੰਦੇ ਆ ਨਾ, ਕਿਉਂਕਿ ਚੀਨ ਹਾਲੇ ਰਸ਼ੀਆ ਤਾਂ ਕਾਫੀ ਡੇਅਰਿੰਗ ਅਟੈਕ ਆ ਜਿਹੜੇ ਈਵਨ ਚਾਹੇ ਕਿ ਉਹਦੇ ਤੇ ਯੂਕਰੇਨ ਤੇ ਕਰਦਾ, ਜਾਂ ਈਵਨ ਉਹਨੇ ਪੋਲੈਂਡ ਔਰ ਹੰਗਰੀ ਦੇ ਵੀ ਬਾਰਡਰਸ ਤੇ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਚੀਨ ਆ ਜਿਹੜਾ ਕਦੇ ਇਸ ਲੈਵਲ ਤੇ ਡੇਅਰਿੰਗ ਅਟੈਕਸ ਵਿੱਚ ਨਹੀਂ ਆਇਆ। ਉਹਦੀ ਡਿਪਲੋਮੇਸੀ ਬਹੁਤ ਸਾਇਲੈਂਟ, ਕੁਆਇਟ ਐਂਡ ਕਲੋਜ਼ ਡੋਰ ਹੈ ਜਿਹੜੀ ਮੰਨੀ ਜਾਂਦੀ ਹੈਗੀ। ਉਹ ਨਖੇਧੀਆਂ ਕਰਦਾ, ਪਰ ਉਹਦੀ ਜਿਹੜੀ ਇਕਨੋਮਿਕ ਸਪਰੋਲਿੰਗ ਹੈਗੀ ਆ ਵਿਦ ਡਿਪਲੋਮੈਟਿਕ ਐਫਰਟਸ ਆ, ਉਹ ਕਾਫੀ ਯੂਨੀਕ ਹੈਗੀ ਆ। ਕਾਫੀ ਸਿਵਲਾਈਜ਼ਡ ਡਿਪਲੋਮੇਸੀ ਆ ਉਹ ਕਰਦਾ ਹੈਗਾ। ਇਸ ਕਿਸਮ ਦੀ ਐਰੋਗੈਂਸ ਵਿੱਚ ਜਾਂ ਲੜਾਈ ਪੜਾਈ 'ਚ ਅਜੇ ਨਹੀਂ ਪੈਂਦਾ। ਪਰ ਰਸ਼ੀਆ ਲਗਾਤਾਰ ਆ ਜਿਹੜਾ ਐਰੋਗੈਂਟ ਹੋ ਕੇ ਚੱਲ ਜਾਂਦਾ। ਈਵਨ ਤੁਸੀਂ ਦੇਖੋ ਹੁਣ ਵੈਨਜ਼ੂਏਲਾ ਦੇ ਤੱਟ ਦੇ ਦੁਆਲੇ ਜਿਹੜੀਆਂ ਅੱਜ ਦੀਆਂ ਖਬਰਾਂ ਨੇ ਵੀ ਰਸ਼ੀਆ ਦਾ ਇੱਕ ਆਇਲ ਟੈਂਕਰ ਹੈਗਾ, ਉਹਦੇ ਦੁਆਲੇ ਘੇਰਾ ਪਾਇਆ ਹੋਇਆ ਯੂਕੇ ਤੇ ਅਮਰੀਕਾ ਦੀਆਂ ਜਿਹੜੀਆਂ ਜਹਾਜ਼ਾਂ ਨੇ, ਤੇ ਉੱਥੇ ਸਬਮੈਰੀਨ ਆ ਜਿਹੜੀ ਰਸ਼ੀਆ ਦੀ ਵੀ ਆ ਪਹੁੰਚੀ ਹੋਈ ਆ। ਉਹਨਾਂ ਦਾ ਇੱਕ ਸਮੁੰਦਰੀ ਜਹਾਜ਼ ਤੇ ਇੱਕ ਸਬਮੈਰੀਨ ਆ ਚੁੱਕੀ ਆ। ਸੋ ਉੱਥੇ ਜਿਹੜੀ ਕਨਫਰੰਟੇਸ਼ਨ ਆ ਉਹ ਹੋ ਰਹੀ ਹੈਗੀ ਆ। ਸੋ ਤੁਹਾਡੇ ਸਵਾਲ ਦਾ ਜਿਹੜਾ ਮੇਨ ਤੱਤ ਹੈਗਾ ਵੀ ਮਿਸਟਰ ਜਿਹੜਾ ਮਾਡੂਰੋ ਆ ਉਹਦੇ ਅਗਵਾ ਤੋਂ ਬਾਅਦ ਹੁਣ ਜਿਹੜੀਆਂ ਐਂਟੀ ਅਮਰੀਕਨ ਫੋਰਸਿਸ ਆ ਉਹਨਾਂ ਲਈ ਵੀ ਇੱਕ ਜਿਹੜੀ ਹੈਗੀ ਆ ਰਾਹ ਖੁੱਲ ਗਿਆ ਹੋਇਆ। ਉਹ ਵੀ ਇਸ ਤਰ੍ਹਾਂ ਦੇ ਯਤਨ ਆ ਕਿਸੇ ਨਾ ਕਿਸੇ ਆਪਣੇ ਓਪੋਨੈਂਟ ਦੇ ਕਰ ਸਕਦੇ ਆ। ਸੋ ਕੋਈ ਵੱਡੀ ਗੱਲ ਨਹੀਂ ਵੀ ਕੱਲ ਨੂੰ ਰਸ਼ੀਆ ਜਿਹੜਾ ਉਹ ਜ਼ੈਲੈਂਸਕੀ ਨੂੰ ਅਗਵਾ ਕਰ ਲਵੇ, ਹਨਾ, ਕੋਈ ਵੱਡੀ ਗੱਲ ਨਹੀਂ। ਇਸ ਤਰ੍ਹਾਂ ਵੀ ਹੋ ਸਕਦਾ ਵੀ ਜੇ ਉਹਨੂੰ ਲੱਗਿਆ ਵੀ ਯੂਕਰੇਨ ਵਾਲਾ ਸੈਟਲ ਡਾਊਨ ਨਹੀਂ ਹੋ ਰਿਹਾ ਤੇ ਫਿਰ ਉਹ ਕਹੇਗਾ ਵੀ ਅਮਰੀਕਾ ਨੇ ਜਿਹੜੀ ਹੈਗੀ ਆ ਉਹ ਰਵਾਇਤ ਪਾ ਦਿੱਤੀ ਹੋਈ ਆ ਜ਼ੈਲੈਂਸਕੀ ਨੂੰ, ਜਾਂ ਕਿਸੇ ਹੋਰ ਵੀ ਕਿਸੇ ਯੂਰਪੀਅਨ ਲੀਡਰ ਨੂੰ ਵੀ ਅਗਵਾ ਕੀਤਾ ਜਾ ਸਕਦਾ। ਸੋ ਇਹ ਕਾਫੀ ਕੰਪਲੀਕੇਟਡ ਜਿਹੜੀ ਵੈਬ ਹੈਗੀ ਆ ਡਿਪਲੋਮੇਸੀ ਦੀ, ਉਹ ਸਾਡੇ ਸਾਹਮਣੇ ਅਨਫੋਲਡ ਹੋ ਰਹੀ ਆ। ਜਿਵੇਂ ਅਨਫੋਲਡ ਹੋਏਗੀ ਹਾਲੇ ਜਿਹੜੀ ਇਹਦੇ ਬਾਰੇ ਨਾ ਜਿਹੜੀ ਡਿਪਲੋਮੇਸੀ ਹੁੰਦੀ ਆ ਉਹ ਕੋਈ ਬਹੁਤ ਜ਼ਿਆਦਾ ਲਿਖਤੀ ਸਿਧਾਂਤ ਨਹੀਂ ਹੁੰਦਾ। ਹਰੇਕ ਮੁਲਕ ਦੇ ਆਪਣੇ ਆਪਣੇ ਹਿੱਤ ਹੁੰਦੇ ਆ, ਉਹ ਆਪਣੇ ਇੰਟਰਸਟ ਨੂੰ ਲੈ ਕੇ ਜਿਹੜੀ ਹੈਗੀ ਆ, ਜਿਸ ਤਰ੍ਹਾਂ ਇਹ ਧਰਮ ਵਰਗੀਆਂ ਕੋਈ ਲਿਖਤੀ ਮਾਨਤਾਵਾਂ ਤੇ ਪਵਿੱਤਰ ਮਾਨਤਾਵਾਂ ਨਹੀਂ ਹੁੰਦੀਆਂ, ਤੇ ਇੰਟਰਸਟ ਹੁੰਦੇ ਆ ਜਿਹੜੇ ਹਰ ਮਹੀਨੇ ਵੀ ਬਦਲ ਜਾਂਦੇ ਆ, ਈਵਨ ਹਰੇਕ ਹਫ਼ਤੇ ਵੀ ਬਦਲ ਜਾਂਦੇ ਹੁੰਦੇ ਆ। ਬਦਲ ਸਕਦੇ ਪੋਲੀਟੀਕਲੀ ਜਿਹੜੇ ਇੰਟਰਸਟ ਹੁੰਦੇ ਆ ਹਰੇਕ ਹਫ਼ਤੇ ਬਦਲ ਜਾਂਦੇ ਹੁੰਦੇ ਆ। ਅੱਜ ਜਿਹੜੇ ਦੁਸ਼ਮਣ ਆ ਕੱਲ ਨੂੰ ਦੋਸਤ ਬਣ ਜਾਂਦੇ ਆ ਨਾ। ਸੋ ਜਿਹੜੇ ਦੋਸਤ ਆ ਉਹ ਦੁਸ਼ਮਣ ਬਣ ਜਾਂਦੇ ਹੈਗੇ ਆ। ਸੋ ਇਹ ਵੋਲਾਟਾਈਲ ਸਿਚੁਏਸ਼ਨ ਵਿੱਚ ਪ੍ਰੈਡਿਕਟ ਕਰਨਾ
ਕੋਈ ਬਹੁਤ ਵੱਡੀ ਭਵਿੱਖਬਾਣੀ ਕਰਨੀ ਹੈਗੀ ਹੈ ਕਿਸੇ ਵੀ ਸਿਆਣੇ ਜਿਹੜਾ ਐਨਾਲਿਸਟ ਆ ਉਹਦੇ ਲਈ ਹੁਣ ਲਾਹੇਬੰਦੀ ਨਹੀਂ ਹੈ, ਕਿਉਂਕਿ ਕੁਝ ਵੀ ਹੋ ਸਕਦਾ ਤੇ ਕਿਸੇ ਪਾਸਿਓਂ ਵੀ ਕੁਝ ਵੀ ਘਟਨਾ ਜਿਹੜੀ ਵਾਪਰ ਸਕਦੀ ਹੈ। ਜਦੋਂ ਵਾਪਰੇਗੀ ਆਪਾਂ ਉਦੋਂ ਹੀ ਕਹਿ ਸਕਦੇ ਹਾਂ। ਹਾਲੇ ਪ੍ਰੈਡਿਕਸ਼ਨ ਕਰਨੀ ਹੈ ਜਿਹੜੀ ਬਹੁਤ ਔਖੀ ਹੁੰਦੀ ਜਾ ਰਹੀ ਹੈ। ਕੀ ਵਾਕਿਆ ਕੀ ਬਾਕੀ ਮੁਲਕ ਅਮਰੀਕਾ ਦੀ ਤਰ੍ਹਾਂ ਤੇ, ਚਲੋ ਆਪਾਂ ਇਹ ਗੱਲ ਕਰ ਰਹੇ ਹਾਂ ਵੀ ਹਾਂ ਇੱਕ ਰਾਹ ਦੇ ਤੌਰ ਦੇ ਉੱਤੇ ਦੇਖਦੇ ਆ ਕਿ ਬਾਕੀ ਮੁਲਕ ਵਾਕਿਆ ਹੀ ਇੰਨੇ ਕੇਪੇਬਲ ਹੈਗੇ ਆ ਜਿੱਦਾਂ ਦੀ ਕਾਰਵਾਈ ਅਮਰੀਕਾ ਨੇ ਕਰ ਸਕੀ ਕਰਨ ਤੋਂ ਬਾਅਦ ਦੇ ਵਿੱਚ ਧੜੱਲੇ ਦੇ ਨਾਲ, ਜਿੱਦਾਂ ਅਮਰੀਕਾ ਜਿਹੜਾ ਉਹ ਵਿਚਰ ਰਿਹਾ ਆ ਜਾਂ ਉਹ ਕਹਿ ਰਿਹਾ ਆ ਕਿ ਬਾਕੀ ਮੁਲਕਾਂ ਦੇ ਵਿੱਚ ਉਹ ਐਕਚੁਅਲ ਜੀ ਕੇਪੇਬਿਲਿਟੀ ਹੈ ਜਾਂ ਨਹੀਂ? ਨਹੀਂ, ਇਹ ਡਿਪੈਂਡ ਕਰਦਾ ਵੀ ਕਿਹੜਾ ਮੁਲਕ ਕਿਹੜੇ ਦੂਜੇ ਮੁਲਕ ਚੋਂ ਜਿਹੜਾ ਹੈਗਾ ਉਹ ਬੰਦਾ ਅਗਵਾ ਕਰਨਾ ਚਾਹੁੰਦਾ। ਹੁਣ ਜੇ ਆਪਾਂ ਚਾਈਨਾ ਦਾ ਕਹੀਏ ਵੀ ਚਾਈਨਾ ਕਿਸੇ ਕਮਜ਼ੋਰ ਕੰਟਰੀ ਚ ਚੱਕਣਾ ਚਾਹੁੰਦਾ ਹੈ ਨਾ, ਉਹਦੇ ਲਈ ਉਹਨੂੰ ਘੱਟ ਐਫਰਟ ਕਰਨੇ ਪੈਣਗੇ, ਹਨਾ। ਸੋ ਜੇ ਕਿਤੇ ਬਹੁਤ ਜਿੱਦਾਂ ਹੁਣ ਕਿਸੇ ਤਾਈਵਾਨ ਵਾਲਾ ਹੋਵੇ, ਹਾਂ ਹਾਈ ਕਲਾਸ ਜਿਹੜੇ ਕੰਟਰੀਜ਼ ਹੈ ਉਹਦੇ ਚੋਂ ਜਿਹੜੇ ਹੈਗੇ ਆ ਉਹਨੂੰ ਵੱਧ ਐਫਰਟ ਆ ਜਿਹੜੇ ਬੜੀ ਉਹਦੇ ਨਾਲ, ਕਿਉਂਕਿ ਹਲੇ ਤੱਕ ਚਾਈਨਾ ਵੱਲੋਂ ਇਸ ਤਰ੍ਹਾਂ ਕੁਝ ਵੀ ਆਇਆ ਨਹੀਂ। ਸੋ ਇਹ ਪਹਿਲੇ ਅਟੈਂਪਟ ਤੋਂ ਬਾਅਦ ਜੇ ਉਹ ਸਕਸੈਸਫੁਲੀ ਕੁਝ ਕਰ ਜਾਂਦੇ ਆ ਫਿਰ ਉਹਨਾਂ ਦੀ ਕੈਪੇਬਿਲਿਟੀ ਔਰ ਤਾਕਤ ਦਾ ਵੀ ਪਤਾ ਲੱਗੇਗਾ। ਸੋ ਅਮਰੀਕਾ ਦੀ ਕੈਪੇਬਿਲਿਟੀ ਤੇ ਤਾਕਤ ਦਾ ਇਸ ਵੈਨਜ਼ੂਏਲਾ ਵਾਲੇ ਘਟਨਾਕ੍ਰਮ ਨੇ ਪਾਇਆ ਹੈਗਾ। ਜਿਹੜੀ ਆਪਾਂ ਗੱਲ ਕਰਦੇ ਵੀ ਰਾਹ ਖੁੱਲ ਗਿਆ ਹੋਇਆ, ਇਹ ਰਾਹ ਹੁਣ ਇਹ ਹੈਗਾ ਵੀ ਐਂਟੀ ਅਮਰੀਕਨ ਕੰਟਰੀਜ਼ ਵਿੱਚੋਂ ਜੇ ਕੋਈ ਇਹ ਡੇਅਰਿੰਗ ਅਟੈਕ ਕਰਦਾ ਹੈਗਾ ਜਾਂ ਇਸ ਤਰ੍ਹਾਂ ਦਾ ਡੇਅਰਿੰਗ ਮੈਨੂਵਰ ਹੁੰਦਾ ਹੈਗਾ, ਪੋਲੀਟੀਕਲ ਮੈਨੂਵਰ, ਤਾਂ ਉਸ ਕੰਟਰੀ ਜੇ ਉਹ ਸਕਸੈਸਫੁਲ ਹੋ ਜਾਂਦਾ ਤਾਂ ਉਸ ਕੰਟਰੀ ਦੀ ਵੀ ਇੱਕ ਬਰਾਬਰਤਾ ਇੱਕ ਤਰ੍ਹਾਂ ਨਾਲ ਅਮਰੀਕਾ ਵਰਗੀ ਜਿਹੜੀ ਹੋ ਸਕਦੀ ਆ। ਪਰ ਡਿਪੈਂਡ ਕਰਦਾ ਹੁਣ ਜੇ ਕਹੇ ਵੀ ਚਾਈਨਾ ਨੇ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਚੋਂ ਬੰਦਾ ਲੈ ਕੇ ਆਉਣਾ ਕੋਈ, ਉਹ ਬਹੁਤ ਆਸਾਨ ਹੈਗਾ। ਈਵਨ ਰਸ਼ੀਆ ਨੇ ਵੀ ਜੇ ਕਰਨਾ ਹੈ। ਹੁਣ ਜੇ ਕਹੇ ਵੀ ਇੰਡੀਆ ਚ ਲਿਆਉਣਾ, ਘੱਟੋ ਘੱਟ ਇੰਡੀਆ ਦੀ ਸਿਕਿਉਰਿਟੀ ਹਲੇ ਇੰਨੀ ਜ਼ਿਆਦਾ ਕਮਜ਼ੋਰ ਨਹੀਂ ਹੈ ਵੀ ਜਿਸ ਤਰ੍ਹਾਂ ਇਹ ਹੋ ਰਿਹਾ ਵੀ ਉਹ ਉੱਥੇ ਲੜਾਈ ਹੋ ਸਕਦੀ ਹੈਗੀ ਆ ਕਿਤੇ ਨਾ ਕਿਤੇ, ਹਨਾ। ਜਿਹੜੇ ਛੋਟੇ ਮੁਲਕ ਨੇ ਜਿੱਦਾਂ ਨੇਪਾਲ ਚੋਂ ਲਿਆਂਦਾ, ਭੂਟਾਨ ਚੋਂ ਕੋਈ ਬੰਦਾ ਲੈ ਆਂਦਾ, ਜਾਂ ਅਫਰੀਕਨ ਕੰਟੀਨੈਂਟ ਦੇ ਬਹੁਤ ਸਾਰੇ ਮੁਲਕ ਨੇ, ਮਾਲੀਆ, DRC ਆ, ਗਾਨਾ। ਸੋ ਇਸ ਤਰ੍ਹਾਂ ਦਾ ਇਹ ਡਿਪੈਂਡ ਕਰਦਾ ਵੀ ਕਿਹੜਾ ਕੰਟਰੀ ਅਟੈਕਿੰਗ ਮੋਡ 'ਚ ਆ ਤੇ ਕਿਹੜਾ ਉਹਦਾ ਵਿਕਟਮ ਆ, ਉਹਦੇ ਹਿਸਾਬ ਨਾਲ ਜਿਹੜਾ ਐਨਾਲਿਸਿਸ ਕੀਤਾ ਜਾ ਸਕਦਾ। ਜੀ। ਅੱਛਾ, ਇੱਥੇ ਇੱਕ ਇਹ ਵੀ ਚਰਚਾ ਕਰਨੀ ਨਾਲ ਅਵਤਾਰ ਸਿੰਘ ਜੀ ਬਣਦੀ, ਆਪਾਂ ਹੋਰ ਇਸ ਰਣਨੀਤੀ ਦੇ ਪਿੱਛੇ ਕੌਣ ਕੀ ਕਰ ਰਿਹਾ ਸੀ ਉਹਦੇ ਉੱਤੇ ਵੀ ਚਰਚਾ ਕਰਦੇ ਹਾਂ। ਰਸ਼ੀਆ ਦੀਆਂ ਐਂਟੀ ਏਅਰਕ੍ਰਾਫਟ ਮਿਜ਼ਾਈਲਸ ਨਾ ਚੱਲਣੀਆਂ, ਉਹਦਾ ਫੇਲ ਹੋਣਾ, ਚਾਈਨਾ ਦਾ ਹਾਈ ਫਰੀਕੁਐਂਸੀ ਰਡਾਰ, ਉਹਦੇ ਦੁਆਰਾ ਅਮਰੀਕਾ ਦੇ ਜਿਹੜੇ ਹੈਲੀਕਾਪਟਰ ਤੇ ਏਅਰਕ੍ਰਾਫਟਸ ਆ ਉਹਨਾਂ ਦੀ ਜਿਹੜੀ ਉਹ ਸ਼ਨਾਖਤ ਨਹੀਂ ਹੋਣੀ ਜਾਂ ਨਾ ਫੜੇ ਜਾਣਾ, ਇਹ ਕੀ ਜਿਹੜਾ ਦੱਸਦਾ ਆ ਕਿ ਅੰਦਰ ਤੱਕ ਵੈਨੇਜ਼ੁਏਲਾ ਕਰਪਟ ਹੋਣ ਕਰਕੇ ਉਹਦੇ ਮਡੂਰੋ ਦੇ ਸਾਥੀਆਂ ਨੇ ਹੀ ਉਸ ਨੂੰ ਫਸਵਾਤਾ ਜਾਂ ਤਕਨੀਕ ਦੇ ਤੌਰ ਦੇ ਵਿੱਚ ਵੀ ਫਰਕ ਆਪਾਂ ਨੂੰ ਨਜ਼ਰ ਨਹੀਂ ਟੈਕਨੀਕਲੀ ਕਿਉਂਕਿ ਅੱਜ ਇੰਡੀਆ ਤੋਂ ਇੱਕ ਅਖਬਾਰ ਨਿਕਲਦਾ ਫਾਈਨੈਂਸ਼ੀਅਲ ਐਕਸਪ੍ਰੈਸ, ਮੇਰਾ ਖਿਆਲ ਇੰਡੀਅਨ ਐਕਸਪ੍ਰੈਸ ਦਾ ਹੀ ਫਾਈਨੈਂਸ਼ੀਅਲ ਵਿੰਗ ਹੈਗਾ, ਉਹਦੇ ਵਿੱਚ ਇਹ ਖਬਰ ਲੱਗੀ ਹੈਗੀ ਆ ਵੀ ਇਹਨਾਂ ਦੇ ਟੈਕਨੋਲੋਜੀਕਲੀ ਜਿਹੜੀ ਬਹੁਤ ਐਡਵਾਂਸ ਕੈਪੇਬਿਲਿਟੀ ਹੈਗੀ ਆ ਅਮਰੀਕਾ ਦੀ, ਉਹਨਾਂ ਨੇ ਜਿਹੜੇ ਬਾਕੀ ਜਿੰਨੇ ਵੀ ਰਡਾਰ ਸਿਸਟਮ ਸੀਗੇ ਉਹਨਾਂ ਨੂੰ ਜਿੱਦਾਂ ਹੈਗਾ ਉਹਨਾਂ ਨੂੰ ਸੇਂਧ ਮਾਰੀ ਹੈਗੀ ਆ, ਉਹਨਾਂ ਨੂੰ ਭੰਨਿਆ ਹੈਗਾ, ਹਨਾ। ਸੋ ਹਾਂਜੀ ਟੈਕਨੀਕਲ ਬਹੁਤ ਐਡਵਾਂਸ, ਕੋਈ ਉਹਨੇ ਨਾਂ ਦਿੱਤਾ ਹੈਗਾ, ਹੁਣ ਮੈਨੂੰ ਨਾਂ ਭੁੱਲ ਗਿਆ ਹੋਇਆ ਜਿਸ ਤਰ੍ਹਾਂ ਨਾ। ਸੋ ਕਾਫੀ ਵਧੀਆ, ਜਿਸ ਤਰ੍ਹਾਂ ਉਹ ਕਹਿੰਦੇ ਵੀ ਇਹਨਾਂ ਦਾ ਟੈਕਨੀਕਲ ਕੈਪੇਬਿਲਿਟੀ ਨਾਲ ਜਿਹੜੇ ਰਡਾਰ ਸਿਸਟਮ ਸੀਗੇ, ਹੁਣ ਕੋਈ ਮੈਨੂੰ ਲੱਗਦਾ ਵੀ ਇਹਦੇ ਚ ਤੁਹਾਡੀ ਗੱਲ ਠੀਕ ਹੈ ਵੀ ਚਾਈਨਾ ਨੇ ਵੀ ਉਹਨਾਂ ਨੂੰ ਸਿਕਿਉਰਿਟੀ ਦਾ ਕੋਈ ਟੈਕਨੋਲੋਜੀਕਲ ਸਿਕਿਉਰਿਟੀ ਦਾ ਪ੍ਰੋਗਰਾਮ ਦਿੱਤਾ ਹੋਏਗਾ, ਰਸ਼ੀਆ ਨੇ ਵੀ ਦਿੱਤਾ ਹੋਏਗਾ, ਕਿਉਂਕਿ ਵੈਨਜ਼ੂਏਲਾ ਉਹਨਾਂ ਦਾ ਜਿਹੜਾ ਹੈਗਾ ਬਹੁਤ ਕਰੀਬੀ ਸਾਥੀ ਸੀ, ਖਾਸ ਕਰਕੇ ਰਸ਼ੀਅਨ ਆਇਲ ਦੇ ਇੰਪੋਰਟਸ ਐਂਡ ਐਕਸਪੋਰਟਸ ਵਿੱਚ ਉਹ ਸੀਗਾ। ਸੋ ਪਰ ਹੁਣ ਅਮਰੀਕਾ ਦੀ ਇਸ ਟੈਕਨੀਕਲ ਨੋ ਹਾਊ ਨੇ ਜਿਹੜੇ ਉਹ ਰਡਾਰ ਸਿਸਟਮ ਜਾਮ ਕਰੇ ਆ ਜਾਂ ਉਹਨਾਂ ਵਿੱਚ ਸੇਂਧ ਲਾ ਕੇ ਇਹ ਆਪਣਾ ਸਾਰਾ ਕੈਪੇਬਲੀ ਕਰ ਚੁੱਕੇ ਹੈਗੇ ਆ। ਸੋ ਇਹਦੇ ਨਾਲ ਜਿਹੜੀ ਹੈਗੀ ਆ, ਬਾਕੀ ਇਹ ਹੈਗਾ ਵੀ ਕਰਪਸ਼ਨ ਬਹੁਤ ਹੈਗੀ ਆ। ਸੋ ਇਹ ਕਿੰਨੇ ਦਿਨਾਂ ਤੋਂ ਇਹ ਪ੍ਰੋਗਰਾਮ ਬਣਾਇਆ ਜਾ ਰਿਹਾ ਸੀ, ਉਹਦੇ ਇਨਰ ਸਰਕਲ ਵਿੱਚੋਂ ਕੀ ਕੀਤਾ ਗਿਆ, ਕਿਹਨੂੰ ਬਰਾਈਬ ਕੀਤਾ ਗਿਆ, ਕਿਹਨੂੰ ਭਰੋਸੇ ਵਿੱਚ ਲਿਆ ਗਿਆ। ਸੋ ਇਹ ਬਹੁਤ ਵੱਡਾ ਜਿਹੜਾ ਹੈਗਾ ਕਾਫੀ ਇੰਟੈਲੈਕਚੁਅਲੀ ਸਾਊਂਡ ਜਿਹੜਾ ਆਪਰੇਸ਼ਨ ਸੀਗਾ, ਪਰ ਟੈਕਨੀਕਲ ਨੋ ਹਾਊ ਆ ਜਿਹੜੀ ਐਲੀਟ ਕਮਾਂਡੋਜ਼ ਦੀ ਟੈਕਨੀਕਲ ਨੋ ਹਾਊ ਆ ਉਸ ਗਰੁੱਪ ਦਾ ਸਾਰਾ, ਔਰ ਫਿਰ ਸਾਰਾ ਫੋਕਸ ਜਿਹੜਾ CIA ਤੇ ਮਿਲਟਰੀ ਦਾ ਹੈਗਾ ਉਹ ਹੋ ਜਾਣਾ ਟੈਕਨੀਕਲ ਕੈਪੇਬਿਲਿਟੀ ਇਨਕਲੂਡਿੰਗ ਹਿਊਮਨ ਇੰਟੈਲੀਜੈਂਸ, ਤੇ ਥਰਡ ਹੁੰਦਾ ਡਿਪਲੋਮੇਸੀ, ਜਿਹਨੂੰ ਆਪਾਂ ਕਰਪਸ਼ਨ ਕਹਿੰਦੇ ਹੈਗੇ ਵੀ ਉਹਦੇ ਇਨਰ ਸਰਕਲ ਨੂੰ ਕਰਪਟ ਕਰ ਲੈਣਾ। ਸੋ ਤਿੰਨੋਂ ਹੀ ਚੀਜ਼ਾਂ ਬਰਾਬਰ ਦੀਆਂ ਭਾਈਵਾਲ ਨੇ ਇਸ ਐਕਸ਼ਨ ਵਿੱਚ। ਜੀ,
JY-27A ਐਂਟੀ ਸਟੈਲਥ ਰਡਾਰ ਸੀਗਾ, ਜਿਹੜਾ ਵੈਨੇਜ਼ੁਏਲਾ ਨੂੰ ਵੇਚਿਆ ਗਿਆ ਸੀਗਾ ਚਾਈਨਾ ਦੇ ਦੁਆਰਾ। ਅੱਛਾ, ਥੋੜੇ ਦਿਨ ਪਹਿਲਾਂ ਦੇਖ ਲਓ ਕਿਸ ਤਰੀਕੇ ਦੇ ਨਾਲ ਆ, ਜਦੋਂ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ ਸੀਗਾ ਝੜਪਾਂ ਹੋਈਆਂ ਆ, ਉਦੋਂ ਇਹੀ ਚਾਈਨਾ ਦੇ ਜਿਹੜੇ ਰਡਾਰ ਸਿਸਟਮ, ਉਹਨਾਂ ਦੇ 에ਅਰਕ੍ਰਾਫਟ, ਉਹਨਾਂ ਦੇ ਉੱਤੇ ਭਾਰੀ ਪੈ ਗਏ, ਤੇ ਇਧਰਲੇ ਪਾਸੇ ਜਿਹੜਾ ਰੀਅਲ ਵਰਲਡ ਟੈਸਟ ਕਹਿ ਲਓ ਵੀ ਅਮਰੀਕਾ ਦੇ ਮੋਹਰੇ, ਉਹ ਉੱਥੇ ਕਿਤੇ ਨਾ ਕਿਤੇ ਜਿਹੜੇ ਉਹ ਹਾਂਜੀ ਹਾਂ, ਉੱਥੇ ਫੇਲ ਫੇਲ ਹੋ ਹੁੰਦੇ ਗਏ। ਜਿਹੜੇ ਨਜ਼ਰ ਆਏ। ਹਾਂਜੀ ਹਾਂਜੀ ਹਾਂ, ਸੋ ਇਟ ਮੀਨਸ ਅਮਰੀਕਾ ਕੋਲ ਟੈਕਨੀਕਲ ਨੋ ਹਾਓ ਬੇਸ਼ੱਕ ਉਹ ਬਹੁਤ ਇਸ ਮਾਮਲੇ ਵਿੱਚ ਘੱਟ ਸ਼ੋਅ ਕਰਦਾ, ਪਰ ਜਦੋਂ ਹੁਣ ਸ਼ੋਅ ਕਰੀ ਆ ਹੁਣ ਚਾਈਨਾ ਨੂੰ ਵੀ ਇੱਕ ਤਰ੍ਹਾਂ ਨਾਲ ਚੈਲੰਜ ਹੈਗਾ ਵੀ ਜੇ ਅਮਰੀਕਾ ਕੋਲ ਉਹਨਾਂ ਤੋਂ ਉੱਚ ਪਾਏ ਦਾ ਰਡਾਰ ਸਿਸਟਮ ਹੈਗਾ ਜਿਹੜਾ ਉਹਨਾਂ ਦੇ J-10 ਨੂੰ ਵੀ ਜਿਹੜਾ ਹੈਗਾ ਉਹ ਕਰ ਸਕਦਾ ਹੈਗਾ, ਜਿਹੜਾ ਤੁਸੀਂ ਦੱਸਿਆ ਹੈਗਾ, ਤਾਂ JY-27A ਜੀ। ਹਾਂ ਉਹਨੂੰ, ਤਾਂ ਉਹ ਚਾਈਨਾ ਲਈ ਵੀ ਇੱਕ ਚੈਲੰਜ ਹੈਗਾ ਵੀ ਹੁਣ ਉਹ ਤੋਂ ਜਿਹੜਾ ਹੈਗਾ ਉਹਨੂੰ ਕਾਊਂਟਰ ਕਰਨ ਵਾਲਾ ਉਹ ਆਪਣਾ ਤਿਆਰ ਕਰਨਗੇ। ਸੋ ਇਹ ਕਾਫੀ ਕੁਛ ਆ ਜਿਹੜਾ ਚੈਲੰਜਿੰਗ ਆ ਦੂਸਰੇ ਕੰਟਰੀਆਂ ਲਈ, ਉਹ ਸਾਹਮਣੇ ਆਉਣ ਵਾਲਾ ਹੈ। ਜੀ ਜੀ। ਅੱਛਾ, ਇਸ ਦੇ ਵਿੱਚ ਆਪਾਂ ਗੱਲਬਾਤ ਕਰੀਏ ਅਵਤਾਰ ਸਿੰਘ ਜੀ, ਮਾਰਕੋ ਰੂਬੀਓ ਹੋਣਾ ਦੀ ਬੜੀ ਇੱਕ ਅਹਿਮ ਭੂਮਿਕਾ ਰਹੀ ਹੈ ਇਸ ਪੂਰੇ ਆਪਰੇਸ਼ਨ ਦੇ ਵਿੱਚ। ਅਕਤੂਬਰ ਮਹੀਨੇ ਦੇ ਵਿੱਚ ਅਮਰੀਕਾ ਆਪਣੇ ਸਾਰੇ ਕੂਟਨੀਤਿਕ ਸੰਬੰਧ ਵੈਨੇਜ਼ੁਏਲਾ ਦੇ ਨਾਲ ਤੋੜ ਦਿੰਦਾ ਆ। ਫਿਰ ਉਸ ਤੋਂ ਬਾਅਦ ਚ ਵਾਈਟ ਹਾਊਸ ਚ ਹਰ ਮਹੀਨੇ ਕਹਿ ਲਓ ਵੀ ਮੀਟਿੰਗਸ, ਖਾਸ ਕਰਕੇ ਵੈਨੇਜ਼ੁਏਲਾ ਦੇ ਵਿੱਚ ਮਿਲਟਰੀ ਐਕਸ਼ਨ ਨੂੰ ਲੈ ਕੇ ਇੱਥੇ ਖਬਰਾਂ ਜਿਹੜੀਆਂ ਉਹ ਬਹੁਤ ਚੱਲਦੀਆਂ ਰਹੀਆਂ। ਦਸੰਬਰ ਮਹੀਨੇ ਦੇ ਵਿੱਚ ਦੱਸਿਆ ਜਾਂਦਾ ਵੀ ਰਾਸ਼ਟਰਪਤੀ ਟਰੰਪ ਨੇ ਓਕੇ ਕਰ ਦਿੱਤਾ ਸੀਗਾ ਵੀ ਆਪਾਂ ਇਹ ਆਪਰੇਸ਼ਨ ਨੂੰ ਕਰਨਾ ਹੈ, ਤੇ ਫਿਰ ਜਨਵਰੀ 'ਚ ਜਦ ਮੌਕਾ ਮਿਲਦਾ ਹੈ ਤੇ ਉਹਨਾਂ ਨੇ ਇਸ ਵੈਨੇਜ਼ੁਏਲਾ ਦੀ ਰੇਡ ਨੂੰ ਜਿਹੜਾ ਉਹ ਅੰਜਾਮ ਦੇ ਦਿੱਤਾ ਹੈਗਾ ਆ। ਕਹਿੰਦੇ ਵੀ ਮਾਰਕੋ ਜਿਹੜਾ ਮਡੂਰੋ ਆ, ਉਹ ਇੱਕ ਟਾਈਮ ਦੇ ਉੱਤੇ ਮੰਨ ਗਿਆ ਸੀਗਾ ਵੀ ਜਿਹੜੇ ਤੇਲ ਦੇ ਤੇ ਸੋਨੇ ਦੇ ਜਿਹੜੇ ਭੰਡਾਰ ਆ ਉਹ ਅਮਰੀਕਾ ਦੀ ਕੰਪਨੀਆਂ ਦੇ ਲਈ ਖੋਲੇਗਾ, ਪਰ ਮਾਰਕੋ ਰੂਬੀਓ ਹੋਣਾ ਨੇ ਇਸ ਚੀਜ਼ ਨੂੰ ਅੱਗੇ ਨਹੀਂ ਵਧਣ ਦਿੱਤਾ। ਉਸ ਤੋਂ ਬਾਅਦ ਚ ਪਬਲਿਕਲੀ ਜਿਹੜਾ ਮਡੂਰੋ ਆ, ਉਹਨੇ ਪਹਿਲੋਂ ਹੱਥ ਵੀ ਵਧਾਇਆ ਟਰੰਪ ਹੋਣਾ ਦੇ ਵੱਲ ਨੂੰ ਵੀ ਗੱਲ ਸੁਣੋ, ਜਿਹੜਾ ਮਾਰਕੋ ਰੂਬੀਓ ਤੁਹਾਡੇ ਹੱਥ ਖੂਨ ਦੇ ਨਾਲ ਰੰਗਣਾ ਚਾਹੁੰਦਾ ਆ। ਸੋ ਮਾਰਕੋ ਰੂਬੀਓ ਹੋਣਾ ਦਾ ਇਹ ਕਹਿਣਾ ਆ ਵੀ ਮਡੂਰੋ ਨੂੰ ਬਹੁਤ ਵਾਰ ਆਖਿਆ ਗਿਆ ਕਿਸੇ ਹੋਰ ਮੁਲਕ ਦੇ ਵਿੱਚ ਸੈਟਲ ਹੋ ਜਾ, ਪਰ ਉਹ ਮੰਨਿਆ ਨਹੀਂ। ਵਿੱਚ ਚਰਚਾ ਚੱਲਦੀ ਵੀ $350 ਮਿਲੀਅਨ ਦੀ ਇਹਨੇ ਮੰਗ ਕੀਤੀ, ਫਿਰ ਇਹਨੇ ਤੜੀ ਵੀ ਬਹੁਤ ਮਾਰੀ ਮਡੂਰੋ ਨੇ ਵੀ ਮੈਂ ਡਰਦਾ ਨਹੀਂ, ਮੈਂ ਇੱਥੇ ਖੜਾ ਆ, ਮੈਨੂੰ ਫੜ ਲਓ ਜੇ ਆ ਕੇ ਫੜਦਾ ਆ। ਸੋ ਇਵੈਂਚੁਅਲੀ ਉਹ ਸਾਰਾ ਕੁਝ ਜਿਹੜਾ ਉਹ ਹੋਇਆ। ਸੋ ਉਹਨੂੰ ਜਿਹੜਾ ਸੱਤਾ ਤੋਂ ਲਾਂਭੇ ਕਰਨ ਦੀਆਂ ਲਾਲਚ ਵੀ ਦਿੱਤਾ ਗਿਆ, ਆਖਿਆ ਵੀ ਗਿਆ, ਪਰ ਉਹ ਮੰਨਿਆ ਨਹੀਂ, ਤੇ ਇਵੈਂਚੁਅਲੀ ਇਹ ਸਾਰਾ ਕੁਝ ਹੋਇਆ। ਸੋ ਇਹ ਸਾਰੀ ਰਣਨੀਤੀ ਕੀ ਦੱਸਦੀ ਆ? ਹਾਂਜੀ ਹਾਂਜੀ, ਸੋ ਮਾਰਕੋ ਰੂਬੀਓ ਦੀ ਜਿਹੜੀ ਫਸਟ ਇੰਟਰਵਿਊ ਉਹਦੇ ਚੋਂ ਆਈ ਆ, ਤੁਸੀਂ ਦੇਖੋ ਉਹਦੇ ਚ ਉਹਨਾਂ ਨੇ ਕਲੀਅਰਲੀ ਦੱਸਿਆ ਵੀ ਅਸੀਂ ਉਹਨੂੰ ਵਾਰ-ਵਾਰ ਪਰਸੂਏਟ ਕਰਦੇ ਸੀਗੇ। ਇਟ ਮੀਨਸ ਜਿਹੜੀ ਆਪਾਂ ਵੀ ਗੱਲ ਕਰੀ ਆ ਵੀ ਇਹ ਇੱਕ ਦਿਨ ਦਾ ਆਪਰੇਸ਼ਨ ਨਹੀਂ ਸੀ, ਘੱਟੋ ਘੱਟ 6-7 ਮਹੀਨੇ ਤੋਂ ਉਹ ਲੱਗੇ ਹੋਏ ਸੀਗੇ। ਉਹ ਤੋਂ ਪਹਿਲਾਂ ਵੀ ਉਹਨਾਂ ਨੂੰ ਪਰਸੂਏਸ਼ਨ ਆ ਜਿਹੜੀ ਕਰਦੇ ਰਹੇ ਹੈਗੇ ਆ ਵੀ ਤੁਸੀਂ ਸਟੈਪ ਡਾਊਨ ਕਰ ਜਾਓ, ਅਸੀਂ ਕੋਈ ਆਪਣਾ ਬੰਦਾ ਜਿਹੜਾ ਹੈਗਾ ਉੱਥੇ ਫਿੱਟ ਕਰ ਲੈਂਦੇ ਹੈਗੇ, ਵੀ ਤੁਹਾਨੂੰ ਰਿਸਪੈਕਟਫੁਲੀ ਕਿਸੇ ਹੋਰ ਕੰਟਰੀ ਵਿੱਚ ਸੈਟਲ ਡਾਊਨ ਆ ਜਿਹੜਾ ਕਰ ਦਿੰਦੇ ਹੈਗੇ ਆ। ਪਰ ਇਹ ਹੁੰਦਾ ਵੀ ਉਹ ਵੀ ਹੁਣ ਸੱਤਾ ਵਿੱਚ ਸੀਗੇ, ਮਡੂਰੋ ਵੀ, ਹੈ ਨਾ। ਸੋ ਜਦੋਂ ਇੱਕ ਮੁਲਕ ਦੀ ਸੱਤਾ ਦਾ ਇੱਕ ਤਰ੍ਹਾਂ ਨਾਲ ਇੰਨਾ ਵੱਡਾ ਉਹਦਾ ਇੱਕ ਹੁੰਦਾ ਤਾਂ ਹੈ ਨਾ, ਇੱਕ ਹੰਕਾਰ ਕਹਿ ਲਓ ਜਾਂ ਪ੍ਰਾਈਡ ਕਹਿ ਲਓ, ਮਾਣ ਆ ਜਿਹੜਾ, ਉਹ ਵੀ ਹੁੰਦਾ ਮੈਂ ਮੁਲਕ ਦਾ ਹੈਗਾ। ਸੋ ਉਹ ਵੱਡੇ ਪਰਸਪੈਕਟਿਵ ਦੀ ਜਿਹੜੀ ਡਿਪਲੋਮੇਸੀ ਆ ਅਮਰੀਕਾ ਦੀ, ਉਹ ਨਹੀਂ ਦੇਖ ਸਕੇ। ਵੈਸੇ ਕੋਈ ਵੀ ਮੇਰਾ ਖਿਆਲ ਹੈਗਾ, ਕੋਈ ਵੀ ਜਿਹੜਾ ਸੱਤਾਧਾਰੀ ਉਹ ਨਹੀਂ ਇਸ ਤਰ੍ਹਾਂ ਕਰਦਾ ਵੀ ਇਸ ਤਰ੍ਹਾਂ ਚੱਲਿਆ ਜਾਵੇ। ਕਿਸੇ ਨੇ ਵੀ ਨਹੀਂ ਕਰਿਆ, ਨਾ ਕਰਨਲ ਗਦਾਫੀ ਨੇ ਕਰਿਆ, ਨਾ ਸਦਾਮ ਹੁਸੈਨ ਨੇ ਕਰਿਆ, ਤੇ ਨਾ ਹੋਰਾਂ ਨੇ ਜਿਸ ਤਰ੍ਹਾਂ ਹੈਗਾ ਕਰਿਆ ਹੈਗਾ। ਸੋ ਉਹ ਲਗਾਤਾਰ ਪਰਸੂਏਟ ਕਰਦੇ ਸੀ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉਹ ਹੱਥ ਵਧਾਉਣਾ ਚਾਹੁੰਦਾ ਸੀ। ਸੋ ਜੇ ਉਹ ਹੱਥ ਵਧਾਉਣਾ ਚਾਹੁੰਦਾ ਸੀ ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਫਿਰ ਰਿਸਪੈਕਟਫੁਲੀ ਇਹਨਾਂ ਨਾਲ ਕੋਲੈਬੋਰੇਟ ਆ ਜਿਹੜਾ ਕਰ ਲੈਣਾ ਚਾਹੀਦਾ ਸੀ। ਜਦੋਂ ਕਿਉਂਕਿ ਘੱਟੋ ਘੱਟ ਮਦੂਰੋ ਦੀ ਵੀ ਤਾਂ ਇੰਟੈਲੀਜੈਂਸ ਹੋਏਗੀ ਨਾ। ਅਕਸਰ ਅਮਰੀਕਨ ਡਿਪਲੋਮੈਟਸ ਸਿੱਧੇ ਤਾਂ ਉਹਦੇ ਨਾਲ ਗੱਲ ਨਹੀਂ ਸੀ ਕਰਦੇ, ਇਹਦੇ ਡਿਪਲੋਮੈਟਸ ਨਾਲ ਗੱਲ ਕਰਦੇ ਹੋਣਗੇ। ਸੋ ਇਹਦੇ ਜਿਹੜੇ ਆਪਣੇ ਡਿਪਲੋਮੈਟਸ ਆ ਉਹ ਕਿੰਨੀ ਗੱਲ ਕਲੀਅਰਲੀ ਦੱਸਦੇ ਆ, ਜਾਂ ਉਹਨਾਂ ਦੀ ਆਪਣੀ ਸੈਲਫ ਪਰਸੈਪਸ਼ਨ ਅਮਰੀਕਾ ਬਾਰੇ ਕੀ ਸੀਗੀ। ਸੋ ਇਹ ਸਾਰੀ ਜਿਹੜੀਆਂ ਇਹ ਕਮਜ਼ੋਰੀਆਂ ਵੀ ਹੋ ਸਕਦੀਆਂ ਮਦੂਰੋ ਦੀ ਡਿਪਲੋਮੇਸੀ ਦੀਆਂ, ਜਾਂ ਇਟ ਮੀਨਸ ਉਹਦੀ ਇੰਟੈਲੀਜੈਂਸ ਤੇ ਉਹਦੀ ਅਫਸਰਸ਼ਾਹੀ ਹੈ ਜਿਹੜੀ ਉਹਨੂੰ ਇੰਟਰਸੈਪਟ ਨਹੀਂ ਕਰ ਸਕੇ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਕਰਨਾ ਹੈਗਾ। ਹਾਂ, ਇਹ ਲਗਾਤਾਰ ਮਿਸਟਰ ਰੂਬੀਓ ਨੇ ਦੱਸਿਆ ਹੈਗਾ ਵੀ ਅਸੀਂ ਲਗਾਤਾਰ ਉਹਨੂੰ ਪਰਸੂਏਟ ਕਰਿਆ, ਉਹਨੂੰ ਕਹਿੰਦੇ ਰਹੇ ਹੈਗੇ ਆ ਵੀ ਅਸੀਂ ਰਜੀਮ ਕੇ ਚੇਂਜ ਕਰਨਾ ਚਾਹੁੰਦੇ ਆ, ਤੁਹਾਨੂੰ ਰਿਸਪੈਕਟਫੁਲੀ ਕਿਸੇ ਹੋਰ ਕੰਟਰੀ ਵਿੱਚ ਆ ਜਿਹੜਾ ਉਹ ਕਰ ਦਿੰਦੇ ਹੈਗੇ ਆ। ਬਾਕੀ $300 ਮਿਲੀਅਨ ਦੀ ਗੱਲ ਆਈ, ਹਾਲਾਂਕਿ ਉਹਦੇ ਆਪ ਦੇ ਅਸੈਟਸ ਹੀ ਬਹੁਤ ਹੋਣਗੇ,
ਹਨਾ। ਸੋ ਉਹ ਆਪਦੇ ਅਸੈਟਸ ਨਾਲ ਵੀ ਜਿੱਦਾਂ ਜਾਂ ਕੁਛ ਨਾ ਕੁਛ ਤਾਂ ਜਦੋਂ ਇਸ ਤਰ੍ਹਾਂ ਡਿਸਪਲੇਸ ਕਰਦੀਆਂ ਹੈਗੀਆਂ ਵੈਸਟਰਨ ਕੰਟਰੀਆਂ ਰਿਸਪੈਕਟਫੁਲੀ, ਤੇ ਪੈਸੇ ਤਾਂ ਫਿਰ ਜਿਹੜੀਆਂ ਹੈਗੀਆਂ ਉਹ ਦਿੰਦੀਆਂ ਹੀ ਹੈਗੀਆਂ। ਪੈਸੇ ਤਾਂ ਉਹਨੂੰ ਦਿੱਤੇ ਜਾਣੇ ਸੀਗੇ, ਕਿਸੇ ਵੀ ਕੰਟਰੀ 'ਚ ਉਹਨੂੰ ਰਿਸਪੈਕਟਫੁਲ ਰੱਖਿਆ ਜਾ ਸਕਦਾ ਸੀਗਾ, ਕਿਉਂਕਿ ਜਦੋਂ ਉਹਨਾਂ ਨੂੰ ਲੱਗਿਆ ਵੀ ਜਿਹੜਾ ਸਾਊਥ ਅਮਰੀਕਾ ਹੈਗਾ, ਇੱਕ ਤਾਂ ਅਨਾਰਕੀ ਬਹੁਤ ਹੈਗਾ। ਤੁਸੀਂ ਦੇਖੋ ਕੋਲੰਬੀਆ ਲਾ ਲਓ, ਪਨਾਮਾ ਲਾ ਲਓ, ਵੈਨਜ਼ੂਏਲਾ, ਬ੍ਰਾਜ਼ੀਲ ਜਾਂ ਜਿੰਨੇ ਵੀ ਹੋਰ ਛੋਟੇ ਮੈਕਸੀਕੋ ਵੀ ਤੁਸੀਂ ਲਾ ਲਓ, ਜਿਸ ਤਰ੍ਹਾਂ ਨਾ ਇੱਕ ਤਰ੍ਹਾਂ ਨਾਲ। ਸੋ ਇਹ ਸਾਰਾ ਅਮਰੀਕਾ ਲਈ ਸਿਰਦਰਦੀ ਤਾਂ ਹੈ। ਸੋ ਡਰੱਗ ਟ੍ਰੈਫਿਕਿੰਗ ਤੋਂ ਲੈ ਕੇ ਹਿਊਮਨ ਟ੍ਰੈਫਿਕਿੰਗ ਤੋਂ ਲੈ ਕੇ ਸੋ ਜਿਹੜਾ ਕ੍ਰਾਈਮ ਹੈਗਾ ਉਹ, ਤੇ ਮੁੜ ਕੇ ਜਿਹੜੀ ਡਿਪਲੋਮੈਟਿਕਲੀ ਜਿਹੜੀ ਲੈਫਟ ਲੀਨਿੰਗ ਹੋ ਰਹੀ ਹੈ, ਉਹਦੇ ਕਰਕੇ ਲੈਫਟ ਦਾ ਜਿਹੜਾ ਚੈਲੰਜ ਆ ਉਹ ਇੱਕ ਤਰ੍ਹਾਂ ਨਾਲ ਖਤਮ ਕਰ ਚੁੱਕੇ ਆ ਵੈਸਟ, ਹਨਾ। ਸੋ ਬਹੁਤ ਬੁਰੀ ਤਰ੍ਹਾਂ ਜਿਹੜਾ ਰਸ਼ੀਆ ਉਹਨੂੰ ਸੋਵੀਅਤ ਯੂਨੀਅਨ ਸੰਘ ਨੂੰ ਤੋੜ ਕੇ ਜਿਹੜਾ ਹੈਗਾ, ਪਰ ਹੁਣ ਜੇ ਉਹ ਦੁਬਾਰੇ ਉਭਾਰ ਹੁੰਦਾ ਹੈਗਾ, ਇਹ ਗਰੁੱਪਿੰਗ ਹੁੰਦੀ ਹੈਗੀ ਆ। ਸੋ ਮੈਨੂੰ ਲੱਗਦਾ ਵੀ ਲੈਫਟ ਦੇ ਖਿਲਾਫ ਤਾਂ ਜਿਹੜੀ ਵੈਸਟ ਦੀ ਪਾਲਿਸੀ ਹੈਗੀ ਉਹ ਬਹੁਤ ਕਲੀਅਰ ਹੈਗੀ ਆ ਵੀ ਉਹ ਸਿਰ ਨਹੀਂ ਚੁੱਕਣ ਦੇਣਗੇ, ਤੇ ਉਹ ਮੈਨੂੰ ਲੱਗਦੀ ਪਹਿਲੇ ਹੱਲੇ ਜਿਹੜਾ ਹੈਗਾ ਸਿਰ ਚੁੱਕਣ ਤੋਂ ਉਹਨਾਂ ਨੇ ਉਹ ਕਾਬੂ ਕਰ ਲਿਆ ਹੈ। ਅੱਛਾ, ਉਹਨਾਂ ਦਾ ਜਿਹੜਾ ਇੰਟੀਰੀਅਰ ਮਿਨਿਸਟਰ ਆ ਕਾਬੇਲੋ, ਡਿਫੈਂਸ ਮਿਨਿਸਟਰ ਪੈਡਰੀਨੋ, ਕੀ ਉਹ ਅਮਰੀਕਾ ਦੇ ਇਹਨਾਂ ਕਦਮਾਂ ਨੂੰ ਅੱਗੇ ਵਧਣ ਦੇਣਗੇ? ਹਾਂਜੀ ਹਾਂਜੀ, ਇਹ ਤੁਹਾਡਾ ਕਾਫੀ ਅਹਿਮ ਸਵਾਲ ਹੈ, ਕਿਉਂਕਿ ਜਦੋਂ ਅਮਰੀਕਾ 6 ਮਹੀਨੇ ਪਹਿਲਾਂ ਇਹਦੇ ਬਾਰੇ ਚੱਲਣ ਲੱਗਿਆ ਨਾ, ਸੋ ਉਹਦੇ ਚੋਂ ਆਇਆ ਵੀ ਜੇ ਮਾਦੂਰੋ ਨੂੰ ਅਸੀਂ ਗੱਦੀ ਤੋਂ ਲਾ ਦਿੰਦੇ ਹੈਗੇ ਤਾਂ ਨੈਕਸਟ ਕੌਣ ਹੈਗਾ, ਅਗਲਾ ਕੌਣ? ਹਾਂ, ਵੀ ਉਹ ਉੱਥੇ ਸੈਟਲ ਡਾਊਨ ਕਿਹਨੂੰ ਕਰਨਾ ਹੈਗਾ। ਸੋ ਸੈਟਲ ਡਾਊਨ ਕਰਨ ਬਾਰੇ ਇਹਨਾਂ ਦੋਹਾਂ ਪ੍ਰਮੁੱਖ ਸ਼ਖਸੀਅਤਾਂ ਦੇ ਨਾਂ ਆਏ। ਸੋ ਜਿਹੜੇ ਗ੍ਰਹਿ ਮੰਤਰੀ ਹੈਗੇ ਆ ਡਿਓਸਡਾਡੋ ਕਾਬੇਲੋ, ਤੇ ਡਿਫੈਂਸ ਮਿਨਿਸਟਰ ਆ ਵਲਾਦੀਮੀਰ ਪੈਡਰੀਨੋ, ਹਨਾ। ਸੋ ਇਹਨਾਂ ਦੋਹਾਂ ਦੇ ਨਾਂ ਆਏ ਵੀ ਇਹ ਸਟਰੋਂਗ ਮੈਨ ਆ। ਮਾਦੂਰੋ ਤੋਂ ਬਾਅਦ ਜੇ ਸਭ ਤੋਂ ਸਟਰੋਂਗ ਮੈਨ ਹੈਗੇ ਆ ਇਹ ਦੋਨੋਂ ਜਣੇ ਆ, ਕਿਉਂਕਿ ਇੱਕ ਦੇ ਕਬਜ਼ੇ ਵਿੱਚ ਪੁਲਿਸ ਹੈ, ਦੂਜੇ ਦੇ ਕਬਜ਼ੇ ਵਿੱਚ ਜਿਹੜੀ ਹੈਗੀ ਆ ਫੌਜ ਹੈਗੀ ਆ। ਸੋ ਜੇ ਇਹ ਗੜਬੜੀ ਕਰਦੇ, ਕਿਉਂਕਿ ਅਮਰੀਕਾ ਨੂੰ ਲੱਗਿਆ ਵੀ ਉੱਥੇ ਅਮਰੀਕਨ ਟਾਈਪ ਆਫ ਲਾਅ ਐਂਡ ਆਰਡਰ ਕ੍ਰੀਏਟ ਕਰਨ ਲਈ ਇਹਨਾਂ ਚੋਂ ਕਿਸੇ ਇੱਕ ਬੰਦੇ ਨੂੰ ਜਿਹੜਾ ਹੈਗਾ ਉਹ ਬਣਾਇਆ ਜਾਣਾ ਚਾਹੀਦਾ ਹੈਗਾ। ਪਰ ਇਹ ਹੈਗੇ ਆ ਵੀ ਇਹ ਡਿਫਾਈਂਟ ਰਹੇ ਵੀ ਅਸੀਂ ਤੁਹਾਡੇ ਨਾਲ ਲੜਾਂਗੇ ਜਾਂ ਅਸੀਂ ਤੁਹਾਡੀ ਇਸ ਗੱਲਾਂ ਨੂੰ ਨਹੀਂ ਮੰਨਦੇ। ਇਹਨਾਂ ਦੇ ਡਿਫਾਈਂਸ ਕਰਕੇ ਜਿਹੜਾ ਹੈਗਾ ਫਿਰ ਆਇਆ ਵੀ ਜਿਹੜੇ ਦੂਸਰੇ ਉਹ ਵਿਰੋਧੀ ਧਿਰ ਦੇ ਨੇਤਾ ਹੈਗੇ ਬੀਬੀ ਜੀ ਮਾਰੀਆ ਕਰੀਨਾ ਮੈਚੇਡੋ। ਸੋ ਕਿਉਂਕਿ ਉਹ ਲਗਾਤਾਰ ਉਹਨਾਂ ਨੂੰ ਪੀਸ ਪ੍ਰਾਈਜ਼ ਵੀ ਮਿਲਿਆ, ਨੋਬਲ ਪੀਸ ਪ੍ਰਾਈਜ਼ ਮਿਲਿਆ, ਉਹ ਲਗਾਤਾਰ ਇਹਨਾਂ ਦੇ ਸੰਪਰਕ ਵਿੱਚ ਚੱਲ ਰਹੀ ਸੀਗੀ। ਹਾਂ, ਮੇਰੇ ਖਿਆਲ ਪਿਛਲੇ ਸਾਲ ਹੀ ਚੋਣਾਂ ਹੋਈਆਂ ਸੀ ਉਸ ਵੇਲੇ, 24 ਜਾਂ 23 ਚ ਜਾਂ ਸ਼ਾਇਦ ਚੋਣਾਂ ਹੋਈਆਂ 23 ਦੇ ਵਿੱਚ, ਹਾਂਜੀ ਸ਼ਾਇਦ। ਹਾਂਜੀ ਹਾਂ, ਉਦੋਂ ਚੋਣਾਂ ਹੋਈਆਂ ਸੀ। ਉਦੋਂ ਇਹ ਬੀਬੀ ਜੀ ਕਾਫੀ ਨੇੜੇ, ਜਿੱਦਾਂ ਕਾਫੀ ਨੇੜਲਾ ਕੰਟੈਸਟ ਸੀਗਾ। ਸੋ ਬਹੁਤ ਵੱਡੀ ਗਿਣਤੀ ਵਿੱਚ ਉਹਨਾਂ ਦੇ ਹੱਕ ਵਿੱਚ ਆ ਜਿਹੜੇ ਲੋਕ ਆਏ ਸੀਗੇ। ਪਰ ਫਿਰ ਤੁਸੀਂ ਦੇਖੋ ਵੀ ਹੁਣ ਜਿਹੜੀ ਡੈਲਸੀ ਰੋਡਰਿਗਸ ਦੀ ਆਈ ਹੈਗੀ ਆ, ਹੁਣ ਜਿਹੜੇ ਉਹ ਦੋ ਵਿਅਕਤੀ ਆ, ਡੈਲਸੀ ਰੋਡਰਿਗਸ ਵਾਈਸ ਪ੍ਰੈਜ਼ੀਡੈਂਟ ਟੂ ਮਾਦੂਰੋ ਸੀਗੀ, ਹਨਾ, ਵੀ ਉਹਦੇ ਨਾਂ ਤੇ ਜਿਹੜਾ ਹੈਗਾ ਗੁਣਾ ਪਿਆ। ਹੁਣ ਇਹ ਟੈਕਨੀਕਲੀ ਉਹਨਾਂ ਨੇ ਜਿਹੜਾ ਹੈਗਾ ਕਾਫੀ ਸੰਭਲ ਕੇ ਕਦਮ ਲਿਆ। ਉਹਨਾਂ ਨੂੰ ਹਲੇ ਵੀ ਲੱਗਦਾ ਹੈਗਾ ਅਮਰੀਕਨ ਨੂੰ ਵੀ ਜਿਹੜੇ ਡਿਫੈਂਸ ਮਿਨਿਸਟਰ ਤੇ ਹੋਮ ਮਿਨਿਸਟਰ ਹੈਗੇ ਆ ਉਹ ਸਾਡੇ ਲਈ ਪ੍ਰੋਬਲਮ ਕ੍ਰੀਏਟ ਕਰ ਸਕਦੇ ਹੈਗੇ ਆ। ਹੁਣ ਹਾਲ ਦੀ ਘੜੀ ਅੱਜ ਤੱਕ ਤਾਂ ਕੋਈ ਹਾਲੀਆਂ ਖਬਰਾਂ ਨਹੀਂ ਹੈਗੀਆਂ, ਪਰ ਉਹ ਦੋਨੋਂ ਵਿਅਕਤੀ ਕੀ ਕੰਸਪਾਇਰ ਕਰ ਰਹੇ ਹੈਗੇ ਆ, ਕਿਉਂਕਿ ਦੋਹਾਂ ਨੇ ਹੀ ਰਸ਼ੀਆ ਤੇ ਚਾਈਨਾ ਨੂੰ ਅਪੀਲ ਕਰੀ ਹੈਗੀ ਆ ਵੀ ਸਾਡੇ ਤੁਸੀਂ ਜਿਹੜਾ ਹੈਗਾ ਰੈਸਕਿਊ ਤੇ ਆਓ, ਵੀ ਸਾਡੀ ਸਹਾਇਤਾ ਜਿਹੜੀ ਹੈਗੀ ਆ ਕਰੋ। ਹੁਣ ਬੀਬੀ ਜੀ ਆ ਜਿਹੜੇ ਡੈਲਸੀ ਰੋਡਰਿਗਸ, ਜਿਨ੍ਹਾਂ ਨੂੰ ਬਣਾ ਦਿੱਤਾ ਗਿਆ ਹੋਇਆ ਕਾਰਜਕਾਰੀ ਰਾਸ਼ਟਰਪਤੀ, ਉਹ ਹੁਣ ਕਿੰਨਾ ਕੁ ਅਮਰੀਕਨ ਐਡਮਿਨਿਸਟ੍ਰੇਸ਼ਨ ਨਾਲ ਚੱਲਦੇ ਆਇਆ ਉਹ ਪੂਰੀ ਤਰ੍ਹਾਂ ਚੱਲਣਗੇ, ਜਾਂ ਫਿਰ ਹੈਗਾ ਵੀ ਉਹ, ਕਿਉਂਕਿ ਉਹਨਾਂ ਦੀਆਂ ਵੀ ਲੀਨਿੰਗਸ ਆ ਜਿਹੜੀਆਂ ਰਸ਼ੀਆ ਤੇ ਚਾਈਨਾ ਨਾਲ ਜਿਹੜੀਆਂ ਰਹੀਆਂ ਨੇ, ਕਿਉਂਕਿ ਉਹ ਮਾਦੂਰੋ ਦੇ ਹੀ ਵਾਈਸ ਪ੍ਰੈਜ਼ੀਡੈਂਟ ਸੀਗੇ। ਸੋ ਇਹ ਕਾਫੀ ਕੰਪਲੀਕੇਟਡ ਵੈਬ ਹੈਗੀ ਆ, ਇਹਨੂੰ ਤੋੜਨਾ, ਖਾਸ ਕਰਕੇ ਇੰਟੀਰੀਅਰ ਮਿਨਿਸਟਰ ਤੇ ਜਿਹੜਾ ਡਿਫੈਂਸ ਮਿਨਿਸਟਰ ਆ ਉਹਨੂੰ ਤੋੜਨਾ। ਉਹ ਜਿਸ ਤਰ੍ਹਾਂ ਹਾਰਡ ਕਰੈਕਿੰਗ ਆਏ ਹੈਗੇ ਆ, ਰਸ਼ੀਆ ਦਾ ਉਹਨਾਂ ਤੇ ਬਹੁਤ ਵੱਡਾ ਪ੍ਰਭਾਵ ਆ ਦੋਵਾਂ ਤੇ ਹੀ, ਹਨਾ। ਸੋ ਰਸ਼ੀਆ ਉਹਨਾਂ ਨੂੰ ਲਗਾਤਾਰ ਚਲਾਉਂਦਾ ਰਿਹਾ ਹੈਗਾ, ਰਸ਼ੀਆ ਦੇ ਹੁਕਮਾਂ ਤੇ ਹੀ ਜਿਹੜਾ ਹੈਗਾ ਉਹ ਸਾਰਾ ਕੁਝ ਆ ਉਹ ਕਰਦੇ ਰਹੇ ਹੈਗੇ ਆ। ਹੁਣ ਬੀਬੀ ਜੀ ਕੀ ਉਹਨਾਂ ਨੂੰ ਜਿਹੜੇ ਡੈਲਸੀ ਰੋਡਰਿਗਸ ਆ ਜਿਨ੍ਹਾਂ ਨੂੰ ਕਾਰਜਕਾਰੀ ਬਣਾਇਆ ਆਇਆ, ਉਹ ਇਹਨਾਂ ਦੋਹਾਂ ਨੂੰ ਕੰਟੇਨ ਕਰ ਸਕਦੇ ਆ, ਜਾਂ ਪਾਵਰ ਵਿਦਨ ਪਾਵਰ ਆ ਜਿਹੜੀ ਰਾਈਵੈਲਰੀ ਆ ਉਹ ਸ਼ੁਰੂ ਹੋ ਜਾਏਗੀ ਵੀ ਇਹ ਦੋਨੋਂ ਆ ਜਿਹੜੇ ਇੱਕ ਗਰੁੱਪ ਬਣਾ ਕੇ ਜਿਹੜਾ ਹੈਗਾ ਉਹ ਉਹਨਾਂ ਦੇ ਨਾਲ ਖੜਕੇ ਦੜਕੇ ਚ ਆ ਜਾਣਗੇ। ਸੋ ਅਮਰੀਕਨ ਪ੍ਰਸ਼ਾਸਨ ਇਹ ਦੇਖ ਰਿਹਾ, ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਕਿਤੇ, ਕਿਉਂਕਿ ਉੱਥੇ ਕ੍ਰਿਮੀਨਲ ਪੋਲੀਟੀਸ਼ੀਅਨਸ ਵੀ ਹੈਗੇ ਆ, ਦੂਜਾ ਗੈਂਗਸਟਰਸ ਵੀ ਹੈਗੇ ਆ।
ਸੋ ਤੀਸਰਾ ਹੈਗਾ ਵੀ ਇਹ ਦੋਨੋਂ ਜਣੇ ਆ ਜਿਹੜੇ, ਇਹਨਾਂ ਦੀ ਜਿਹੜੀ ਪਾਵਰ ਆ ਜਿਹੜੀ ਉਹ ਬਹੁਤ ਜ਼ਿਆਦਾ ਆ ਦੇਸ਼ ਦੇ ਵਿੱਚ। ਸੋ ਹਾਲੇ ਉਹ ਪੀਸਿਸ ਨੂੰ ਚੁਣ ਰਿਹਾ ਹੈਗਾ ਜਿਹੜਾ ਅਮਰੀਕਨ ਐਡਮਿਨਿਸਟ੍ਰੇਸ਼ਨ ਹੈਗਾ, ਠੀਕ ਹੈ। ਉਹ ਜਿਹੜੇ ਟੁਕੜੇ ਹੋਏ ਹੋਏ ਆ ਕਾਗਜ਼ਾਂ ਦੇ, ਉਹਨਾਂ ਨੂੰ ਚੁਣ ਕੇ ਇੱਕ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲੇ ਫੇਲਿਅਰ ਵੀ ਆ ਸਕਦਾ ਹੈਗਾ। ਜਿਹੜੇ ਡੈਲਸੀ ਰੋਡਰਿਗਸ ਆ, ਉਹ ਇਹ ਕਲੀਅਰ ਨਹੀਂ ਹੈਗਾ ਵੀ ਅਮਰੀਕਾ ਨਾਲ ਅਲਾਈ ਕਰਨਗੇ, ਉਹ ਦੂਜੇ ਪਾਸੇ ਵੀ ਜਾ ਸਕਦੇ ਆ। ਪਰ ਹੁਣ ਤੁਸੀਂ ਇਹ ਦੇਖੋ ਵੀ ਜਿਹੜਾ ਅਮਰੀਕਨ ਜਿਹੜੀ ਮਾਈਟ ਹੈਗੀ ਆ, ਜੇ ਉਹ ਇੱਕ ਰਾਸ਼ਟਰਪਤੀ ਨੂੰ ਕੈਪਚਰ ਕਰਕੇ ਲਿਜਾ ਸਕਦੇ ਆ, ਤਾਂ ਡੈਲਸੀ ਰੋਡਰਿਗਸ ਨੂੰ ਵੀ ਡਿਪਲੋਮੈਟਿਕਲੀ ਥੋੜਾ ਸ਼ਾਂਤ ਕਰਕੇ ਮੁਲਕ ਨੂੰ ਚਲਾਉਣ ਦੇ ਕਾਬਲ ਕਰ ਸਕਦੇ ਹੈਗੇ ਆ। ਪਰ ਡਿਫੈਂਸ ਮਿਨਿਸਟਰ ਤੇ ਜਿਹੜਾ ਇੰਟੀਰੀਅਰ ਮਿਨਿਸਟਰ ਆ, ਉਹ ਲਗਾਤਾਰ ਹਾਲੇ ਤੱਕ ਆ ਜਿਹੜੇ ਖਤਰਾ ਬਣੇ ਹੋਏ ਆ, ਔਰ ਬਣੇ ਰਹਿ ਸਕਦੇ ਆ ਜੇ ਉਹਨਾਂ ਨੂੰ ਵੀ ਪਾਸੇ ਕਰਕੇ ਉਹਨਾਂ ਦੀ ਜਗ੍ਹਾ ਨਵਾਂ ਡਿਫੈਂਸ ਮਿਨਿਸਟਰ ਨਾ ਲਾਇਆ ਗਿਆ ਤਾਂ। ਜੀ ਬਿਲਕੁਲ ਹਰਜੋਤ ਸਿੰਘ, ਅਵਤਾਰ ਸਿੰਘ ਜੀ, ਇਹ ਬਿਲਕੁਲ ਸਹੀ ਗੱਲ ਆ ਤੁਹਾਡੀ। ਵਾਸ਼ਿੰਗਟਨ ਨੇ ਆਲਰੇਡੀ ਚੇਤਾਵਨੀ ਘੱਲ ਦਿੱਤੀ ਆ। ਜਿਹੜਾ ਇੰਟੀਰੀਅਰ ਮਿਨਿਸਟਰ ਆ ਕਬੈਲੋ, ਤੇ ਜਿਹੜਾ ਡਿਫੈਂਸ ਮਿਨਿਸਟਰ ਆ ਪਦਰੀਨੋ ਲੋਪੇਜ਼, ਉਸ ਨੂੰ ਵੀ ਇਹ ਕਾਰਵਾਈ ਇਦਾਂ ਦੀ ਤੁਹਾਡੇ ਉਲਟ ਵੀ ਹੋ ਸਕਦੀ ਹੈ। ਸੋ ਦੋ ਫੈਕਸ਼ਨਸ ਉੱਥੇ ਆਪਾਂ ਨੂੰ ਦੇਖਣ ਨੂੰ 100% ਮਿਲ ਸਕਦੇ ਆ। ਇਸ ਰੇਡ ਦਾ, ਇਸ ਆਪਰੇਸ਼ਨ ਦਾ ਫਾਇਦਾ ਹੁੰਦਾ, ਨੁਕਸਾਨ ਹੁੰਦਾ ਆ, ਇਹ ਤਾਂ ਆਉਣ ਵਾਲਾ ਸਮਾਂ ਆ, ਉਹ ਸਮੇਂ ਦੇ ਗਰਭ 'ਚ ਆ, ਉਹ ਪਤਾ ਲੱਗੂਗਾ। ਪਰ ਹਾਲ ਦੀ ਘੜੀ ਉੱਥੇ ਕਾਫੀ ਹਫੜਾ ਦਫੜੀ ਤੇ ਹਲਚਲ ਉਹ ਪੂਰੀ ਜਿਹੜੀ ਉਹ ਮਚੀ ਹੋਈ ਆ। ਡੈਲਸੀ ਰੋਡਰੀਗਜ਼ ਦੀ ਥਾਂ ਦੇ ਉੱਤੇ, ਜਿੱਦਾਂ ਤੁਸੀਂ ਦੱਸਿਆ ਵੀ ਉਸ ਨੂੰ ਮੁਖੀ ਬਣਾਇਆ ਗਿਆ, ਮਚਾਡੋ ਦੀ ਥਾਂ ਤੇ ਨੋਬਲ ਪ੍ਰਾਈਜ਼ ਜੇਤੂ ਆਪੋਜੀਸ਼ਨ ਦੀ ਲੀਡਰ, ਉਹਦੀ ਥਾਂ ਦੇ ਉੱਤੇ ਮਡੂਰੋ ਦੀ ਹੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਆ, ਉਸ ਦੇ ਉੱਤੇ ਜਿੱਦਾਂ ਤੁਸੀਂ ਕਿਹਾ ਵੀ ਗੁਣੀਆਂ ਜਿਹੜਾ ਇਹ ਹੁਣ ਸੁੱਟਿਆ ਜਿਹੜਾ ਉਹ ਗਿਆ ਆ। ਮਚਾਡੋ ਬਾਰੇ ਤਾਂ ਅਮਰੀਕਾ ਤੋਂ ਇਹ ਜਿਹੜੇ ਬਿਆਨ ਆਏ ਵੀ ਇਹ ਵੈਨੇਜ਼ੁਏਲਾ ਨੂੰ ਲੀਡ ਕਰਨ ਦੇ ਕਾਬਲ ਨਹੀਂ। ਉਹ ਕਹਿੰਦੀ ਵੀ ਨਹੀਂ, ਮੈਂ ਆਪਣੇ ਵਿਰੋਧੀ ਧਿਰ ਦੇ ਨਾਲ ਮਿਲ ਕੇ ਲੀਡ ਕਰ ਸਕਦੀ ਹਾਂ। ਸੋ ਇਹ ਕਿਵੇਂ ਜਿਹੜਾ ਇਸ ਨੂੰ ਸਾਰਿਆਂ ਨੂੰ ਜਿਹੜਾ ਉਹ ਦੇਖਿਆ ਜਿਹੜਾ ਉਹ ਜਾ ਰਿਹਾ, ਡੈਲਸੀ ਰੋਡਰੀਗਜ਼ ਦੇ ਉੱਤੇ ਹੀ ਕਿਉਂ ਭਰੋਸਾ ਇੰਨਾ ਜ਼ਿਆਦਾ ਅਮਰੀਕਾ ਦਾ ਪ੍ਰਸ਼ਾਸਨ ਕਹਿ ਲਓ ਵੀ, ਜਾਂ CIA ਜਿਹੜੀਆਂ ਫੋਰਸਿਸ ਆ, ਕਿਉਂ ਇਹ ਉਹਦੇ ਤੇ ਭਰੋਸਾ ਕਰ ਰਹੀਆਂ? ਹਾਂਜੀ, ਮਚਾਡੋ ਬਾਰੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਨੇ ਆ ਪਿਛਲੇ 2 ਮਹੀਨਿਆਂ ਵਿੱਚ ਜਿਹੜਾ ਸਰਵੇ ਕਰਿਆ ਹੈਗਾ, ਉਹਦੇ ਬਾਰੇ ਮਚਾਡੋ ਬਾਰੇ ਇਹ ਆਇਆ ਵੀ ਇਹ ਗੱਲਾਂ ਜ਼ਿਆਦਾ ਕਰਦੀ ਹੈਗੀ ਆ, ਪਰ ਇਹਦਾ ਵਰਕ ਆ ਜਿਹੜਾ ਉਹ ਜ਼ਮੀਨੀ ਵਰਕ ਆ ਜਿਹੜਾ ਘੱਟ ਹੈਗਾ। ਵੀ ਇਹ ਨਾਅਰੇਬਾਜ਼ ਹੈਗੀ ਆ, ਹਾਂ ਲਾਮਬੰਦੀ ਕਰ ਲੈਂਦੀ ਹੈਗੀ ਆ ਇੱਕ ਖਾਸ ਹੱਦ ਤੱਕ, ਪਰ ਡਿਪਲੋਮੈਟਿਕਲੀ ਇੱਕ ਮੁਲਕ ਨੂੰ ਚਲਾਉਣ ਦੀ ਉਹ ਕਾਬਲੀਅਤ ਨਹੀਂ ਰੱਖਦੀ। ਹਾਲਾਂਕਿ ਲਗਾਤਾਰ ਜਿਹੜਾ ਪੀਸ ਪ੍ਰਾਈਜ਼, ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ, ਉਹ ਵੀ ਮਾਰਕੋ ਰੂਬੀਓ ਦੀ ਜਿਸ ਤਰ੍ਹਾਂ ਜਾਂ ਅਮਰੀਕਨ ਜਿਹੜੀ ਪ੍ਰਸ਼ਾਸਨ ਆ, ਉਹਦੀ ਸਹਿਮਤੀ ਨਾਲ ਹੀ ਜਿਹੜਾ ਹੈਗਾ ਮਿਲਿਆ ਹੈਗਾ। ਉਹ ਲਗਾਤਾਰ ਇਹਨੂੰ ਪ੍ਰਮੋਟ ਕਰਦੇ ਉਹ ਰਹੇ ਹੈਗੇ, ਸਾਰਾ ਇਕਨੋਮਿਕਲੀ, ਪੋਲੀਟੀਕਲੀ ਐਂਡ ਡਿਪਲੋਮੈਟਿਕਲੀ। ਪਰ ਅੰਤ ਵਿੱਚ ਆ ਕੇ ਜਦੋਂ ਮਾਦੂਰੋ ਨੂੰ ਅਗਵਾ ਕਰ ਲਿਆ ਗਿਆ, ਉਹ ਤੋਂ ਬਾਅਦ ਜਿਹੜੀਆਂ ਜੋ 1-2 ਸਪੈਸ਼ਲ ਮੀਟਿੰਗਸ ਹੋਈਆਂ, ਉਹਦੇ ਵਿੱਚ ਐਨਾਲਿਸਿਸ ਇਹ ਆਇਆ ਵੀ ਜਿਹੜੇ ਮਚਾਡੋ ਆ, ਬੀਬੀ ਮਾਰੀਆ ਕਰੀਨਾ ਮਚਾਡੋ, ਇਹ ਜਿਸ ਤਰ੍ਹਾਂ ਇੱਕ ਵਧੀਆ ਬੁਲਾਰੇ ਔਰ ਇੱਕ ਸਿਧਾਂਤਕਾਰ ਜੇ ਤਾਂ ਹੈਗੇ ਆ, ਪਰ ਇੱਕ ਪੋਲੀਟੀਕਲ ਲੀਡਰ ਵਾਲੀ ਸਟਰੋਂਗ ਵਿਲ ਆ ਜਿਹੜੀ ਲੋਕਾਂ ਨੂੰ ਡੋਮੀਨੇਟ ਕਰਨ ਦੀ ਜਾਂ ਲੋਕਾਂ ਦੇ ਉੱਤੇ ਰਾਜ ਕਰਨ ਦੀ, ਉਹ ਨਹੀਂ ਹੈਗੀ। ਡੈਲਸੀ ਰੋਡਰਿਗਸ ਵਿੱਚ ਜਿਹੜੀ ਉਹਦੇ ਨਾਲੋਂ ਵੱਧ ਕੈਪੇਬਿਲਿਟੀ ਆ ਇਹ ਹੈਗੀ ਆ। ਇਸੇ ਕਰਕੇ ਡੈਲਸੀ ਰੋਡਰਿਗਸ ਦੇ ਨਾਂ ਤੇ ਲਾਸਟ ਵਿੱਚ ਆ ਕੇ, ਹਾਲਾਂਕਿ ਡਿਫਾਈ ਕਰਿਆ ਜਾ ਸਕਦਾ ਸੀ ਕਿਉਂਕਿ ਉਹ ਮਾਦੂਰੋ ਦੀ ਵਾਈਸ ਪ੍ਰੈਜ਼ੀਡੈਂਟ ਰਹੀ ਹੈਗੀ ਆ, ਉਹਦੇ ਚਾਈਨਾ ਤੇ ਰਸ਼ੀਆ ਨਾਲ ਉਨੇ ਹੀ ਗੂੜੇ ਸਬੰਧ ਆ ਜਿੰਨੇ ਮਾਦੂਰੋ ਦੇ ਸੀਗੇ, ਹਨਾ। ਪਰ ਫਿਰ ਵੀ ਉਹਨਾਂ ਨੇ ਵਿਸ਼ਵਾਸ ਕਰਿਆ, ਉਹ ਇਸੇ ਕਰਕੇ ਕਰਿਆ ਹੈਗਾ ਵੀ ਤਾਂ ਕਿ ਡਿਫੈਂਸ ਮਿਨਿਸਟਰ ਤੇ ਇੰਟੀਰੀਅਰ ਮਿਨਿਸਟਰ ਆ ਜਿਹੜੇ, ਉਹਨਾਂ ਨੂੰ ਡੈਲਸੀ ਰੋਡਰਿਗਸ ਦੇ ਰਾਹੀਂ ਕਾਬੂ ਰੱਖਿਆ ਜਾ ਸਕੇ। ਵਰਨਾ ਜੇ ਕੋਈ ਥਰਡ ਪਾਰਟੀ ਜਾਂ ਵਿਰੋਧੀ ਧਿਰ ਦੀ ਨੇਤਾ ਲੈ ਆਂਦੀ, ਤਾਂ ਹੁਣ ਨੂੰ ਜਿਹੜਾ ਹੈਗਾ ਉਹਨਾਂ ਨੇ ਫੌਜ ਤੇ ਮਿਲਟਰੀ ਰਾਹੀਂ ਉੱਥੇ ਜਿਹੜਾ ਹੈਗਾ ਦੰਗੇ ਜਾਂ ਜਿਹੜਾ ਅਨਰੈਸਟ ਆ ਉਹ ਫੈਲਾ ਦੇਣਾ ਸੀਗਾ। ਹਾਲੇ ਜੇ ਹੁਣ ਤੱਕ ਵੀ ਆਹ 2 ਦਿਨਾਂ ਬਾਅਦ ਵੀ ਜੇ ਅਨਰੈਸਟ ਦੀ ਖਬਰ ਨਹੀਂ ਆਈ, ਸੋ ਡੈਲਸੀ ਨੇ ਇਹਨਾਂ ਦੋਹਾਂ ਨੂੰ ਕਿਸ ਤਰ੍ਹਾਂ ਕਾਬੂ ਕਰਿਆ ਜਾਂ ਕਿਸ ਕਿਸਮ ਦੀਆਂ ਮੀਟਿੰਗਸ ਜਾਂ ਕਿਸ ਕਿਸਮ ਦੇ ਵਾਅਦੇ ਇਹਨਾਂ ਨਾਲ ਹੋਏ ਆ, ਉਹ ਜਿਹੜਾ ਬਿਹਾਈਂਡ ਦੀ ਸੀਨ ਆ, ਉਹ 1 ਹਫ਼ਤੇ ਤੱਕ ਆ ਜਿਹੜਾ ਸਾਰਾ ਅਨਫੋਲਡ ਹੋਏਗਾ। ਇਹ ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਵੀ ਸਾਊਥ ਅਮਰੀਕਨ ਮੁਲਕ ਕੀ ਹੁਣ ਚੀਨ ਤੋਂ ਪਾਸਾ ਵੱਟਣਗੇ, ਆਪਣੀ ਸੁਰੱਖਿਆ ਲਈ ਕਿਸੇ ਹੋਰ ਦੇ ਨਾਲ ਜਾ ਕੇ ਜਿਹੜਾ ਇਹ ਜੁੜਨਗੇ? ਸਾਊਥ ਅਮਰੀਕਾ ਦੇ ਮੁਲਕਾਂ ਦੇ ਲਈ ਕੀ ਹੈ ਇਸ ਪੂਰੀ ਰਣਨੀਤੀ ਦੇ, ਇਸ ਪੂਰੇ ਘਟਨਾਕ੍ਰਮ ਦੇ ਵਿੱਚ? ਹਾਂਜੀ, ਇਹ ਦੋਵੇਂ ਤਰ੍ਹਾਂ ਦਾ ਜਿਹੜਾ ਹੈਗਾ ਨਾ, ਇਹ ਆ ਰਿਹਾ ਹੈਗਾ ਜਿਹੜਾ ਇੰਟਰਨੈਸ਼ਨਲ ਪੋਲਾਈਟੀ 'ਚ। ਇੱਕ ਤਾਂ ਧਿਰ ਇਹ ਕਹਿ ਰਹੀ ਹੈਗੀ ਆ ਵੀ ਉਹ ਹੋ ਸਕਦਾ ਵੀ ਉਹ ਅਮਰੀਕਾ ਨਾਲ ਜੁੜਨ,
ਪਰ ਇੱਕ ਦੂਜੀ ਧਿਰ ਆ ਜਿਹੜੀ ਫ੍ਰੀ ਐਨਾਲਿਸਿਸ ਕਰਦੀ ਹੈਗੀ ਆ, ਫ੍ਰੀ ਐਂਡ ਫੇਅਰ ਕਰਦੀ ਹੈਗੀ, ਉਹਨਾਂ ਦਾ ਇਹ ਵੀ ਕਹਿਣਾ ਹੈਗਾ ਵੀ ਇਸ ਡਰ ਚੋਂ ਵੀ ਅਮਰੀਕਾ ਸਾਡੇ ਖਿਲਾਫ ਕਾਰਵਾਈ ਕਰ ਸਕਦਾ, ਇਹ ਸਾਊਥ ਅਮਰੀਕਾ ਦੇ ਮੁਲਕ ਸਗੋਂ ਚੀਨ ਔਰ ਰਸ਼ੀਆ ਦੇ ਨੇੜੇ ਜਾ ਸਕਦੇ ਆ ਉਹ ਆਪਣੀ ਸੇਫਟੀ ਐਂਡ ਸਿਕਿਉਰਿਟੀ ਲਈ। ਉਹਨਾਂ ਨੇ ਉਹ ਕਹਿੰਦੇ ਵੀ ਅਮਰੀਕਾ ਨੇ ਇਹ ਹਮਲਾ ਕਰਕੇ, ਕੁਝ ਐਨਾਲਿਸਟ ਕਹਿੰਦੇ ਆ, ਚੀਨ ਨੂੰ ਉਹਨਾਂ ਮੁਲਕਾਂ ਵਿੱਚ ਆਪਣੇ ਪੈਰ ਮਜ਼ਬੂਤ ਕਰਨ ਦਾ ਰਾਹ ਖੋਲ ਦਿੱਤਾ ਹੈ। ਕੁਝ ਡਿਫੈਂਸ ਐਨਾਲਿਸਟ ਆ ਉਹ ਇਹ ਕਹਿ ਰਹੇ ਹੈਗੇ ਹਨਾ ਵੀ ਚੀਨ ਨੂੰ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਬਣਿਆ ਬਣਾਇਆ ਹੀ ਸਾਰਾ ਕੁਝ ਆ ਮਿਲ ਰਿਹਾ ਹੈ ਅਮਰੀਕਾ ਨੂੰ, ਉਹ ਇਸ ਨੂੰ ਅਮਰੀਕਾ ਦੀ ਗਲਤੀ ਮੰਨ ਰਹੇ ਹੈਗੇ ਆ। ਜਿਹੜੇ ਬਹੁਤ ਸਾਰੇ ਵੈਸਟਰਨ ਐਂਡ ਈਵਨ ਕੁਝ ਚਾਈਨੀਜ਼ ਐਕਸਪਰਟਸ ਵੀ ਜਿਹੜੇ ਹੈਗੇ ਆ ਉਹ ਆਏ ਹੈਗੇ ਆ ਵੀ ਅਮਰੀਕਾ ਨੇ ਚਾਈਨਾ ਨੂੰ, ਚਲੋ ਰਸ਼ੀਆ ਤਾਂ ਇੱਕ ਤਰ੍ਹਾਂ ਨਾਲ ਡਿਪਲੋਮੈਟਿਕਲੀ ਕਮਜ਼ੋਰ ਹੈਗਾ ਉਹ, ਪਰ ਚਾਈਨਾ ਦੀ ਜਿਹੜੀ ਡਿਪਲੋਮੇਸੀ ਐਂਡ ਇਕਨੋਮੀ ਹੈਗੀ ਆ ਉਹਦੇ ਆਧਾਰ ਤੇ ਉਹ ਕਹਿੰਦੇ ਵੀ ਚਾਈਨਾ ਨੂੰ ਰਾਹ ਹੈ ਜਿਹੜਾ ਖੁੱਲ ਸਕਦਾ। ਹੁਣ ਇਸ ਰੇਡ ਤੋਂ ਬਾਅਦ ਜਿਹੜੀ ਸਾਰੀ ਸਥਿਤੀ, ਕਿਉਂਕਿ ਰੀਡਿਫਾਈਨ ਹੋਣਾ ਇਸ ਰੇਡ ਤੋਂ ਬਾਅਦ ਸਾਊਥ ਅਮਰੀਕਾ ਦੀ ਪੋਲਿਟਿਕਸ ਤੇ ਜਿਹੜੀ ਡਿਪਲੋਮੇਸੀ ਹੈ ਉਹ ਰੀਡਿਫਾਈਨ ਹੋਣੀ ਆ। ਉਸ ਰੀਡੈਫੀਨੇਸ਼ਨ ਤੋਂ ਹੀ ਸਾਨੂੰ ਪਤਾ ਲੱਗੇਗਾ ਵੀ ਕਿੰਨੇ ਮੁਲਕ ਆ ਜਿਹੜੇ ਚਾਈਨਾ ਵੱਲ ਵੱਧ ਸੁਰੱਖਿਆ ਲਈ ਜਿਹੜੇ ਚਲੇ ਗਏ ਨੇ, ਜਾਂ ਕਿੰਨੇ ਮੁਲਕ ਆ ਜਿਹੜੇ ਅਮਰੀਕਾ ਵੱਲ ਆਪਣੀ ਸੁਰੱਖਿਆ ਲਈ ਆ ਗਏ ਹੋਏ ਨੇ। ਸੋ ਇਹਨੇ ਜਿਹੜਾ ਹੈਗਾ ਬੈਲੈਂਸ ਆਫ ਪ੍ਰੋਬੇਬਿਲਿਟੀ ਹੁਣ ਦੋਹਾਂ ਦੇ ਹੱਕ ਵਿੱਚ ਹੀ ਕਰ ਦਿੱਤਾ ਹੋਇਆ, ਅਮਰੀਕਾ ਦੇ ਹੱਕ ਵਿੱਚ ਵੀ ਤੇ ਚਾਈਨਾ ਦੇ ਹੱਕ ਵਿੱਚ ਵੀ। ਹੁਣ ਦੂਸਰੀ ਇਹ ਹੋਏਗੀ ਵੀ ਕੋਈ ਕਿੰਨਾ ਸ਼ਰਿਊਡ ਕਿੰਨਾ, ਕੋਈ ਕਲੈਵਰ ਕਿੰਨਾ ਤੇ ਡਿਪਲੋਮੈਟਿਕਲੀ ਕੈਪੇਬਲ ਕਿੰਨਾ। ਇਹ ਚਾਈਨਾ ਤੇ ਅਮਰੀਕਾ ਲਈ ਦੋਹਾਂ ਲਈ ਜਿਹੜੇ ਹੈਗੇ ਆ ਹਾਲਾਤ ਪੈਦਾ ਹੋਇਆ ਵੀ ਕੌਣ ਆਪਣੀ ਸ਼ਰਿਊਡਨੈਸ, ਕੈਪੇਬਿਲਿਟੀ ਅਤੇ ਅਕਾਊਂਟੇਬਲ ਜਿਹੜੀ ਡਿਪਲੋਮੇਸੀ ਹੈ ਉਹਦੇ ਚੋਂ ਇਹਨਾਂ ਮੁਲਕਾਂ ਨੂੰ ਆਪਣੇ ਨਾਲ ਲਾ ਸਕਦਾ ਹੈਗਾ। ਜਦੋਂ ਇਹ ਅਟੈਕ ਹੋ ਚੁੱਕਿਆ, ਇੱਕ ਰਾਸ਼ਟਰਪਤੀ ਨੂੰ ਫੜ ਕੇ ਲਿਜਾਇਆ ਜਾ ਚੁੱਕਿਆ, ਉਸ ਤੋਂ ਬਾਅਦ ਬਾਕੀ ਦੇ ਮੁਲਕ ਆਇਆ ਦਹਿਸ਼ਤ ਵਿੱਚ ਨੇ ਜਾਂ ਉਹਨਾਂ ਨੇ ਦਹਿਸ਼ਤ ਨੂੰ ਲਾ ਦਿੱਤਾ ਹੋਇਆ ਤੇ ਉਹ ਡਟ ਕੇ ਚੀਨ ਤੇ ਰਸ਼ੀਆ ਨਾਲ ਖੜਨਗੇ। ਇਹ ਹਾਲੇ ਹੁਣ ਇਹ ਅਨਫੋਲਡ ਹੋਏਗਾ ਤੇ ਜਿਹੜੇ ਇਹਦੇ ਬਾਰੇ ਆਰਟੀਕਲਸ ਆ ਅੱਗੇ ਆਉਣ ਲੱਗਣਗੇ। ਇਹ ਇਹਨਾਂ ਮੁਲਕਾਂ ਦੇ ਵਿੱਚੋਂ ਜ਼ਿਆਦਾ ਨਜ਼ਰ ਕਿਹਨਾਂ ਤੇ ਹੋਊਗੀ, ਕਿਉਂਕਿ ਆਬਵੀਅਸਲੀ ਹਰ ਕੰਟੀਨੈਂਟ ਦੇ ਵਿੱਚ ਸਾਰੇ ਮੁਲਕ ਪ੍ਰਭਾਵੀ ਨਹੀਂ ਹੁੰਦੇ, ਥੋੜੇ ਜਿਹੇ ਹੁੰਦੇ ਆ। ਕੋਲੰਬੀਆ ਦਾ ਧੜੱਲੇ ਦੇ ਨਾਲ ਬੋਲ ਰਿਹਾ, ਮੈਕਸੀਕੋ ਵਾਲੀ ਨੇ ਵੀ ਕਿਹਾ ਵੀ ਅਮਰੀਕਾ 'ਚ ਕਿਸੇ ਇੱਕ ਦੀ ਸੰਪਤੀ ਨਹੀਂ ਆ, ਬ੍ਰਾਜ਼ੀਲ ਵਾਲੇ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਆਖਾ ਕਿ ਇਹਨਾਂ ਮੁਲਕਾਂ ਦੇ ਉੱਤੇ ਖਾਸ ਤਵੱਜੋ ਜਿਹੜੀ ਉਹ ਰਹੇਗੀ। ਵੈਸਟਰਨ ਹੈਮੀਸਫੀਅਰ ਦੀ ਤਾਂ ਆਪਾਂ ਗੱਲ ਕੀਤੀ ਹੋਈ ਆ ਵੀ ਇਹਨਾਂ ਨੇ ਆਪਣੀ ਅਮਰੀਕਾ ਨੇ ਸਰਦਾਰੀ ਇੱਥੇ ਬਣਾਉਣੀ ਆ, ਕਿ ਬਾਕੀ ਲੈਟਿਨ ਮੁਲਕ ਇਹਨਾਂ ਮੁਲਕਾਂ ਵੱਲ ਜਿਹੜਾ ਉਹ ਦੇਖਣਗੇ। ਹਾਂ ਇਹ ਡਿਪੈਂਡ ਹੋ, ਕਿਉਂਕਿ ਇਹ ਲੀਡਿੰਗ ਮੁਲਕ ਨੇ, ਜਿੱਦਾਂ ਮੈਕਸੀਕੋ ਆ, ਬ੍ਰਾਜ਼ੀਲ ਆ, ਕੋਲੰਬੀਆ ਹੈਗਾ ਤੇ ਵੈਨਜ਼ੂਏਲਾ, ਇਹ ਉਸ ਹੈਮੀਸਫੀਅਰ ਦੇ ਲੀਡਿੰਗ ਮੁਲਕ ਆ ਜਿਹੜੇ ਹੈਗੇ ਆ। ਸੋ ਹੁਣ ਇਹ ਜਿਹੜੇ ਸੈਕੰਡਰੀ ਮੁਲਕ ਨੇ, ਸੈਕੰਡਰੀ ਮੁਲਕ ਆ ਕਿਉਂਕਿ ਉਹਨਾਂ ਨੂੰ ਸਭ ਤੋਂ ਨੇੜੇ ਤਾਂ ਜਿਹੜਾ ਆਪਣਾ ਗਵਾਂਢੀ ਪੈਂਦਾ ਹੈਗਾ ਨਾ, ਜਿੱਦਾਂ ਕਹਿੰਦੇ ਵੀ ਰੱਬ ਨੇੜੇ ਕਿ ਘਸੁੰਨ, ਜਿਹੜਾ ਨੇੜੇ ਆ ਹਨਾ ਵੀ ਉਹਦੇ ਨਾਲ ਕਰਨਗੇ। ਹੁਣ ਇਹ ਜਿਹੜੇ ਚਾਰ ਇਹਨਾਂ ਦਾ ਜਿਹੜਾ ਇੱਕ ਤਰ੍ਹਾਂ ਨਾਲ ਯੂਨਾਈਟਿਡ ਫੇਸ ਆ ਉਹ ਕਿੱਧਰ ਜਾਂਦਾ ਆਇਆ, ਉਹ ਅਮਰੀਕਨ ਡਿਪਲੋਮੈਸੀ ਦੀ ਤਾਕਤ ਅੱਗੇ ਸਿਰ ਝੁਕਾ ਦਿੰਦੇ ਆ ਜਾਂ ਉਹ ਡਿਫਾਂਸ ਰੱਖਣਗੇ। ਜਿਸ ਤਰ੍ਹਾਂ ਕੋਲੰਬੀਆ, ਹੁਣ ਕੋਲੰਬੀਆ ਦੇ ਰਾਸ਼ਟਰਪਤੀ ਦਾ ਅੱਜ ਆ ਗਿਆ ਵੀ ਸਾਡੇ ਤੇ ਹਮਲਾ ਕਰਕੇ ਦੇਖੇ ਹਨਾ, ਸੋ ਉਹਨਾਂ ਦਾ ਇੱਕ ਡਿਫਾਂਸ ਆ ਰਿਹਾ, ਮੈਕਸੀਕੋ ਵਾਲੇ ਦਾ ਵੀ ਆ ਗਿਆ। ਹੁਣ ਜਿਹੜੇ ਇਹ ਚਾਰ ਪ੍ਰਮੁੱਖ ਮੁਲਕ ਨੇ, ਇਹ ਸਾਊਥ ਅਮਰੀਕਾ ਦੀ ਜਿਹੜੀ ਪੋਲੀਟੀਕਲ ਟ੍ਰਾਂਜੀਸ਼ਨ ਆ ਉਹਦੀ ਅਗਵਾਈ ਕਰਨਗੇ। ਉਹ ਟ੍ਰਾਂਜੀਸ਼ਨ ਪ੍ਰੋ ਅਮਰੀਕਾ ਹੁੰਦੀ ਆ ਜਾਂ ਅਮਰੀਕਾ ਤੋਂ ਡਿਫਾਈਂਟ ਹੋ ਜਾਂਦੇ ਹੈਗੇ ਆ, ਜਾਂ ਇਹਨਾਂ ਵਿੱਚੋਂ ਐਂ ਵੀ ਹੋ ਸਕਦਾ ਵੀ ਦੋ ਮੁਲਕ ਆ ਜਿਹੜੇ, ਜਿਸ ਤਰ੍ਹਾਂ ਉਹਦੇ ਚੋਂ ਆਪਾਂ ਕਹਿ ਸਕਦੇ ਹਾਂ ਵੀ ਵੈਨਜ਼ੂਏਲਾ ਐਂਡ ਮੈਕਸੀਕੋ ਆ ਜਾਂ ਪਨਾਮਾ ਹੈਗੇ ਆ, ਉਹ ਦੋ ਮੁਲਕ ਆ ਜਿਹੜੇ ਪ੍ਰੋ ਅਮਰੀਕਨ ਜਿਹੜੇ ਹੋ ਜਾਣ। ਕਿਉਂਕਿ ਵੈਨਜ਼ੂਏਲਾ ਚ ਹੁਣ ਉਹਨਾਂ ਦਾ ਆਪਣਾ ਇੱਕ ਤਰ੍ਹਾਂ ਨਾਲ ਜੇ ਇਸ ਸਿਆਣਪ ਨਾਲ ਫੈਸਲਾ ਕਰਿਆ ਉਹ ਬੀਬੀ ਜੀ ਨੂੰ ਉਹ ਕਾਬੂ ਕਰ ਲੈਣਗੇ, ਪਰ ਦੋ ਮੁਲਕ ਆ ਜਿਹੜੇ ਉਹ ਡਿਫਾਈਂਟ ਹੋ ਸਕਦੇ ਆ। ਸੋ ਇਟ ਮੀਨਸ ਉਹਨਾਂ ਨੇ ਡਿਵਾਈਡ ਕਰਤਾ ਅਮਰੀਕਾ ਦਾ। ਫਿਰ ਇਹ ਪਹਿਲਾ ਸਟੈਪ ਹੈਗਾ ਵੀ ਪਹਿਲਾਂ ਤਾਂ ਡਿਵਾਈਡ ਕਰ ਦੋ ਉਸ ਯੂਨਿਟੀ ਨੂੰ, ਫਿਰ ਜਿਹੜੇ ਡਿਵੀਜ਼ਨ ਚੋਂ ਆਪਣੇ ਨਾਲ ਆ ਗਏ ਉਹ ਆਪਣੇ ਆ, ਜਿਹੜੇ ਤਿੰਨ ਡਿਫਾਈਂਟ ਨੇ ਫਿਰ ਉਹਨਾਂ ਵਿੱਚ ਹੌਲੀ ਹੌਲੀ ਜਿਹੜੀ ਤਰੇੜ ਆ ਉਹ ਪਾਈ ਜਾਊਗੀ। ਸੋ ਡਿਪਲੋਮੈਟਿਕਲੀ ਇਸ ਹੈਮੀਸਫੀਅਰ ਤੇ, ਕਿਉਂਕਿ ਇਹ ਤੇ ਜਿਹੜਾ ਅਫਰੀਕਨ ਕੰਟੀਨੈਂਟ ਆ ਉਹਦੇ ਵਿੱਚ ਜਿਹੜਾ ਚਾਈਨਾ ਦਾ ਰੋਲ ਆ ਉਹ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈਗਾ। ਸੋ ਇਹ ਚਾਈਨਾ ਦੇ ਰੋਲ ਨੂੰ, ਰਸ਼ੀਆ ਦਾ ਸੈਕੰਡਰੀ ਰੋਲ ਆ ਸਾਊਥ ਅਮਰੀਕਨ ਕੰਟਰੀ ਵਿੱਚ ਤੇ ਅਫਰੀਕਨ ਕੰਟੀਨੈਂਟ ਵਿੱਚ ਚਾਈਨਾ ਦਾ ਰੋਲ ਆ ਜਿਹੜਾ ਉਹ ਸਪਰੋਲਿੰਗ ਆ ਜਿਹੜਾ ਹੋ ਰਿਹਾ ਹੈਗਾ। ਸੋ ਇਸ ਸਪਰੋਲਿੰਗ ਰੋਲ ਨੂੰ ਸਪਰੈਸ ਕਰਨ ਲਈ ਜਿਹੜਾ ਹੈਗਾ, ਇਸੇ ਕਰਕੇ ਸਿਕਿਉਰਿਟੀ ਸਟ੍ਰੈਟਜੀ ਵਿੱਚ ਆਇਆ ਵੀ ਚਾਈਨਾ ਨਾਲ ਅਸੀਂ ਡਾਇਰੈਕਟ ਕਨਫਰੰਟੇਸ਼ਨ ਨਹੀਂ ਕਰਾਂਗੇ। ਈਵਨ
ਜੀ ਜਿਨਪਿੰਗ ਤੇ ਡੋਨਾਲਡ ਟਰੰਪ ਦੀ ਮੇਰੇ ਖਿਆਲ ਇਸ ਸਾਲ ਹੀ ਮੁਲਾਕਾਤ ਵੀ ਹੋਣ ਵਾਲੀ ਹੈਗੀ ਹੈ ਨਾ। ਅਪ੍ਰੈਲ 'ਚ ਕਹਿੰਦੇ ਹੋਣੀ ਆ। ਹਾਂਜੀ ਹਾਂ, ਉਹ ਮੁਲਾਕਾਤ ਹੋਣੀ ਆ। ਸੋ ਉਸ ਮੁਲਾਕਾਤ ਤੋਂ ਪਹਿਲਾਂ ਇਹ ਕੁਛ ਨਾ ਕੁਛ ਜਿਹੜਾ ਹੈਗਾ ਆਪਣਾ ਹੋਮਵਰਕ ਕਰ ਲੈਣਾ ਚਾਹੁੰਦੇ ਆ, ਤਾਂ ਕਿ ਮੁੜ ਕੇ ਕਨਫਰੰਟ੍ਰੇਸ਼ਨ ਨਾਲੋਂ ਜਿਹੜਾ ਹੈਗਾ ਬਿਜ਼ਨਸ ਓਰੀਐਂਟੇਸ਼ਨ ਆ ਜਿਹੜੀ ਉਹ ਕਰ ਲਈ ਜਾਵੇ। ਥੋੜਾ ਜਿਹੜਾ ਸਾਊਥ ਅਮਰੀਕਾ ਦਾ ਅੱਧੋ-ਅੱਧ ਆ ਜਿਹੜਾ ਉਹ ਘੱਟੋ-ਘੱਟ ਅਮਰੀਕਾ ਅੱਧਾ ਤਾਂ ਲੈ ਕੇ ਡਿੱਗੇਗਾ। ਉਹਨੂੰ ਲੱਗਦਾ ਵੀ ਚਾਈਨਾ 100% ਹੀ ਡੋਮੀਨੇਟ ਨਾ ਕਰ ਜੇ। ਫਿਰ ਜਿਸ ਤਰ੍ਹਾਂ ਰਸ਼ੀਆ ਨੂੰ ਹੋਇਆ ਨਾ ਵੀ ਯੂਕਰੇਨ ਵਿੱਚ ਜਦੋਂ ਨੈਟੋ ਆ ਗਿਆ ਤਾਂ ਰਸ਼ੀਆ ਦੇ ਦਰਵਾਜ਼ੇ ਤੇ ਨੈਟੋ ਬੈਠਾ ਹੋਊਗਾ। ਇਸੇ ਤਰ੍ਹਾਂ ਅਮਰੀਕਾ ਨੂੰ ਲੱਗਦਾ ਵੀ ਜੇ ਸਾਊਥ ਅਮਰੀਕਾ ਦੇ ਮੇਨ ਮੁਲਕਾਂ ਵਿੱਚ ਚਾਈਨਾ ਡੋਮੀਨੇਟ ਕਰ ਗਿਆ, ਇਟ ਮੀਨਸ ਉਹਦੇ ਦਰਵਾਜ਼ੇ ਤੇ ਖੜ ਕੇ ਲਲਕਾਰੇ ਮਾਰ ਰਿਹਾ। ਸੋ ਇਹ ਹੋਏਗਾ। ਸੋ ਆਈ ਥਿੰਕ ਗ੍ਰੀਨਲੈਂਡ ਨੂੰ ਆਪਣੇ ਅਧੀਨ ਲੈਣ ਦੀ ਜਿਹੜੀ ਗੱਲ ਆ ਉਹ ਵੀ ਇੱਕ ਇਸੇ ਚੀਜ਼ ਦੇ ਵਿੱਚੋਂ ਹੀ ਨਾਲ ਨਿਕਲਦੀ ਆ। ਓਪੋਜੀਸ਼ਨ ਡੋਮੀਨੇਸ਼ਨ ਆ, ਉੱਥੇ ਸਾਰੇ ਜਿਹੜੇ ਜਹਾਜ਼ਾਂ ਦਾ ਇੱਕ ਪੂਰਾ ਰੂਟ ਹੈਗਾ। ਸੋ ਉਹਦੇ ਉਸ ਰੂਟ ਤੇ ਚਾਈਨਾ ਐਂਡ ਰਸ਼ੀਆ ਵੀ ਬਹੁਤ ਆਪਾਂ ਕਹਿ ਸਕਦੇ ਹਾਂ ਵੱਡੀ ਪੱਧਰ ਤੇ ਜਿਹੜੇ ਹੈਗੇ ਆਪਰੇਟ ਕਰ ਰਹੇ ਹੈਗੇ ਆ। ਸੋ ਅਮਰੀਕਾ ਚਾਹੁੰਦਾ ਵੀ ਉਹ ਗ੍ਰੀਨਲੈਂਡ ਵਾਲਾ ਜਿਹੜਾ ਸੀ ਰੂਟ ਹੈਗਾ ਉਹਨੂੰ ਡੋਮੀਨੇਸ਼ਨ ਕਰਕੇ ਤੁਸੀਂ ਹੈਗਾ ਵੀ ਇਹਨਾਂ ਦਾ ਇਨਫਲੂਐਂਸ ਜਿਹੜਾ ਵਪਾਰਕ, ਹੁਣ ਜੰਗ ਵਪਾਰਕ ਹੋ ਗਈ ਆ। ਵਪਾਰਕ ਨੇ ਜਿਸ ਤਰ੍ਹਾਂ ਮਿਲਟਰੀ ਆਪਰੇਸ਼ਨ ਦਾ ਕਦੋਂ ਰੂਪ ਲੈ ਲੈਣਾ ਇਹ ਫਿਰ ਆਉਣ ਵਾਲਾ ਸਮਾਂ ਦੱਸੇਗਾ। ਇੱਕ ਥੋੜਾ ਜਿਹਾ ਐਨਾਲਿਸਿਸ ਜਿਹੜਾ ਮੈਂ ਅਵਤਾਰ ਸਿੰਘ ਜੀ ਜੋ ਸਮਝਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਜਿਹੜਾ ਵੈਨੇਜ਼ੁਏਲਾ ਤੇ ਇਸ ਟਾਈਮ ਜਿਹੜਾ ਈਰਾਨ ਇਹ ਤੇ ਕਿਊਬਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਦਬਾਅ ਆ ਇਹ ਚਾਈਨਾ ਨੂੰ ਲੈ ਕੇ ਹੀ ਇਹ ਸਾਰਾ ਕੁਝ ਹੈਗਾ। ਚਾਈਨਾ ਨਾਲ ਜਿੱਦਾਂ ਤੁਸੀਂ ਦੱਸਿਆ ਵੀ ਡਾਇਰੈਕਟ ਕਨਫਰੰਟ੍ਰੇਸ਼ਨ ਨਹੀਂ, ਪਰ ਇਸ 'ਚ ਜਿਹੜੀਆਂ ਕਠਪੁਤਲੀਆਂ ਚਾਈਨਾ ਦੀਆਂ ਆ ਇਹਨਾਂ ਨੂੰ ਭੰਨ ਕੇ ਚਾਈਨਾ ਦੇ ਉੱਤੇ ਹੀ ਇਹ ਸਿੱਧਾ ਅਸਰ ਆ। ਬਹੁਤ ਸਾਰਾ ਕਰਜ਼ਾ ਵੈਨੇਜ਼ੁਏਲਾ ਨੂੰ ਚੀਨ ਨੇ ਦਿੱਤਾ ਹੋਇਆ ਜਿਸ ਦੇ ਉੱਤੇ ਵੈਨੇਜ਼ੁਏਲਾ ਡਿਫਾਲਟ ਕਰ ਗਿਆ, ਪੈਸੇ ਉਹ ਦੇ ਨਹੀਂ ਰਿਹਾ ਸੀ, ਉਹ ਤੇਲ ਦੇ ਵਿੱਚ ਹੁਣ ਉਹ ਆਪਣਾ ਕਰਜ਼ਾ ਅਦਾ ਕਰ ਰਿਹਾ ਸੀ। ਇਸੇ ਤਰੀਕੇ ਦੇ ਨਾਲ ਈਰਾਨ ਦਾ ਜਿਹੜੀ ਇਕਨੋਮਿਕ ਹਾਲਾਤ ਆ ਉਹ ਵੀ ਇਦਾਂ ਆ, ਉਹ ਵੀ ਆਪਣਾ ਤੇਲ ਘੱਲ ਕੇ ਆਪਣੇ ਜਿਹੜੇ ਕਰਜ਼ੇ ਆ ਉਹ ਉਹਨਾਂ ਦੀਆਂ ਜਿਹੜੀਆਂ ਕਹਿ ਲਓ ਵੀ ਪੇਮੈਂਟਸ ਆ ਉਹ ਦੇ ਰਿਹਾ ਸੀ। ਜੇ ਦੋਨੋਂ ਮੁਲਕ ਅੱਜ ਡਿੱਗਦੇ ਆ ਤਾਂ ਚਾਈਨਾ ਦੀ ਜਿਹੜੀ ਤੇਲ ਦੀ ਡਿਪੈਂਡੈਂਸੀ ਇਹਨਾਂ ਦੋ ਮੁਲਕਾਂ ਦੇ ਉੱਤੇ ਚਾਹੇ ਉਹ ਥੋੜੀ ਆ ਚਾਹੇ ਉਹ ਜ਼ਿਆਦੀ ਆ, ਉਹਦਾ ਸਿੱਧਾ ਹੀ ਅਸਰ ਚਾਈਨਾ ਦੇ ਉੱਤੇ ਪੈਣਾ। ਚਾਈਨਾ ਜਿਹੜਾ ਕਹਿੰਦਾ ਵੀ ਅਸੀਂ AI ਦੇ ਵਿੱਚ ਅੱਗੇ ਵਧਣਾ, ਜਿਹੜਾ ਕਹਿੰਦਾ ਵੀ ਅਸੀਂ ਇੰਡਸਟਰੀਅਲਾਈਜੇਸ਼ਨ ਤੇ ਹੋਰ ਸਾਰੀਆਂ ਚੀਜ਼ਾਂ ਅੱਗੇ ਕਰਨੀਆਂ, ਉਹ ਸਾਰੀਆਂ ਚੀਜ਼ਾਂ ਦੇ ਲਈ ਪਾਵਰ ਚਾਹੀਦੀ ਆ, ਖਣਜ ਚਾਹੀਦੇ ਆ ਤੇ ਉਹਦੇ ਲਈ ਤੇਲ ਸਭ ਤੋਂ ਇੰਪੋਰਟੈਂਟ ਆ। ਤੇ ਜਦੋਂ ਤੇਲ ਵਾਲਾ ਰੂਟ ਜਾਂ ਤੇਲ ਵਾਲੀ ਚੀਜ਼ ਬੰਦ ਹੁੰਦੀ ਆ ਤਾਂ ਚਾਈਨਾ ਦੇ ਉੱਤੇ ਇਹ ਡਾਇਰੈਕਟ ਇੱਕ ਹਿਸਾਬ ਦੇ ਨਾਲ ਵਾਰ ਆ। ਸੋ ਜਿਹੜੀ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਦੇ ਤਹਿਤ ਜੋ ਇਸ ਮੌਕੇ ਇਹ ਚੱਲ ਰਿਹਾ ਆ, ਇਹ ਅਮਰੀਕਾ ਫਸਟ ਦੀ ਪਾਲਿਸੀ ਚੋਂ ਨਿਕਲਦਾ ਹੋਇਆ ਹੀ ਅੱਗੇ ਨੂੰ ਆਪਾਂ ਨੂੰ ਇਹ ਨਜ਼ਰ ਜਿਹੜਾ ਇਹ ਆ ਰਿਹਾ ਆ। ਸੋ ਦੂਰ ਦੀ ਜੇ ਤੁਸੀਂ ਦੇਖੋ ਤਾਂ ਇਹ ਮਾਰ ਨਿਸ਼ਾਨਾ ਜਿਹੜਾ ਹੈ ਚਾਈਨਾ ਨੂੰ ਬਣਾ ਕੇ ਹੀ ਇਹਨਾਂ ਮੁਲਕਾਂ ਦੇ ਜ਼ਰੀਏ ਜਿਹੜਾ ਉਹ ਜਿਹੜਾ ਉਹ ਜਾ ਰਿਹਾ। ਬਿਲਕੁਲ ਤੁਹਾਡਾ ਬਿਲਕੁਲ ਐਨਾਲਿਸਿਸ ਆ ਜਿਹੜਾ ਠੀਕ ਹੈਗਾ। ਸੋ ਉਹਨਾਂ ਨੇ ਰੀੜ ਦੀ ਹੱਡੀ ਚਾਈਨਾ ਦੀ ਭਰਨੀ ਆ। ਫੇਸ ਆਫ ਤੇ ਸਿਕਿਉਰਿਟੀ ਸਟ੍ਰੈਟਜੀ ਵੀ ਇਹ ਕਹਿ ਰਹੀ ਹੈ ਕਿ ਵੀ ਚਾਈਨਾ ਨਾਲ ਅਸੀਂ ਕਿਸੇ ਕਨਫਰੰਟੇਸ਼ਨ 'ਚ ਨਹੀਂ ਆਵਾਂਗੇ, ਪਰ ਉਹਨਾਂ ਨੇ ਜਿਹੜੇ ਚਾਈਨਾ ਦੇ ਰਿਸੋਰਸਿਸ ਹੈਗੇ ਆ ਜਿੱਥੋਂ ਸਪਲਾਈ ਲਾਈਨ ਆਉਂਦੀ ਹੈਗੀ ਆ ਉਹ ਸਪਲਾਈ ਲਾਈਨ ਨੂੰ ਹਿੱਟ ਆ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੱਤਾ ਵੈਨੇਜ਼ੁਏਲਾ ਦੇ ਥਰੂ, ਈਰਾਨ ਦੇ ਥਰੂ, ਤੇ ਹੁਣ ਜਿਹੜੇ ਹੈਗੇ ਆ ਹੋਰ ਜਿੱਥੇ ਉਹ ਕਰੂਡ ਆਇਲ ਆ ਜਿਹੜਾ ਆ ਰਿਹਾ। ਸੋ ਕਰੂਡ ਆਇਲ ਚਾਈਨਾ ਦੀ ਵਾਸਟ ਜਿਹੜੀ ਪਾਪੂਲੇਸ਼ਨ ਹੈਗੀ ਆ ਉਹਦੇ ਲਈ ਕਰੂਡ ਆਇਲ ਇੱਕ ਤਰ੍ਹਾਂ ਨਾਲ ਬੈਕਬੋਨ ਹੈਗੀ, ਉਹਦੀ ਸਪਾਈਨ ਹੈਗੀ ਆ। ਜਦੋਂ ਸਪਾਈਨ ਤੇ ਵਾਰ ਹੋਊਗਾ ਉਹਦੇ ਵਿੱਚੋਂ ਜਿਹੜੀਆਂ ਹੈਗੇ ਵੀ ਟੁਕੜੇ ਹੋਣਗੇ ਉਹ ਜ਼ਖਮੀ ਹੋਵੇਗੀ ਤਾਂ ਚਾਈਨਾ ਦੀ ਇਕਨੋਮੀ ਆ ਜਿਹੜੀ ਬਹੁਤ ਵੱਡੀ ਪੱਧਰ ਤੇ ਜਿਹੜਾ ਹੈਗਾ ਉਹ ਹਿੱਟ ਹੋਏਗੀ। ਉਹਦੇ AI ਦੇ ਸੁਪਨੇ, ਉਹਦੇ ਜਿਹੜੇ ਚਿਪ ਮੇਕਿੰਗ ਦੇ ਸੁਪਨੇ ਜਾਂ ਜਿਹੜੇ ਹੋਰ ਬਹੁਤ ਵਧਣ ਦੇ, ਹਾਲਾਂਕਿ ਉਹਦੇ ਵਿੱਚ ਕੈਪੇਬਿਲਿਟੀ ਹੈ ਚਾਈਨਾ ਵਿੱਚ, ਇਸ ਤਰ੍ਹਾਂ ਨਹੀਂ ਹੈਗਾ ਵੀ ਉਹ ਇਸ ਤਰ੍ਹਾਂ ਹੀ ਟੁੱਟ ਜਾਵੇਗਾ, ਪਰ ਇਹ ਇਫੈਕਟ ਆ ਜਿਹੜਾ ਉਹਦੀ ਇਕਨੋਮੀ ਔਰ ਉਹਦੇ ਰਿਸੋਰਸਿਸ ਤੇ ਬਹੁਤ ਜ਼ਿਆਦਾ ਪਵੇਗਾ। ਸੋ ਚਾਈਨਾ ਦੇਖੋ ਇਹਨਾਂ ਚੀਜ਼ਾਂ ਤੋਂ ਬਚਣ ਖਾਤਰ ਦੁਨੀਆ ਦਾ ਸਭ ਤੋਂ ਵੱਡਾ ਡੈਮ ਇੱਕ ਹੋਰ ਬਣਾ ਰਿਹਾ ਆਪਣੀ એનર્ਜੀ ਦੀ ਖਪਤ ਨੂੰ ਪੂਰਾ ਕਰਨ ਦੇ ਲਈ। ਆਉਂਦੇ ਸਮੇਂ ਦੇ ਵਿੱਚ ਉਹ ਨਿਊਕਲੀਅਰ ਪਲਾਂਟਸ ਦੇ ਵੱਲ ਨੂੰ ਵੀ ਜਿਹੜਾ ਹੋਊਗਾ। ਸੋ ਬਹੁਤ ਕੁਝ ਜਿਹੜਾ ਉਹ ਚੱਲ ਰਿਹਾ। ਸੋ ਇਹ ਸਾਰੀ ਚੀਜ਼ ਦਾ ਸਾਊਥ ਈਸਟ ਏਸ਼ੀਆ ਦੀ ਜੀਓਪੋਲਿਟਿਕਸ ਤੇ ਕੀ ਅਸਰ ਦੇਖਾਂਗੇ। ਚਾਈਨਾ ਥੋੜਾ ਜਿਹਾ ਦਬੂਗਾ ਹੁਣ ਇਹ ਸਾਰੇ ਤੋਂ ਬਾਅਦ ਉੱਥੇ ਆਪਣੀ ਜਿਹੜੀ ਸਰਦਾਰੀ ਇੱਕ ਹਿਸਾਬ ਦੇ ਨਾਲ ਜਿੱਦਾਂ ਅਮਰੀਕਾ ਨੇ ਖੁੱਲਾ ਛੱਡਤਾ ਉਸ ਨੂੰ ਉਸ ਈਸਟਰਨ ਹੈਮਿਸਫੀਅਰ ਦੇ ਵਿੱਚ ਵੀ ਤੂੰ ਕਰ ਜੋ ਕਰਨਾ ਆ, ਵੀ ਇਹ ਸਾਰੀਆਂ ਚੀਜ਼ਾਂ ਇਦਾਂ ਆ। ਜਿੱਦਾਂ ਪੁਤਿਨ ਦਾ ਪੋਲੀਟੀਕਲ ਗੁਰੂ ਆ ਉਹਦਾ ਵੀ ਬਿਆਨ ਆਇਆ ਵੀ ਚਾਈਨਾ ਕਿੱਦਾਂ ਦੇਖ ਸਕਦਾ ਵੀ ਵੈਨੇਜ਼ੁਏਲਾ ਈਰਾਨ ਨੂੰ ਆਪਣੇ ਮੋਹਰੇ ਡਿੱਗਦੇ ਵੀ ਇਹ ਤਾਂ ਕੱਲ ਨੂੰ ਤੁਹਾਡੇ ਤੇ ਵੀ ਇਹ ਹਮਲਾ ਹੋ ਜਾਊਗਾ। ਸੋ ਚਾਈਨਾ ਕਿੱਦਾਂ ਇਸ ਸਾਰੇ ਸੰਦਰਭ ਨੂੰ ਦੇਖ ਕੇ ਉੱਥੇ ਦੀ ਓਵਰਆਲ ਜੀਓਪੋਲਿਟਿਕਸ ਦੇ ਵਿੱਚ ਕੀ ਫੈਸਲੇ ਲੈ ਸਕਦਾ ਹੈ। ਨਹੀਂ ਦੇਖੋ ਜਿਹੜਾ ਸਾਊਥ ਏਸ਼ੀਆ ਵਿੱਚ ਚਾਈਨਾ ਦੀ ਸਰਦਾਰੀ ਹੈਗੀ ਆ ਉਹ ਤਾਂ ਡੋਮੀਨੈਂਸ ਚਾਈਨਾ ਦਾ ਰਹੇਗਾ।
ਠੀਕ ਸੋ ਹੈ। ਚਾਈਨਾ ਜਿਹੜਾ ਏਸ਼ੀਆ ਵਿੱਚ ਆਪਾਂ ਕਹਿ ਲਈਏ, ਚਾਹੇ ਸਾਊਥ ਏਸ਼ੀਆ ਨਾਲ, ਚਾਹੇ ਏਸ਼ੀਅਨ ਮੁਲਕ ਵਿੱਚ, ਚਲੋ ਜਾਪਾਨ ਨਾਲ ਉਹਦੀ ਕਨਫਰੰਟ੍ਰੇਸ਼ਨ ਹੈਗੀ ਆ, ਪਰ ਹੂੰ। ਬਾਕੀ ਏਸ਼ੀਅਨ ਮੁਲਕਾਂ ਵਿੱਚ ਜਿਹੜਾ ਉਹ ਇੱਕ ਤਰ੍ਹਾਂ ਨਾਲ ਸੁਪਰ ਪਾਵਰ ਦੇ ਤੌਰ ਤੇ ਵਿਚਰੇਗਾ। ਸੋ ਭਾਰਤ ਆ ਜਿਹੜਾ, ਉਹਨੇ ਇੱਕ ਤਰ੍ਹਾਂ ਨਾਲ ਸੈਕੰਡਰੀ ਤੌਰ ਤੇ ਈਨ ਮੰਨ ਲਈ ਹੋਈ ਆ। ਤੁਸੀਂ ਦੇਖੋ ਵੀ ਭਾਰਤ ਨੂੰ ਉਹ ਇੱਕ ਤਰ੍ਹਾਂ ਨਾਲ ਚਾਈਨੀਜ਼ ਕਲੋਨੀਅਲਿਜ਼ਮ ਆ ਜਿਹੜਾ ਭਾਰਤ ਵਿੱਚ ਛਾ ਗਿਆ ਹੋਇਆ ਹੈਗਾ। ਭਾਰਤ ਦੀ ਜਿਹੜੀ ਇੰਡਸਟਰੀ ਹੈਗੀ ਆ, ਸਿਰਫ 15% ਪਾਪੂਲੇਸ਼ਨ ਦੀਆਂ ਨੀਡਸ ਪੂਰੀ ਕਰਦੀ ਹੈਗੀ ਆ, ਬਾਕੀ 85% ਨੀਡਸ ਆ ਉਹ ਚਾਈਨਾ ਪੂਰੀਆਂ ਕਰ ਰਿਹਾ। ਸੋ 85% ਆਬਾਦੀ ਦੀਆਂ ਜਿਹੜੀਆਂ ਲੋੜਾਂ ਨੇ, ਛੋਟੀ-ਛੋਟੀਆਂ ਲੋੜਾਂ, ਆ ਸੂਈ ਆ, ਆਹ ਖਿਡੌਣੇ ਆ, ਜਾਂ ਜੋ ਵੀ ਰੋਜ਼ਮਰਾ ਦੀਆਂ ਚੀਜ਼ਾਂ ਹੈਗੀਆਂ, ਤੁਹਾਡੀ ਰਸੋਈ 'ਚ ਮੋਪ ਮਾਰਨਾ, ਨਾਈਫਸ ਆ, ਚਾਕੂ ਤੇ ਆ ਚਮਚੇ ਵਗੈਰਾ, ਜੋ ਕੁਛ ਵੀ ਹੈ, ਸਿਲਾਈ ਮਸ਼ੀਨਾਂ, ਮਤਲਬ ਕਿ ਆਪਾਂ ਜੋ ਕੁਛ ਵੀ ਇੱਕ ਘਰ ਵਿੱਚ ਅਸਿਊਮ ਕਰ ਸਕਦੇ ਹਾਂ, ਉਹਦੀ 85% ਮਾਰਕੀਟ ਚਾਈਨਾ ਤੇ। ਸੋ ਇੰਡੀਆ ਚਾਈਨਾ ਤੇ ਬਹੁਤ ਬੁਰੀ ਤਰ੍ਹਾਂ ਡਿਪੈਂਡ ਹੋ ਗਿਆ ਹੋਇਆ। ਸੋ ਚਾਈਨਾ ਨੇ ਉਹਨੂੰ ਡਿਪੈਂਡ ਆ ਜਿਹੜਾ ਕਰ ਲਿਆ ਹੋਇਆ। ਸੋ ਇੰਡੀਆ ਮਿਲੀਟੈਰੀਲੀ ਭਾਵੇਂ ਜਿੰਨਾ ਮਰਜ਼ੀ ਹੋ ਜੇ, ਪਰ ਚਾਈਨਾ ਇਕਨੋਮਿਕਲੀ ਵੀ ਤੇ ਮਿਲੀਟੈਰੀਲੀ ਵੀ ਬਹੁਤ ਵਾਸਟ, ਬਹੁਤ ਵੱਡਾ ਗੈਪ ਆ, 10 to 90 ਦਾ ਗੈਪ ਆ ਜਿਹੜਾ ਦੋਹਾਂ ਦੇ ਵਿੱਚ ਹੈਗਾ। ਤੇ ਚਾਈਨਾ ਸਾਊਥ ਏਸ਼ੀਆ ਵਿੱਚ ਡੋਮੀਨੈਂਸ ਆ ਜਿਹੜੀ ਆਪਣੀ ਰੱਖੇਗਾ, ਪਰ ਅਮਰੀਕਾ ਨਾਲ ਕਨਫਰੰਟ੍ਰੇਸ਼ਨ ਮੈਨੂੰ ਉਹ ਕਿੰਨਾ ਵਧਾਉਂਦਾ ਹੈ ਆਇਆ। ਉਹ ਜਿਹੜੇ ਇਹ ਇਨਡਾਇਰੈਕਟ ਅਟੈਕ ਆ ਥਰੂ ਵੈਨਜ਼ੂਏਲਾ ਐਂਡ ਈਰਾਨ ਚਾਈਨਾ ਤੇ ਹੋ ਰਹੇ ਆ, ਉਹ ਇਹ ਨਹੀਂ ਆਪਾਂ ਕਹਿ ਸਕਦੇ ਵੀ ਚਾਈਨੀਜ਼ ਡਿਪਲੋਮੈਟਸ ਨੂੰ ਇਹਨਾਂ ਦੀ ਅਜ਼ੰਪਸ਼ਨ ਨਹੀਂ ਸੀ, ਜਾਂ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਸ ਤਰ੍ਹਾਂ ਹੋ ਸਕਦਾ। ਸੋ ਦੇ ਆਰ ਵੈਰੀ ਕਲੈਵਰ ਐਂਡ ਸ਼ਰੀਊਡ ਇਨ ਦਿਸ ਮੈਟਰ, ਹੈ ਨਾ। ਸੋ ਉਹ ਹੁਣ ਕਿਸ ਤਰ੍ਹਾਂ ਆਪਣੀਆਂ ਗੋਟੀਆਂ ਖੇਡਦੇ ਆ, ਆਪਣੇ ਨਵੇਂ ਆਉਣ ਵਾਲੇ ਭਵਿੱਖ ਲਈ ਉਹ ਕੀ ਰਣਨੀਤੀ ਘੜਦੇ ਆ, ਉਹ ਜਿੰਨਾ ਜਿੰਨਾ ਅਟੈਕ ਅਮਰੀਕਾ ਦਾ ਵੱਧਦਾ ਜਾਊਗਾ, ਉਹਦੇ ਚੋਂ ਫਿਰ ਚਾਈਨਾ ਦੀ ਆਪਣੀ ਸਟ੍ਰੈਟਜੀ ਅਨਫੋਲਡ ਹੋਏਗੀ। ਉਹਦੇ ਲਈ ਆਪਾਂ ਨੂੰ ਚਾਈਨਾ ਦੇ ਅਖਬਾਰ ਹੁਣ ਲਗਾਤਾਰ ਦੇਖਣੇ ਪੈਣਗੇ, ਗਲੋਬਲ ਟਾਈਮਜ਼ ਆ ਤੇ ਸਾਊਥ ਚਾਈਨਾ ਟਾਈਮਜ਼ ਆ ਜਿਹੜੇ, ਉਹਨਾਂ ਵਿੱਚ ਕਿਸ ਕਿਸਮ ਦੇ ਆਰਟੀਕਲਸ ਆਉਂਦੇ ਹੈਗੇ ਆ, ਉਹਦੇ ਤੇ ਆਪਾਂ ਨੂੰ ਜਿਹੜੀ ਹੈਗੀ ਆ ਲਗਾਤਾਰ ਨਿਗਾਹ ਰੱਖ ਕੇ ਉਹਦੀ ਸਟ੍ਰੈਟਜੀ ਬਾਰੇ ਐਨਾਲਿਸਿਸ ਕਰਨਾ ਪਊਗਾ। ਜੀ ਜੀ ਬਿਲਕੁਲ। ਇੱਥੇ ਆਪਾਂ ਥੋੜਾ ਜਿਹਾ ਹੁਣ ਮੋੜ ਕੱਟਦੇ ਹਾਂ, ਭਾਰਤ ਵੱਲ ਥੋੜੀਆਂ ਜਿਹੀਆਂ ਜਿਹੜੀਆਂ ਅਹਿਮ ਘਟਨਾਵਾਂ ਜਿਹੜੀਆਂ ਵਾਪਰੀਆਂ ਉਸ ਦੇ ਉੱਤੇ ਚਰਚਾ ਜਿਹੜੀ ਉਹ ਕਰਦੇ ਹਾਂ। ਨਿਊਯਾਰਕ ਟਾਈਮਜ਼ ਨੇ ਭਾਰਤ ਦੇ ਜਿਹੜੇ ਕੱਟੜਪੰਥੀਆਂ ਵੱਲੋਂ ਵਿਗਾੜੀ ਜਾ ਰਹੀ ਮੁਲਕ ਦੀ ਜਿਹੜੀ ਰਣਨੀਤੀ ਆ ਜਾਂ ਰਾਜਨੀਤੀ ਆ, ਉਹਦੇ ਬਾਰੇ ਇੱਕ ਵੱਡਾ ਆਰਟੀਕਲ ਛਾਪਿਆ ਆ। ਇਹ ਕਾਫੀ ਗੰਭੀਰ ਲੇਖ ਆ। ਕੀ ਇਹ ਦੱਸ ਰਿਹਾ ਫਰੋਮ ਦਾ ਸ਼ੈਡੋਜ਼ ਟੂ ਪਾਵਰ, ਜਿਹੜੀ ਹਿੰਦੂਤਵ RSS ਕਿੱਦਾਂ ਉਹ ਭਾਰਤ ਨੂੰ ਇੱਕ ਨਵਾਂ ਸ਼ੇਪ, ਨਵਾਂ ਰੂਪ ਜਿਹੜਾ ਉਹ ਦੇ ਰਹੀ ਆ, ਉਸ ਦੇ ਬਾਬਤ ਆ। ਕੀ ਆ ਇਸ ਗੰਭੀਰ ਲੇਖ ਦੇ ਵਿੱਚ? ਹਾਂਜੀ। ਸੋ ਪਹਿਲੇ ਸਫੇ ਤੇ ਨਿਊਯਾਰਕ ਟਾਈਮਜ਼ ਦੇ 2-3 ਦਿਨ ਪਹਿਲਾਂ ਲੱਗਿਆ ਹੈਗਾ, ਫਰੋਮ ਦੀ ਸ਼ੈਡੋਜ਼ ਟੂ ਪਾਵਰ, ਵੀ ਜਿਹੜੀ ਇੱਕ ਸੰਸਥਾ ਕਲਚਰਲੀ ਹਿੰਦੂਵਾਦ ਦਾ ਪ੍ਰਚਾਰ ਕਰਨ ਲਈ ਪੈਦਾ ਹੋਈ ਸੀ, ਤਾਂ ਕਿ ਹਿੰਦੂ ਪ੍ਰਾਈਡ ਨੂੰ ਜਿਹੜਾ ਹੈਗਾ ਵੀ ਹਿੰਦੂ ਮਾਣ ਨੂੰ ਕਾਬੂ ਕੀਤਾ ਜਾ ਸਕੇ ਜਾਂ ਉਹਨੂੰ ਵਧਾਇਆ ਜਾ ਸਕੇ। ਕਿਉਂਕਿ ਜਦੋਂ ਇਹ 1925 ਵਿੱਚ ਲੇਖ ਦੱਸਦਾ ਵੀ ਇਹਦੀ ਸਥਾਪਨਾ ਹੋਈ ਹੈ ਸੰਘ ਪਰਿਵਾਰ ਦੀ, ਜਿਹਨੂੰ RSS ਕਿਹਾ ਜਾਂਦਾ। ਉਹਦਾ ਇਹ ਸੀਗਾ ਵੀ ਸਦੀਆਂ ਦੇ ਮੁਸਲਮਾਨਾਂ ਦੇ ਹਮਲਿਆਂ ਨੇ ਤੇ ਮੁੜ ਕੇ ਬ੍ਰਿਟਿਸ਼ ਕਲੋਨੀਅਲਿਜ਼ਮ ਨੇ ਜਿਹੜਾ ਭਾਰਤ ਦਾ ਹਿੰਦੂ ਆ ਉਹਨੂੰ ਮਾਨਸਿਕ ਤੌਰ ਤੇ ਹਰਾ ਦਿੱਤਾ ਸੀ। ਸੋ ਉਸ ਹਾਰ ਨੂੰ ਮੁੜ ਕੇ ਜਿੱਤ ਵਿੱਚ ਬਦਲਣ ਲਈ ਜਾਂ ਉਹਨੂੰ ਇੱਕ ਤਰ੍ਹਾਂ ਨਾਲ ਸ਼ਕਤੀਸ਼ਾਲੀ ਪਾਵਰ ਬਣਾਉਣ ਲਈ ਇਹ RSS ਦਾ ਜਿਹੜਾ ਗਠਨ ਹੋਇਆ ਸੀ। ਪਰ ਇਹ ਇੱਕ ਸੱਭਿਆਚਾਰਕ ਸੰਸਥਾ ਤੋਂ ਅੱਜ ਭਾਰਤ ਦੀ ਰਾਜਨੀਤੀ ਨੂੰ ਰੀਸ਼ੇਪ ਕਰਨ ਵਾਲੀ ਜਿਹੜੀ ਹੈਗੀ ਸੰਸਥਾ ਉਹ ਬਣ ਚੁੱਕੀ ਹੈਗੀ ਆ। ਸੋ ਫਰੋਮ ਦੀ ਸ਼ੈਡੋਜ਼ ਟੂ ਪਾਵਰ, ਹਾਊ ਦੀ ਹਿੰਦੂ ਰਾਈਟ ਰੀਸ਼ੇਪਡ ਇੰਡੀਆ, ਇਹ 3 ਜਣਿਆਂ ਦਾ ਸਾਂਝਾ ਆਰਟੀਕਲ ਹੈਗਾ, ਮਿਸਟਰ ਮੁਜੀਬ ਦਾ, ਮਿਸਟਰ ਮਸ਼ਾਲ ਦਾ ਤੇ ਹਰੀ ਕੁਮਾਰ ਦਾ। ਸੋ ਉਹਨਾਂ ਨੇ RSS ਦੀ ਜਿਹੜੀ ਉਤਪਤੀ ਆ ਉਹਦੇ ਬਾਰੇ ਤੇ ਉਹਦੇ ਨੇਤਾਵਾਂ ਦੇ ਬਾਰੇ ਤੇ ਉਹਦੀ ਜਿਹੜੀ ਹੈਗੀ ਆ ਸਟ੍ਰੈਟਜੀ ਬਾਰੇ ਲਿਖਿਆ। ਉਹ ਕਹਿੰਦਾ ਵੀ ਅੱਜ ਦੀ ਸਥਿਤੀ ਵਿੱਚ 100 ਸਾਲਾਂ ਤੋਂ ਬਾਅਦ ਜਿਹੜੀ RSS ਆ ਉਹਦੇ ਕੋਲ ਕਿੰਗ ਮੇਕਿੰਗ ਪਾਵਰ ਆ, ਉਹ ਆ ਗਈ ਹੋਈ ਆ। ਸੋ ਉਹ ਕਿੰਗ ਮੇਕਿੰਗ ਆ ਜਿਹੜੀ ਉਹਨਾਂ ਨੇ ਕਿਹਾ ਵੀ ਜਿਹੜਾ ਨਰਿੰਦਰ ਮੋਦੀ ਹੈਗਾ ਵੀ ਉਹ ਲਗਾਤਾਰ ਔਰ ਹਿੱਕ ਥਾਪੜ ਕੇ ਕਹਿੰਦਾ ਹੈਗਾ ਵੀ ਮੈਂ RSS ਦਾ ਪ੍ਰੋਡਕਟ ਹੈਗਾ, ਵੀ ਮੈਂ RSS ਨੂੰ ਇੱਕ ਵਰਕਰ ਦੇ ਤੌਰ ਤੇ ਜੁਆਇਨ ਕਰਿਆ ਸੀ ਤੇ ਉਸ ਵਰਕਰ ਦੇ ਤੌਰ ਤੇ, ਆਰਗੇਨਾਈਜ਼ਰ ਦੇ ਤੌਰ ਤੇ ਮੁੜ ਕੇ ਅੱਗੇ ਵਧਦਾ ਉਹ ਗੁਜਰਾਤ ਦਾ ਮੁੱਖ ਮੰਤਰੀ ਲਿਆ ਤੇ ਉਹ ਜਿਹੜਾ ਹੈਗਾ ਵੀ ਅੱਜ ਭਾਰਤ ਦਾ ਪ੍ਰਾਈਮ ਮਿਨਿਸਟਰ ਆ ਉਹ ਬਣ ਗਿਆ ਹੋਇਆ। ਉਹ ਕਹਿੰਦੇ ਵੀ ਇਟ ਓਰੀਜਿਨੇਟਡ ਫਰੋਮ ਰਿਵਾਈਵਲ ਆਫ ਹਿੰਦੂ ਪ੍ਰਾਈਡ, ਜਿਹੜਾ RSS ਸੀਗਾ ਹਿੰਦੂਆਂ ਵਿੱਚ ਇੱਕ ਮਾਨਸਿਕ ਤੌਰ ਤੇ ਜਿੱਤ ਦੀ ਭਾਵਨਾ ਭਰਨ ਲਈ ਜਿਹੜਾ ਹੋਇਆ ਸੀ। ਮੋਦੀ ਨੇ RSS ਨੂੰ ਉਸ ਮੁਕਾਮ ਤੇ ਖੜਾ ਕਰ ਦਿੱਤਾ। ਮੋਦੀ ਨੇ, ਇਹ ਆਰਟੀਕਲ ਨੇ ਨੋਟ ਕਰਿਆ ਵੀ ਪਾਵਰ ਵਿੱਚ ਆ ਕੇ ਮੋਦੀ ਨੇ RSS ਨੂੰ ਉਸ ਮੁਕਾਮ ਤੇ ਖੜਾ ਕਰ ਦਿੱਤਾ ਜਿੱਥੇ RSS ਦੇ ਨੇਤਾਵਾਂ ਨੇ ਜਿੱਥੇ ਪਹੁੰਚਣ ਦਾ ਸੁਪਨਾ ਵੀ ਨਹੀਂ ਸੀ ਲਿਆ।
ਸੋ ਇਹ ਹੈਗਾ ਵੀ ਉਹ ਸਾਰੇ ਜਿਹੜੇ RSS ਦਾ ਸਮੁੱਚਾ ਜਿਹੜਾ ਵਿੰਗ ਹੈਗਾ ਵੀ ਉਹ ਭਾਰਤ ਦੀ ਰਾਜਨੀਤੀ ਨੂੰ, ਐਜੂਕੇਸ਼ਨ ਨੂੰ, ਡਿਪਲੋਮੇਸੀ ਨੂੰ, ਪੁਲਿਸ ਫੋਰਸ ਨੂੰ, ਅਦਾਲਤਾਂ ਨੂੰ, ਮੀਡੀਆ ਨੂੰ, ਇਹਦੇ ਸਾਰੇ ਵਿੱਚ ਜਿਹੜਾ ਵੀ ਸਾਰੀਆਂ ਜਿਹੜੀਆਂ ਭਾਰਤੀ ਪਾਪੂਲੇਸ਼ਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਫੋਰਸਿਸ ਆ, ਉਹਨਾਂ ਵਿੱਚ ਜਿਹੜੇ ਹੈਗੇ RSS ਦੇ ਪ੍ਰਚਾਰਕ, ਉਹਦੇ ਹਮਾਇਤੀ ਤੇ ਉਹਦੇ ਜਿਹੜੇ ਇੰਟੈਲੈਕਚੁਅਲਸ ਆ, ਉਹ ਜਿਹੜੇ ਹੈਗੇ RSS ਆ। ਉਹ ਕਹਿੰਦਾ ਵੀ RSS ਨੇ ਭਾਰਤ ਨੂੰ ਇੱਕ ਸੈਕੂਲਰ ਰਿਪਬਲਿਕ ਤੋਂ ਇੱਕ ਮਸਕੂਲਰ ਹਿੰਦੂ ਫਸਟ ਨੇਸ਼ਨ ਦੇ ਤੌਰ ਤੇ ਸਿਰਜ ਦਿੱਤਾ ਹੋਇਆ। ਸੋ ਜਿਹੜੇ ਭਾਰਤ ਵਿੱਚ ਘੱਟ ਗਿਣਤੀਆਂ ਦਾ ਸਤਿਕਾਰ ਸੀ, ਸੈਕੂਲਰਿਜ਼ਮ ਸੀਗਾ, ਸਾਰੀਆਂ ਘੱਟ ਗਿਣਤੀਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦੀ ਜਿਹੜੀ ਆਜ਼ਾਦੀ ਸੀ, ਉਸ ਆਜ਼ਾਦੀ ਨੂੰ ਸਿਰਫ ਤੇ ਸਿਰਫ ਹਿੰਦੂਆਂ ਤੱਕ ਸੀਮਤ ਆ ਜਿਹੜਾ ਕਰ ਸਕਦਾ ਹੈ। ਸੋ ਉਹਦੇ ਵਿੱਚ ਉਦਾਹਰਨਾਂ ਨੇ ਦਿੱਤੀਆਂ ਉਹਨਾਂ ਨੇ ਵੀ ਕਿਸ ਤਰ੍ਹਾਂ ਜਿਹੜੇ ਹਿੰਦੂ ਕਾਰਜ ਕਰਦੇ ਹੈਗੇ ਆ ਉਹਨਾਂ ਦੀ ਸ਼ਲਾਘਾ ਕੀਤੀ ਜਾਂਦੀ ਆ। ਖਾਸ ਕਰਕੇ ਯੋਗੀ ਆਦਿੱਤਿਆਨਾਥ ਦਾ ਉਹਨੇ ਨਾਂ ਲਿਆ ਵੀ ਜਦੋਂ ਹਿੰਦੂ ਆਪਣਾ ਜਲਸਾ ਜਲੂਸ ਕੱਢਦੇ ਆ ਤਾਂ ਯੋਗੀ ਆਦਿੱਤਿਆਨਾਥ ਦੇ ਸਰਕਾਰੀ ਹੈਲੀਕਾਪਟਰ ਉਹਨਾਂ ਤੇ ਜਿਹੜੇ ਫੁੱਲ ਬਰਸਾਉਂਦੇ ਹੈਗੇ ਆ। ਪਰ ਦੂਜੇ ਪਾਸੇ ਜਿਹੜਾ ਹੈਗਾ ਜਦੋਂ ਮੁਸਲਮਾਨ ਆਪਣੀ ਨਮਾਜ਼ ਅਦਾ ਕਰਦੇ ਆ ਤਾਂ ਉਹਨਾਂ ਤੇ ਡੰਡੇ ਮਾਰੇ ਜਾਂਦੇ ਹੈਗੇ। ਵੀ ਇਹ ਦੋ ਤਰ੍ਹਾਂ ਦਾ ਇਹ ਹੈਗਾ, ਇਹ ਮਸਕੂਲਰ ਹਿੰਦੂ ਨੈਸ਼ਨਲਿਜ਼ਮ ਆ ਵੀ ਜਿਹੜਾ ਡੰਡੇ ਦੇ ਜ਼ੋਰ ਨਾਲ ਆ ਜਿਹੜਾ ਉਹ ਆਪਣਾ ਮੁਲਕ ਜਿਹੜਾ ਹੈਗਾ ਸਿਰਜ ਰਿਹਾ ਹੈਗਾ। ਉਹ ਕਹਿੰਦਾ ਵੀ ਜਿਹੜੀ RSS ਹੈਗੀ ਆ ਇਹ ਚੋਣਾਂ ਜਿਤਾਉਣ ਲਈ ਬਹੁਤ ਵੱਡਾ ਜਿਹੜਾ ਹੈਗਾ ਕਾਰਜ ਕਰਦੀ ਹੈ। ਭਾਰਤੀ ਜਨਤਾ ਪਾਰਟੀ ਦੀਆਂ ਚੋਣ ਜਿੱਤਾਂ ਲਈ ਕਹਿੰਦਾ ਬੇਸ਼ੱਕ ਭਾਜਪਾ ਇਹ ਕਰਦੀ ਹੈਗੀ ਆ ਐਲਾਨ ਵੀ ਅਸੀਂ ਚੋਣ ਜਿੱਤ ਗਏ ਆ, ਪਰ ਉਹਦੇ ਪਿੱਛੇ ਜਿਹੜੀ ਅਸਲੀ ਫੋਰਸ ਹੈਗੀ ਆ ਉਹ RSS ਆ ਜਿਹੜੀ ਹੈਗੀ ਆ। ਇਸ ਨੇ ਕਹਿੰਦਾ ਵੀ ਭਾਰਤੀ ਆਬਾਦੀ ਨੂੰ ਜਿਹੜਾ ਹੈਗਾ ਧਰਮ ਦੇ ਨਾਂ ਤੇ ਪੂਰੀ ਤਰ੍ਹਾਂ ਵੰਡ ਦਿੱਤਾ ਹੈ। ਇਹਨੇ ਮੁਸਲਿਮ ਤੇ ਈਸਾਈਆਂ ਨੂੰ ਹਮਲਾਵਰ ਸਿੱਧ ਕਰਕੇ ਇਹਨਾਂ ਦੇ ਖਿਲਾਫ ਆ ਜਿਹੜਾ ਜਿਹਾਦ ਛੇੜ ਦਿੱਤਾ। ਸੋ ਮੇਨ ਗੱਲ ਇਸ ਆਰਟੀਕਲ ਦੀ ਇਹ ਹੈਗੀ ਆ ਵੀ ਇੱਕ ਸੈਕੂਲਰ ਇੰਡੀਆ ਨੂੰ ਜਿਹਦੇ ਵਿੱਚ ਘੱਟ ਗਿਣਤੀਆਂ ਦਾ ਸਤਿਕਾਰ ਸੀ, ਉਹਨੂੰ ਜਿਹੜਾ ਹੈਗਾ ਨਫ਼ਰਤ ਭਰਪੂਰ ਤੇ ਬਹੁ ਗਿਣਤੀ ਦੀ ਜਿਹੜਾ ਹੰਕਾਰ ਹੈ ਉਹਦੇ ਆਧਾਰ ਤੇ ਉਹਨੂੰ ਵੰਡ ਦਿੱਤਾ ਹੋਇਆ। ਸੋ ਇਹ ਰੀਸ਼ੇਪ ਕਰ ਰਿਹਾ ਹੈ ਇੰਡੀਆ ਦੇ ਜਿਹੜਾ ਪੋਲੀਟੀਕਲ ਕਰੈਕਟਰ ਆ ਉਹਨੂੰ RSS ਜਿਹੜੀ ਹੈਗੀ ਆ ਉਹ ਰੀਸ਼ੇਪ ਕਰ ਰਹੀ ਹੈਗੀ ਆ। ਕਿਤੇ ਨਾ ਕਿਤੇ ਹਿੰਦੂ ਤਵੀ ਤਾਕਤਾਂ ਨੇ ਹਿੰਦੂ ਧਰਮ ਨੂੰ ਹੀ ਹਾਈਜੈਕ ਕਰ ਲਿਆ ਹੋਇਆ। ਹਾਂਜੀ ਆ ਉਹ ਪੋਲੀਟੀਕਲ ਹੋ ਗਿਆ ਹੋਇਆ। ਸੋ ਧਰਮ ਦਾ ਜਿਹੜਾ ਕਨਸੈਪਟ ਆ ਉਹ ਪੋਲੀਟੀਸਾਈਜ਼ ਆ ਜਿਹੜਾ ਹੋ ਗਿਆ ਹੋਇਆ। ਲੇਖ ਦੇ ਵਿੱਚ ਇਹ ਵੀ ਗੱਲ ਜਿਹੜੀ ਉਹ ਸਾਹਮਣੇ ਆ, ਦੁਰਗਾਨੰਦ ਝਾਅ ਦੀ ਟਿੱਪਣੀ ਉਹਨਾਂ ਨੇ ਲਾਈ ਆ, ਕਹਿੰਦੇ ਵੀ ਸ਼ਕਤੀ ਹਥਿਆ ਕੇ ਅਸੀਂ ਸਭ ਕੁਝ ਬਦਲ ਸਕਦੇ ਆ। ਇਹਦੇ ਮਾਇਨੇ ਕੀ ਆ? ਬੜੀ ਗੰਭੀਰ ਗੱਲ ਆ। ਹਾਂਜੀ ਸੋ ਦੁਰਗਾਨੰਦ ਝਾਅ ਇਹੋ ਹੀ ਤੁਸੀਂ ਦੇਖੋ, ਮੈਂ ਆਪਣੀ ਕਿਤਾਬ 'ਚ ਵੀ ਕੋਟ ਕਰਿਆ, ਜਿਹੜੇ ਇਟਲੀ ਦੇ ਸੀ ਨਾ ਮੁਸੋਲੀਨੀ, ਉਹ ਜਿਹੜੇ ਫਾਸ਼ਿਸਟ ਨੇਤਾ ਉਹ ਵੀ ਇਸ ਤਰ੍ਹਾਂ ਕਹਿੰਦੇ ਸੀ, ਹਨਾ। ਸੋ ਇਸ ਆਰਟੀਕਲ ਵਿੱਚ ਵੀ ਉਹਨਾਂ ਜਿਹੜਾ ਆਹ ਨਿਊਯਾਰਕ ਟਾਈਮਸ ਛਪਿਆ ਵੀ RSS ਆਪਣੀ ਇੰਸਪੀਰੇਸ਼ਨ ਆ ਜਿਹੜੀ ਹਿਟਲਰ ਤੋਂ ਲੈਂਦੀ ਹੈਗੀ ਆ ਵੀ ਉਸ ਤਰ੍ਹਾਂ ਦਾ ਵੀ ਅਸੀਂ ਆਪਣੀ ਨਸਲ ਦੀ ਜਿਹੜੀ ਹੈਗੀ ਆ ਉਹ ਉੱਤਮਤਾ ਲਿਆਉਣੀ ਹੈਗੀ ਆ। ਸੋ ਜਿਹੜੇ ਇਟਲੀ ਦੇ ਫਾਸ਼ਿਸਟ ਸੀਗੇ ਮੁਸੋਲੀਨੀ, ਉਹਨੇ ਵੀ ਇਹੀ ਕਿਹਾ ਸੀ ਵੀ ਸਾਡਾ ਸਭ ਤੋਂ ਪਹਿਲਾ ਕੰਮ ਸੱਤਾ ਹਥਿਆਉਣਾ ਹੈ, ਅਸੀਂ ਸਟੇਟ ਤੇ ਕਬਜ਼ਾ ਕਰਨਾ ਹੈ, ਫਿਰ ਸਟੇਟ ਤੇ ਕਬਜ਼ਾ ਕਰਕੇ ਸਟੇਟ ਨੂੰ ਅਸੀਂ ਆਰਗੇਨਾਈਜ਼ਡ ਪੁਲਿਸ ਦੇ ਤੌਰ ਤੇ ਵਰਤਾਂਗੇ। ਸੋ ਆਹੀ ਦੁਰਗਾਨੰਦ ਝਾਅ ਕਹਿ ਰਿਹਾ, ਕਹਿੰਦਾ ਇਫ ਵੀ ਹੈਵ ਪਾਵਰ ਐਵਰੀਥਿੰਗ ਵਿਲ ਫਾਲ ਇਨ ਲਾਈਨ। ਜੇ ਸਾਡੇ ਕੋਲ ਤਾਕਤ ਹੋਗੀ, ਪਾਵਰ ਹੋਗੀ, ਪੋਲੀਟੀਕਲ ਪਾਵਰ ਹੋਗੀ ਤਾਂ ਸਭ ਕੁਝ ਸਾਡੇ ਅੱਗੇ ਜਿਹੜਾ ਵਿਚਦਾ ਚਲਿਆ ਜਾਊਗਾ। ਸੋ ਇਹ ਫਾਸ਼ਿਸਟ ਆ, ਇਹ ਸਾਰੇ ਫਾਸ਼ਿਜ਼ਮ ਦੇ ਜਿਨ੍ਹਾਂ ਨੇ ਫਾਸ਼ਿਜ਼ਮ ਨੂੰ ਪੜ੍ਹਿਆ ਹੈਗਾ ਉਹਦੇ ਵਿੱਚ ਉਹ ਹੈਗਾ ਵੀ ਮੁਸੋਲਿਨੀ ਤਾਂ ਕਲੀਅਰ ਜਿੱਦਾਂ ਕਹਿੰਦਾ ਹੈਗਾ ਵੀ ਜਿਹੜੀ ਪਾਰਟੀ ਹੈਗੀ ਆ ਉਹ ਸਭ ਤੋਂ ਉੱਪਰ ਹੋਗੀ। ਹੁਣ ਡੈਮੋਕ੍ਰੇਸੀ, ਇੰਡੀਅਨ ਡੈਮੋਕ੍ਰੈਟਿਕ ਸਿਸਟਮ ਵਿੱਚ RSS ਆ ਜਿਹੜੀ ਬਿਨਾਂ ਕਿਸੇ ਰਜਿਸਟ੍ਰੇਸ਼ਨ ਤੋਂ, ਬਿਨਾਂ ਕਿਸੇ ਆਰਥਿਕ ਤੌਰ ਤੇ ਕੋਈ ਵੀ ਆਰਗੇਨਾਈਜੇਸ਼ਨ, ਇੰਡੀਆ ਵਿੱਚ ਕੋਈ ਵੀ ਆਰਗੇਨਾਈਜੇਸ਼ਨ ਰਜਿਸਟਰ ਕਰਨੀ ਆ ਉਹਨੂੰ ਹਰ ਸਾਲ ਆਪਣੀ ਆਰਥਿਕ ਸਥਿਤੀ ਦਾ ਟੈਕਸ ਨੂੰ ਦੇਣਾ ਪੈਂਦਾ ਹੈਗਾ, ਟੈਕਸ ਦੱਸਣਾ ਪੈਂਦਾ ਹੈ। ਪਰ RSS ਦਾ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਹੈਗਾ। ਉਹ ਵਰਕ ਕਰ ਰਹੀ ਆ ਸਾਰੀ ਪੋਲਿਟਿਕਸ ਨੂੰ ਜਿਹੜਾ ਉਂਗਲਾਂ ਤੇ ਨਚਾ ਰਹੀ ਹੈਗੀ ਆ। ਸੋ ਮੁਸੋਲਿਨੀ ਦਾ ਵੀ ਇਹੀ ਸੀਗਾ ਵੀ ਇੱਕ ਵਾਰੀ ਸਟੇਟ ਤੇ ਕਬਜ਼ਾ ਕਰਨਾ। ਇਹ ਕਿਤਾਬ 'ਚ ਵੀ ਮੈਂ ਜ਼ਿਕਰ ਕਰਿਆ ਵੀ ਫਾਸ਼ੀਵਾਦੀਆਂ ਦਾ ਸਟੇਟ ਬਾਰੇ ਨਜ਼ਰੀਆ ਤੇ ਕੌਮਵਾਦੀਆਂ ਦਾ ਸਟੇਟ ਬਾਰੇ ਨਜ਼ਰੀਆ, ਇਹਦੇ ਵਿੱਚ ਫਰਕ ਹੈਗਾ। ਫਾਸ਼ੀਵਾਦੀ ਸਟੇਟ ਨੂੰ ਆਪਣੀਆਂ ਘਟੀਆ ਇੱਛਾਵਾਂ ਦੇ ਟੂਲ ਦੇ ਤੌਰ ਤੇ ਵਰਤਦੇ ਆ, ਪਰ ਜਿਹੜੇ ਕੌਮਵਾਦੀ ਹੁੰਦੇ ਆ, ਜਿਹੜਾ ਉਹਨਾਂ ਨੇ ਜੇ ਸਟੇਟ ਉਹਨਾਂ ਦੇ ਕਬਜ਼ੇ ਵਿੱਚ ਆ ਵੀ ਗਈ ਤਾਂ ਉਹ ਡੈਮੋਕ੍ਰੈਟਿਕ ਵੈਲਿਊਜ਼ ਲਈ, ਲੋਕਾਂ ਦੇ ਭਲੇ ਲਈ, ਮਨੁੱਖਤਾ ਨੂੰ ਉਹਦੀਆਂ ਆਵਾਜ਼ਾਂ ਬੁਲੰਦ ਕਰਨ ਲਈ ਤੇ ਜਿਹੜਾ ਘੱਟ ਗਿਣਤੀਆਂ ਉਹਨੂੰ ਪੂਰੀ ਸਪੇਸ ਦੇਣ ਲਈ ਵਰਤਦੇ ਆ। ਪਰ ਜਿਹੜੇ ਫਾਸ਼ਿਸਟ ਹੈਗੇ ਆ
ਉਹ ਸਾਰੀਆਂ ਘੱਟ ਗਿਣਤੀਆਂ ਦਾ ਗਲਾ ਘੁੱਟਣ ਲਈ ਤੇ ਇੱਕੋ ਰੰਗ ਦਾ ਵਨ ਨੇਸ਼ਨ ਵਾਲੀ ਥਿਊਰੀ ਹੈ ਨਾ ਜਿਹੜੀ। ਸੋ ਜੀ ਜੀ ਜਿਹੜੀ ਕੌਮਵਾਦੀਆਂ ਦੀ ਸਟੇਟ ਹੈਗੀ ਆ ਉਹ ਮਲਟੀਨੈਸ਼ਨਲ ਸਟੇਟ ਹੁੰਦੀ ਆ ਹਮੇਸ਼ਾ। ਉਹਨਾਂ ਨੂੰ ਪਤਾ ਵੀ ਵੱਖ-ਵੱਖ ਧਰਮਾਂ ਨੂੰ, ਵੱਖ-ਵੱਖ ਸੱਭਿਆਚਾਰਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਆ, ਜਿਨ੍ਹਾਂ ਨੂੰ ਥੋਰੋਲੀ ਰਿਸਪੈਕਟ ਦੇਣੀ ਬਣਦੀ ਹੈਗੀ ਆ। ਪਰ ਫਾਸਿਸਟ ਫੋਰਸਿਸ ਵਨ ਨੇਸ਼ਨ ਦੀ ਥਿਊਰੀ ਤੇ ਕੰਮ ਕਰਦੀਆਂ। ਸੋ ਆਹ ਜਿਹੜਾ ਦੁਰਗਾਨੰਦ ਝਾਅ ਦੀ ਉਹਨਾਂ ਨੇ ਟਿੱਪਣੀ ਇਹ ਕਰੀ ਆ, ਇਹ ਬਿਲਕੁਲ ਫਾਸਿਸਟ ਫੋਰਸਿਸ ਦੀ ਟਿੱਪਣੀ ਹੈਗੀ ਆ ਵੀ ਸਟੇਟ ਤੇ ਕਬਜ਼ਾ ਕਰਕੇ। ਫਿਰ ਮੁਸੋਲਿਨੀ ਕਹਿੰਦਾ ਵੀ ਪੁਲਿਸ ਵੀ ਪੁਲਿਸ ਹੋਏਗੀ, ਫੌਜ ਵੀ ਪੁਲਿਸ ਹੋਏਗੀ, ਮੀਡੀਆ ਵੀ ਪੁਲਿਸ ਹੋਏਗਾ, ਬੈਂਕ ਵੀ ਪੁਲਿਸ ਹੋਣਗੇ, ਯੂਨੀਵਰਸਿਟੀਆਂ ਵੀ ਪੁਲਿਸ ਹੋਣਗੀਆਂ। ਹੁਣ ਤੁਸੀਂ ਦੇਖੋ ਯੂਨੀਵਰਸਿਟੀਆਂ ਦੇ ਲਗਭਗ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਆ ਜੋ ਉਹ ਆਰਐਸਐਸ ਦੀ ਉਹਦੇ ਨਾਲ ਲੱਗਦੇ ਹੈਗੇ, ਉਹਦੀ ਸਹਿਮਤੀ ਤੋਂ ਬਿਨਾਂ ਨਹੀਂ ਲੱਗਦੇ। ਵੱਡੀਆਂ ਵੱਡੇ ਮਹਿਕਮਿਆਂ ਦੇ ਜਿਹੜੇ ਆਫੀਸਰ ਆ, ਇੰਟੈਲੀਜੈਂਸ ਵਿੱਚ ਈਵਨ ਜੱਜ ਆ ਸੁਪਰੀਮ ਕੋਰਟ ਦੇ, ਉਹ ਸਾਰਾ ਕੁਛ ਨੂੰ ਇਸ ਤਰ੍ਹਾਂ ਨਾਲ ਇੱਕ ਤਰ੍ਹਾਂ ਨਾਲ ਪੁਲਿਸ ਦੇ ਤੌਰ ਤੇ ਜਿਹੜਾ ਹੈਗਾ ਉਹ ਵਰਤਿਆ ਹੋਇਆ। ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕਰੀ ਸੀ, GN ਡੈਵੀ ਦਾ ਆਰਟੀਕਲ ਆਇਆ ਸੀ ਵੀ ਜਿਹੜੀ ਇੰਡੀਆ ਦੀ ਐਜੂਕੇਸ਼ਨ ਪਾਲਿਸੀ ਆ ਉਹ ਓਪਨ ਰਿਸਰਚ ਬੇਸਡ ਨਹੀਂ ਹੈਗੀ, ਇੱਕ ਡਰ ਚੋਂ ਪੜ੍ਹਾਈ ਜਾ ਰਹੀ ਹੈ ਵੀ ਸਾਡਾ ਮੁਲਕ ਨਾ ਟੁੱਟ ਜੇ। ਲੋਕਾਂ ਦੇ ਮਨਾਂ ਨੂੰ ਕਾਬੂ ਰੱਖਣਾ ਵੀ ਇਹ ਆਜ਼ਾਦ, ਜੇ ਇਹ ਆਜ਼ਾਦ ਐਜੂਕੇਸ਼ਨ ਨਾਲ ਇੰਟਰੈਕਟ ਕਰਨਗੇ ਤਾਂ ਇਹ ਮੁਲਕ ਨੂੰ ਤੋੜ ਦੇਣਗੇ। ਉਸ ਫੀਅਰ ਚੋਂ, ਇੱਕ ਡਰ ਵਾਲੀ ਭਾਵਨਾ ਚੋਂ ਐਜੂਕੇਸ਼ਨ ਪੜ੍ਹਾਈ ਜਾ ਰਹੀ ਹੈ। ਇਸੇ ਕਰਕੇ ਇੰਡੀਆ ਦੇ ਐਜੂਕੇਸ਼ਨ ਸਿਸਟਮ ਚੋਂ ਕੋਈ ਬਹੁਤ ਵੱਡੇ ਵਿਦਵਾਨ, ਜਿਹੜੀਆਂ ਇੰਨੀਆਂ ਵੱਡੀਆਂ ਜਿਸ ਤਰ੍ਹਾਂ ਇਨੋਵੇਟਿਵ ਫੋਰਸਿਸ ਆ, ਜਿੱਦਾਂ ਫੇਸਬੁੱਕ ਆ, ਐਪਲ ਆ, ਜਾਂ ਯਾਹੂ ਆ, ਗੂਗਲ ਆ, ਮਤਲਬ ਕਿ ਕਿੰਨਾ ਕੁਛ ਆ ਜਿਹੜਾ ਮੈਟਾ ਹੈਗਾ, ਇਹ ਕੋਈ ਵੀ ਇਨੋਵੇਸ਼ਨ ਇੰਡੀਆ ਚੋਂ ਨਹੀਂ ਆ ਰਹੀ। ਹਾਲਾਂਕਿ ਹਜ਼ਾਰਾਂ ਹੀ IITs ਆ, ਜਿਹੜੀਆਂ ਘੱਟੋ ਘੱਟ ਸੈਂਕੜੇ IITs ਆ, ਤੇ ਹਜ਼ਾਰਾਂ ਹੀ ਜਿਹੜੇ ਕਾਲਜਿਸ ਆ ਜਿਹੜੇ ਟੈਕਨੋਲੋਜੀ ਦੀ ਜਿਹੜੀ ਹੈਗੀ ਆ ਉਹ ਇੱਕ ਤਰ੍ਹਾਂ ਨਾਲ ਪੜ੍ਹਾਈ ਕਰਾ ਰਹੇ। ਸੋ ਹੈਗਾ ਵੀ ਇਹੋ ਦੁਰਗਾਨੰਦ ਝਾਅ ਵਾਲੀ ਜਿਹੜੀ ਗੱਲ ਹੈਗੀ ਆ, ਇਹ ਫਾਸਿਸਟ ਫੋਰਸਿਸ ਦਾ ਸੁਪਨਾ ਹੁੰਦਾ ਵੀ ਸਟੇਟ ਨੂੰ ਇੱਕ ਆਰਗੇਨਾਈਜ਼ਡ ਪੁਲਿਸ ਵਿੱਚ ਬਦਲ ਦਿਓ। ਸੋ ਇੰਡੀਆ ਦਾ ਜਿਹੜਾ ਵਰਤਮਾਨ ਢਾਂਚਾ ਹੈਗਾ ਇੱਕ ਆਰਗੇਨਾਈਜ਼ਡ ਪੁਲਿਸ ਦੇ ਤੌਰ ਤੇ ਮਤਲਬ ਤੁਸੀਂ ਇੱਕ ਵੀ ਬਿਆਨ ਦੇ ਕੇ ਦੇਖਿਓ, ਉਦੋਂ ਹੀ ਪੁਲਿਸ ਤੁਹਾਡਾ ਦਰਵਾਜ਼ਾ ਖੜਕਾਉਂਦੀ ਆ, ਕੇਸਾਂ 'ਚ ਫਸਾ ਦਿੰਦੀ ਆ, ਅਦਾਲਤਾਂ ਜ਼ਮਾਨਤਾਂ ਨਹੀਂ ਦਿੰਦੀਆਂ। ਸੋ ਇੱਕ ਤਰ੍ਹਾਂ ਨਾਲ ਕਲੋਜ਼ਡ ਸੁਸਾਇਟੀ ਵਿੱਚ ਆ ਜਿਹੜਾ ਉਹਨੂੰ ਬੰਨਿਆ ਜਾ ਰਿਹਾ ਹੈ। ਅੱਛਾ, ਇਸੇ ਲੇਖ ਦੇ ਵਿੱਚ ਇੱਕ ਯੂਪੀ ਦੇ ਜੱਜ ਦੀ ਵੀ ਟਿੱਪਣੀ ਉਹਨਾਂ ਨੇ ਐਡ ਜਿਹੜੀ ਉਹ ਕੀਤੀ ਹੈ, ਕੀ ਕਹਿੰਦੀ ਆ ਉਹ ਟਿੱਪਣੀ? ਹਾਂਜੀ, ਤੁਹਾਨੂੰ ਯਾਦ ਹੋਵੇਗਾ ਇਹ ਇਲਾਹਾਬਾਦ ਹਾਈ ਕੋਰਟ ਦੇ ਜੱਜ ਹੈਗੇ ਆ, ਜਸਟਿਸ ਸ਼ੇਖਰ ਕੁਮਾਰ ਯਾਦਵ ਹੈਗੇ ਆ ਜੀ। ਇਹਨਾਂ ਨੇ ਡੇਢ ਮਹੀਨਾ ਪਹਿਲਾਂ ਇੱਕ ਪ੍ਰੋਗਰਾਮ ਹੋਇਆ ਸੀ, ਉਹਦੇ ਵਿੱਚ ਜਿੱਦਾਂ ਸਪਸ਼ਟ ਰੂਪ ਵਿੱਚ ਕਹਿੰਦਾ ਵੀ ਉਹਨਾਂ ਨੇ ਮੁਸਲਿਮ ਭਾਈਚਾਰੇ ਬਾਰੇ ਬੋਲਿਆ ਵੀ ਇਹ ਘੁਸਪੈਠੀਏ ਹੈਗੇ ਆ, ਔਰ ਇਹ ਇੱਕ ਜੱਜ ਵੱਲੋਂ ਇਹ ਕਹਿਣਾ ਵੀ ਇਹ ਅਦਰਸ ਹੈਗੇ ਆ, ਔਰ ਇਹਨਾਂ ਨੂੰ ਜਿਹੜਾ ਹੈਗਾ ਸਬਕ ਸਿਖਾਉਣਾ ਜਿਹੜਾ ਹੈਗਾ ਸਾਡਾ ਸਾਰਿਆਂ ਦਾ ਫਰਜ਼ ਹੈਗਾ। ਇੱਕ ਅਖਬਾਰ ਨੇ ਵੀ ਲਿਖਿਆ, ਨਿਊਯਾਰਕ ਟਾਈਮਸ ਨੇ, ਵੀ ਇਲਾਹਾਬਾਦ ਹਾਈ ਕੋਰਟ ਸਭ ਤੋਂ ਪੁਰਾਣੀ ਹਾਈ ਕੋਰਟ ਹੈ ਇੰਡੀਆ ਦੀ, ਹਨਾ, ਵੀ ਉਹਦੇ ਇੱਕ ਰਿਸਪੈਕਟੇਬਲ ਜੱਜ ਜਸਟਿਸ ਸ਼ੇਖਰ ਕੁਮਾਰ ਯਾਦਵ ਹਨਾ ਕਹਿੰਦਾ I feel no hesitation in saying that this is India and it will run as per the wishes of his majority। ਇਹਨੂੰ ਹਿੰਦੂ ਜਿਹੜੀ ਬਹੁ ਗਿਣਤੀ ਹੈਗੀ ਆ ਉਹਦੀਆਂ ਇੱਛਾਵਾਂ ਦੇ ਅਧੀਨ ਹੀ ਜਿਹੜਾ ਹੈਗਾ ਉਹ ਚਲਾਇਆ ਜਾਊਗਾ, ਹਨਾ। RSS ultimate goal is to create Hindu Rashtra, turning India's secular republic to Hindu state, ਹਨਾ। ਸੋ ਇਹ ਹੈਗਾ ਵੀ ਇਹ ਜਿਹੜਾ ਹੈਗਾ ਸ਼ੇਖਰ ਕੁਮਾਰ ਯਾਦਵ ਦੀਆਂ ਟਿੱਪਣੀਆਂ, ਉਹਦਾ ਜਿਹੜਾ ਸੰਦਰਭ ਆ ਫਿਰ ਜਿਹੜਾ ਅਖਬਾਰ ਨੇ ਲਿਖਿਆ ਵੀ ਉਹ ਇੱਕ ਸੈਕੂਲਰ ਮੁਲਕ ਨੂੰ, ਰਿਪਬਲਿਕ ਨੂੰ ਜਿਹੜਾ ਹੈਗਾ ਉਹ ਹਿੰਦੂ ਮੈਜੋਰਿਟੀ ਹਿੰਦੂ ਸਟੇਟ ਵਿੱਚ ਬਦਲਣ ਦਾ ਜਿਹੜਾ ਹੈਗਾ ਉਹ ਯਤਨ ਕਰ ਰਹੇ ਹੈਗੇ ਆ। ਜੀ ਬਿਲਕੁਲ। ਇੱਥੇ ਅਵਤਾਰ ਸਿੰਘ ਜੀ ਇਹ ਵੀ ਜਿਹੜੀ ਨਾਲ ਹੀ ਗੱਲ ਕਰਦੇ ਆ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਭਾਰਤੀ ਜਿਹੜਾ ਲੀਟ ਆ ਇਹ ਮਜ਼ਬੂਤ ਹੋ ਰਿਹਾ ਆ ਜਾਂ ਡਰਿਆ ਆ? ਜਿਸ ਤਰੀਕੇ ਦੀਆਂ ਟਿੱਪਣੀਆਂ ਆ, ਜਿਸ ਤਰੀਕਿਆਂ ਦੇ ਮਾਇਨੇ ਆ ਵੀ ਫਾਸੀਵਾਦੀ ਵਾਲੀ ਵੀ ਅਸੀਂ ਸਾਰਾ ਕੁਝ ਕੰਟਰੋਲ ਕਰਨਾ, ਜਿਹੜਾ ਉੱਥੇ ਦਾ ਲੀਟ ਆ ਉਹ ਕੀ ਸੋਚ ਰਿਹਾ ਹੋਊਗਾ? ਨਹੀਂ, ਜਿਹੜਾ ਅਲੀਟ ਹੈਗਾ ਨਾ, ਜਿਹੜਾ ਆਪਾਂ ਕਹਿ ਸਕਦੇ ਹਿੰਦੂ ਅਲੀਟ ਹੈਗਾ, ਉਹਦਾ ਤੁਸੀਂ ਦੇਖੋ ਡਰ ਦੀ ਭਾਵਨਾ ਚ ਜਿਹੜਾ ਰਹਿ ਗਿਆ ਉਹ ਹਰੇਕ ਹਿੰਦੂ ਅਲੀਟ ਨੂੰ ਇਹ ਫਿਕਰ ਪਿਆ ਹੋਇਆ ਵੀ ਸ਼ਾਇਦ ਮੁਲਕ ਆ ਜਿਹੜਾ ਬਹੁਤ ਛੇਤੀ ਟੁੱਟ ਜਾਏਗਾ। ਉਹਨਾਂ ਨੂੰ ਐਂ ਲੱਗਦਾ ਵੀ ਇੰਨੀ ਵੱਡੀ ਨਿਊਕਲੀਅਰ ਪਾਵਰ ਔਰ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਤੇ ਆਸ਼ ਦੇ ਪੱਤਿਆਂ ਵਾਂਗੂ ਖਿੜ ਸਕਦੇ ਹਾਂ। ਬਹੁਤ ਵੱਡੀ ਦਹਿਸ਼ਤ ਵਿੱਚ ਆ ਉਹ ਜਿਹੜਾ ਰਹਿ ਰਿਹਾ। ਹਾਲਾਂਕਿ ਇੱਕ ਬਹੁਤ ਵੱਡੀ ਸਟੇਟ ਹੈਗੀ ਆ, ਇੰਨੀਆਂ 200-250 ਯੂਨੀਵਰਸਿਟੀਆਂ ਹੈਗੀਆਂ, ਰਿਸਰਚ ਦੇ ਸੈਂਟਰ ਆ। ਉਹਦਾ ਮੇਨ ਕਾਰਨ ਉਹੀ ਹੈਗਾ ਜਿਹੜੀ ਆਪਾਂ GN ਡੈਵੀ ਨੇ ਗੱਲ ਉਠਾਈ ਹੈਗੀ ਆ। ਇੱਕ ਨਾ ਪੋਲੀਟੀਕਲ ਸਾਇੰਟਿਸਟ ਆ ਮਿਸਟਰ ਵੋਲੈਟਸਨ ਹੈਗੇ ਆ। ਸੋ ਵੋਲੈਟਸਨ ਬਹੁਤ ਵੱਡੇ ਪੋਲੀਟੀਕਲ ਥਿਊਰੀ ਦੇ ਜਿਹੜੇ ਹੈਗੇ ਆ ਉਹ ਸਾਇੰਟਿਸਟ ਹੈਗੇ ਆ।
ਬਹੁਤ ਗੰਭੀਰ ਖੋਜ ਕਾਰਜ ਨੇਸ਼ਨ ਸਟੇਟਸ ਚੱਲਦੀਆਂ ਕਿਵੇਂ ਹੈਗੀਆਂ ਨਾ, ਉਹਨਾਂ ਦਾ ਇੱਕ 500 ਸਫ਼ਿਆਂ ਦੀ ਕਿਤਾਬ ਹੈਗੀ ਆ। ਉਹਦੇ ਵਿੱਚ ਉਹਨੇ ਲਿਖਿਆ ਵੀ ਹਰੇਕ ਨੇਸ਼ਨ ਸਟੇਟ ਦੇ 2 ਭਾਗ ਹੁੰਦੇ ਹੈਗੇ ਆ, ਨੇਸ਼ਨ ਜਾਂ ਨੈਸ਼ਨਲ ਸਟੇਟ ਦੇ। ਇੱਕ ਹੁੰਦਾ ਉਹਦੀ ਕੋਰ ਪਾਪੂਲੇਸ਼ਨ, ਇੱਕ ਹੁੰਦਾ ਪੈਰੀਫਰੀ ਦੀ ਪਾਪੂਲੇਸ਼ਨ, ਜਿਹੜੀ ਉਹਦੀ ਕੋਰ ਪਾਪੂਲੇਸ਼ਨ ਨਹੀਂ ਹੈਗੀ ਹੋਰ ਧਰਮਾਂ ਦੀਆਂ। ਜਿਸ ਤਰ੍ਹਾਂ ਹੁਣ ਜੇ ਆਪਾਂ ਇੰਡੀਆ ਦੇ ਸੰਦਰਭ ਵਿੱਚ ਸਮਝੀਏ ਵੀ ਜਿਹੜੀ ਹਿੰਦੂ ਪਾਪੂਲੇਸ਼ਨ ਆ, ਪਿਓਰ ਹਿੰਦੂ ਪਾਪੂਲੇਸ਼ਨ ਆ, ਹਿੰਦੂ ਨੈਸ਼ਨਲਿਜ਼ਮ ਦੀ ਜਿਹੜੀ ਕੋਰ ਪਾਪੂਲੇਸ਼ਨ ਇੱਕ ਉਹ, ਤੇ ਬਾਕੀ ਜਿੱਦਾਂ ਸਾਊਥ ਇੰਡੀਆ 'ਚ ਜਿਹੜੀਆਂ ਹੈਗੀਆਂ ਉਹ ਹਿੰਦੂ ਨੈਸ਼ਨਲਿਜ਼ਮ ਦਾ ਵਿਰੋਧ ਕਰਦੀਆਂ ਨੇ, ਸਾਊਥ ਇੰਡੀਅਨ ਸਟੇਟਸ। ਤੇ ਉਹ ਤੋਂ ਬਾਅਦ ਜਿਹੜਾ ਆਪਾਂ ਉਹ ਉੱਤਰ ਪੂਰਬ 'ਚ ਜਿਹੜਾ ਆਏਗਾ, ਜਿੱਥੇ ਮਨੀਪੁਰ ਵਾਲੇ ਸਾਈਡ ਚਲੇ ਜਾਈਏ, ਉਹ ਸਾਰੀਆਂ ਸਟੇਟਸ ਆ ਜਿਹੜੀਆਂ ਪਿਓਰ ਹਿੰਦੂ ਨੈਸ਼ਨਲਿਜ਼ਮ ਦੀ ਵਿਰੋਧਤਾ ਕਰਦੀਆਂ। ਵੋਲੈਟਸਨ ਕਹਿੰਦੇ ਹੈਗੇ ਆ ਵੀ ਇੱਕ ਜਿਹੜੀ ਸਕਸੈਸਫੁਲ ਨੇਸ਼ਨ ਸਟੇਟ ਹੁੰਦੀ ਆ, ਉਹ ਜਿਹੜੀ ਆਪਣੀ ਕੋਰ ਪਾਪੂਲੇਸ਼ਨ ਹੈ ਨਾ, ਕੋਰ ਪਾਪੂਲੇਸ਼ਨ ਤੇ ਉੱਤੇ ਆਪਣੇ ਸਭ ਤੋਂ ਵੱਧ ਰਿਸੋਰਸਿਸ ਇਨਵੈਸਟ ਕਰਦੀ ਆ। ਇਟ ਮੀਨਸ ਕੋਰ ਪਾਪੂਲੇਸ਼ਨ ਤੇ ਕੋਰ ਪਾਪੂਲੇਸ਼ਨ ਸਭ ਤੋਂ ਵੱਧ ਪੜ੍ਹੀ ਲਿਖੀ ਹੋਣੀ ਚਾਹੀਦੀ ਹੈਗੀ ਆ। ਕੋਰ ਪਾਪੂਲੇਸ਼ਨ ਦੀ ਸਭ ਤੋਂ ਵਧੀਆ ਜਿਹੜੀ ਹੈਗੀ ਆ ਐਜੂਕੇਸ਼ਨ ਹੋਣੀ ਚਾਹੀਦੀ ਆ, ਤੇ ਕੋਰ ਪਾਪੂਲੇਸ਼ਨ ਦੇ ਵਿੱਚ ਹੀ ਸਭ ਤੋਂ ਵੱਧ ਇੰਡਸਟਰੀਅਲਾਈਜੇਸ਼ਨ, ਅਮੀਰੀ, ਟੈਕਨੀਕਲ ਨੋ ਹਾਊ ਤੇ ਐਜੂਕੇਸ਼ਨ ਹੋਣੀ ਚਾਹੀਦੀ ਆ, ਮਿਸਟਰ ਵੋਲੈਟਸਨ ਕਹਿੰਦੇ ਹੈਗੇ ਆ। ਤੇ ਦੂਸਰੀ ਜਿਹੜੀ ਪੈਰੀਫਰੀ ਵਾਲੀ ਹੈਗੀ ਆ, ਉਹਦੇ ਵੱਲ ਬਹੁਤਾ ਧਿਆਨ ਜਿਹੜੀਆਂ ਹੈਗੀਆਂ ਨੇਸ਼ਨ ਸਟੇਟਾਂ ਨਹੀਂ ਦਿੰਦੀਆਂ, ਕਿਉਂਕਿ ਉਹ ਆਪਣੇ ਕੋਰ ਨੂੰ, ਆਪਣੀ ਰੀੜ ਦੀ ਹੱਡੀ ਨੂੰ ਮਜ਼ਬੂਤ ਰੱਖਦੀਆਂ। ਭਾਰਤ ਵਿੱਚ ਕੀ ਹੋ ਰਿਹਾ, ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਰਿਆ ਸੀਗਾ ਵੀ ਜਿਹੜੀ ਕੋਰ ਪਾਪੂਲੇਸ਼ਨ ਆ, ਜਿਹੜੀ ਹਿੰਦੂ ਬੈਲਟ ਆ, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰਾ ਤੇ ਇਹ ਜਿਹੜੀਆਂ 6-7 ਸਟੇਟਾਂ ਨੇ ਹਨਾ, ਇਹ ਸਭ ਤੋਂ ਵੱਧ ਅਨਐਜੂਕੇਟਡ ਆ ਤੇ ਸਭ ਤੋਂ ਵੱਧ ਗਰੀਬ ਨੇ। ਇਟ ਮੀਨਸ ਇੰਡੀਅਨ ਸਟੇਟ, ਕਿਉਂਕਿ ਉਹ ਆਪਣੀ ਜਿਹੜੀ ਕੋਰ ਹਿੰਦੂ ਨੈਸ਼ਨਲਿਸਟ ਪਾਪੂਲੇਸ਼ਨ ਆ ਉਹਨੂੰ ਕਮਜ਼ੋਰ ਤੇ ਅਨਐਜੂਕੇਟਡ ਰੱਖ ਰਹੇ ਹੈਗੇ ਆ। ਇਹ ਕਿਸੇ ਵੀ ਨੇਸ਼ਨ ਸਟੇਟ ਲਈ ਬਹੁਤ, ਜਿਸ ਤਰ੍ਹਾਂ ਹੈਗੇ, ਬਹੁਤ ਖਤਰਨਾਕ ਖੇਡ ਆ ਜਿਹੜੀ ਹੁੰਦੀ ਆ। ਭਾਰਤੀ ਐਲੀਟ ਆ ਜਿਹੜਾ ਭਾਰਤ ਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਵਨ ਨੇਸ਼ਨ ਹੋਣ ਦੇ ਹੰਕਾਰ 'ਚ ਜਾਂ ਜਿੱਦ ਵਿੱਚ ਹੀ ਆਪਣੀ ਕੋਰ ਪਾਪੂਲੇਸ਼ਨ ਨੂੰ ਗਰੀਬ ਐਂਡ ਅਨਐਜੂਕੇਟਡ ਰੱਖ ਰਿਹਾ ਹੈਗਾ। ਸੋ ਐਲੀਟ ਤਾਂ ਡਰਿਆ ਹੋਇਆ ਕਿਉਂਕਿ ਅਕੋਰਡਿੰਗ ਟੂ ਜਿਹੜਾ ਪਾਪੂਲੇਸ਼ਨ ਦਾ ਗ੍ਰਾਫ ਵੱਧ ਰਿਹਾ, ਜਿਹੜੀ ਆਬਾਦੀ ਵੱਧ ਰਹੀ ਹੈ, ਉਹਦੇ ਅਕੋਰਡਿੰਗਲੀ ਜਦੋਂ ਹਿੰਦੂ ਨੇਸ਼ਨ ਵਾਲੀਆਂ ਜਿਹੜੀਆਂ ਇਹ ਸਟੇਟਾਂ ਨੇ, ਇਹਦੇ ਵਿੱਚੋਂ ਉਨੇ ਵਿਦਵਾਨ ਤੇ ਇੰਟੈਲੈਕਚੁਅਲ ਨਹੀਂ ਪੈਦਾ ਹੋਣੇ, ਇਹਨੇ ਫਿਊਚਰ ਵਿੱਚ ਜਾ ਕੇ ਇੱਕ ਕਮਜ਼ੋਰ ਤੇ ਫਲॉ ਪੈਦਾ ਕਰ ਦੇਣਾ ਹੈਗਾ। ਉਹ ਐਂਟੀ ਪੋਲੀਟੀਕਲ ਥਿਊਰੀ ਚੱਲ ਰਹੇ ਹੈਗੇ ਆ, ਪਤਾ ਨਹੀਂ ਜਾਣਬੁੱਝ ਕੇ ਚੱਲ ਰਹੇ ਆ ਜਾਂ ਉਹਨਾਂ ਤੋਂ ਜਿਹੜਾ ਹੈਗਾ ਕੋਲੈਬੋਰੇਟ ਆ ਨਹੀਂ ਹੋ ਰਿਹਾ। ਸਾਰੀ ਤੁਸੀਂ ਦੇਖੋ ਹਿੰਦੂ ਬੈਲਟ ਆ ਜਿਹੜੀ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰਾ, ਇਹਦੇ ਵਿੱਚ ਪਾਵਰਟੀ ਸਭ ਤੋਂ ਵੱਧ ਆ ਤੇ ਅਨਐਜੂਕੇਸ਼ਨ ਜਿਹੜੀ ਆ ਉਹ ਸਭ ਤੋਂ ਵੱਧ ਹੈਗੀ ਆ। ਸੋ ਜਦੋਂ ਇਹ ਖਲਾ ਹੋਵੇ ਵੀ ਤੁਹਾਡੀ ਰੀੜ ਦੀ ਹੱਡੀ ਕਮਜ਼ੋਰ ਹੈਗੀ ਆ, ਇਸੇ ਕਰਕੇ ਜਿਹੜਾ ਹਿੰਦੂ ਐਲੀਟ ਆ ਉਹ ਡਰਿਆ ਹੋਇਆ। ਤੁਸੀਂ ਦੇਖੋ ਕਿੰਨੇ YouTube ਚੈਨਲ ਆ, ਕਿੰਨਾ ਇਸ ਤਰ੍ਹਾਂ ਇੱਕ ਸੋਸ਼ਲ ਮੀਡੀਆ ਤੇ ਜਦੋਂ ਡਿਬੇਟਸ ਚੱਲਦੀਆਂ, ਇੱਕ ਤਰ੍ਹਾਂ ਨਾਲ ਉਹ ਡਰ ਦੀ ਭਾਵਨਾ ਚੋਂ, ਕਮਜ਼ੋਰ ਭਾਵਨਾ ਚੋਂ ਜਿਹੜੀ ਹੈਗੀ ਉਹ ਚੱਲ ਰਹੀ ਹੈਗੀ ਆ। ਬੇਸ਼ੱਕ ਉਹ ਬਾਹਰੋਂ ਦਿਖਾ ਰਹੇ ਹੈਗੇ ਵੀ ਅਸੀਂ ਬਹੁਤ ਮਜ਼ਬੂਤ ਆ, ਪਰ ਅੰਦਰੋਂ ਜਿਹੜੀਆਂ ਇਨਸਾਈਡ ਇਨਸਿਕਿਉਰਿਟੀ ਹੈਗੀ ਆ ਉਹ ਬਹੁਤ ਵੱਡੀ ਪੱਧਰ ਤੇ ਪ੍ਰੈਵਲੈਂਟ ਹੈਗੀ ਆ ਇੰਡੀਅਨ ਐਲੀਟ ਦੇ ਵਿੱਚ। ਜੀ ਜੀ। ਅੱਛਾ, ਇਹਦੇ ਵਿੱਚ ਨਾਲ ਹੀ ਇੱਕ ਹੋਰ ਫਾਈਨੈਂਸ਼ੀਅਲ ਟਾਈਮਸ ਦੀ ਵੀ ਖਬਰ ਆ, ਉਹਦੀ ਵੀ ਆਪਾਂ ਜ਼ਿਕਰ ਜਿਹੜੀ ਉਹ ਕਰ ਲੈਂਦੇ ਆ ਅਵਤਾਰ ਸਿੰਘ ਜੀ। ਅੰਬਾਨੀ ਤੇ ਅਡਾਨੀ ਭਾਰਤ ਸਰਕਾਰ ਤੋਂ ਪਰੇ ਜਾ ਕੇ ਆਪਣੇ ਤੌਰ ਦੇ ਉੱਤੇ ਅਮਰੀਕਾ ਸਰਕਾਰ ਦੇ ਨਾਲ ਸੰਬੰਧ ਬਣਾ ਰਹੇ ਆ। ਇਹਦਾ ਕੀ ਮਤਲਬ ਆ? ਸਰਕਾਰ ਤੇ ਭਰੋਸਾ ਨਹੀਂ, ਮੋਦੀ ਤੇ ਭਰੋਸਾ ਨਹੀਂ। ਟਰੰਪ ਉਹਨਾਂ ਦਾ ਲੇਟਲੀ ਬਿਆਨ ਆਇਆ ਵੀ ਕਹਿੰਦਾ ਮੋਦੀ ਨੂੰ ਪਤਾ ਵੀ ਮੈਂ ਨਾਖੁਸ਼ ਹਾਂ ਤੇ ਮੈਨੂੰ ਖੁਸ਼ ਕਰਨ ਦੇ ਲਈ ਉਹ ਕੁਛ ਵੀ ਕਰ ਰਿਹਾ, ਤੇ ਉਧਰੋਂ ਅੰਬਾਨੀ ਅਡਾਨੀ ਵੱਖਰੇ ਤੌਰ ਦੇ ਉੱਤੇ ਆਪਣੇ ਪੱਧਰ ਦੇ ਉੱਤੇ ਜ਼ੋਰ ਜਿਹੜਾ ਉਹ ਲਾ ਰਹੇ ਆ ਵੀ ਸਾਡੇ ਨਾਲ ਸਾਰਾ ਕੁਝ ਠੀਕ ਰਵੇ। ਆ ਥੋੜੇ ਦਿਨ ਪਹਿਲਾਂ ਬਲੂਮਬਰਗ ਨੇ ਰਿਪੋਰਟ ਕੀਤਾ ਵੀ ਇਹਨਾਂ ਦੀ ਰਿਲਾਇੰਸ ਦੀ ਰਿਫਾਈਨਰੀ ਦੇ ਵਿੱਚ ਤੇਲ ਵਾਲਾ ਜਿਹੜਾ ਟੈਂਕਰ ਜਾ ਰਿਹਾ ਸੀ, ਉਹਨਾਂ ਨੇ ਝੱਟ ਦੇਣੀ ਨਾ ਕਰ ਦਿੱਤੀ ਵੀ ਨਹੀਂ ਸਾਡੇ ਵੱਲ ਨਹੀਂ ਜਾ ਰਿਹਾ। ਉਹਨਾਂ ਨੇ ਪਬਲਿਕ ਸੈਕਟਰ ਵਾਲੇ ਤੇਲ ਰਿਫਾਈਨਰੀ ਵੱਲ ਨੂੰ ਉਹ ਟੈਂਕਰ ਜਿਹੜਾ ਤੋੜ ਦਿੱਤਾ। ਸੋ ਇਹ ਕੀ ਚੱਲ ਰਿਹਾ ਸਾਰਾ ਕੁਝ? ਹਾਂਜੀ। ਸੋ ਅੰਬਾਨੀ ਤੇ ਅਡਾਨੀ ਕਿਉਂਕਿ ਉਹ ਬਿਜ਼ਨਸਮੈਨ ਹੈਗੇ, ਉਹਨਾਂ ਦੇ ਆਪਣੇ ਬਿਜ਼ਨਸ ਇੰਟਰਸਟ ਆ ਜਿਹੜੇ ਭਾਰਤੀ ਪੋਲੀਟੀਸ਼ੀਅਨਸ ਦੀ ਜਿਹੜੀ ਹੈਗੀ ਆ ਨਾ, ਇੱਕ ਤਰ੍ਹਾਂ ਨਾਲ ਟਰੰਪ ਪ੍ਰਸ਼ਾਸਨ ਨਾਲ ਇੱਕ ਚੰਗਾ ਰਿਲੇਸ਼ਨ ਨਾ ਹੋਣ ਕਰਕੇ ਉਹਨਾਂ ਦੇ ਬਿਜ਼ਨਸ ਜਿਹੜੇ ਇੰਟਰਸਟ ਆ ਬਹੁਤ ਹੌਟ ਆ ਜਿਹੜੇ ਹੋ ਰਹੇ ਹੈਗੇ ਆ। ਸੋ ਦੱਸਿਆ ਜਾਂਦਾ ਵੀ 2002 ਤੋਂ ਲੈ ਕੇ ਜਦੋਂ ਦੀ ਜੰਗ ਲੱਗੀ ਹੈਗੀ ਆ ਯੂਕਰੇਨ ਦੀ, ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਨੇ ਲਗਭਗ $6 ਬਿਲੀਅਨ ਆ ਜਿਹੜਾ
ਆਇਲ ਦੇ ਸਿਸਟਮ ਚੋਂ ਕਮਾਇਆ ਹੈਗਾ, ਹਨਾ। ਸੋ ਜਿਹੜਾ ਡਿਫੈਕਟ ਹੋ ਰਿਹਾ ਹੈਗਾ, ਇਫੈਕਟ ਹੋ ਰਿਹਾ। ਇਸੇ ਤਰ੍ਹਾਂ ਹੀ ਮਿਸਟਰ ਅਡਾਨੀ ਦੇ ਜਿਹੜੇ ਕੇਸ ਚੱਲਦੇ ਹੈਗੇ ਵੀ ਉਹਨਾਂ ਨੇ ਅਮਰੀਕਾ ਵਿੱਚ ਕੁਝ ਅਫਸਰਸ ਨੂੰ ਬਰਾਈਬ ਦੇ ਕੇ ਆਪਣੀਆਂ ਕੰਪਨੀਆਂ ਬਾਰੇ ਇੱਕ ਚੰਗੀ ਰਿਪੋਰਟ ਲਿਆਉਣ ਦਾ ਜਿਹੜਾ ਕਰਿਆ ਸੀ, ਉਹ ਕੇਸ ਹੈ ਜਿਹੜਾ ਚੱਲ ਰਿਹਾ ਹੈਗਾ। ਸੋ ਉਸ ਕੇਸ ਕਰਕੇ ਜਿਹੜੀ ਹੈਗੀ ਆ ਉਹਨਾਂ ਦੀ ਰੈਪੂਟੇਸ਼ਨ ਆ ਦੋਹਾਂ ਦੀ, ਜਿਹੜੀ ਅਡਾਨੀ ਦੀ ਉਸ ਕੇਸ ਕਰਕੇ ਤੇ ਮਿਸਟਰ ਅੰਬਾਨੀ ਦੀ, ਕਿਉਂਕਿ ਆ ਤੇਲ ਵਾਲੇ ਚੱਕਰ 'ਚ ਜਿਹੜੀਆਂ ਸੈਂਕਸ਼ਨਸ ਲੱਗੀਆਂ ਹੋਈਆਂ ਨੇ, ਇਹਦੇ ਕਰਕੇ ਉਹਨਾਂ ਦਾ ਕਾਫੀ ਉਹਨਾਂ ਨੂੰ ਲਾਸਿਸ ਆ ਤੇ ਰੈਪੂਟੇਸ਼ਨ ਦੇ ਲਾਸਿਸ ਆ ਉਹ ਸਹਿਣੇ ਪੈ ਰਹੇ ਹੈਗੇ ਆ। ਸੋ ਫਾਈਨੈਂਸ਼ੀਅਲ ਟਾਈਮਸ ਨੇ ਲਾਇਆ ਹੈਗਾ ਵੀ ਉਹ ਭਾਰਤ ਸਰਕਾਰ ਦੀ ਨਾਲ ਕੋਲੈਬੋਰੇਸ਼ਨ ਕਰਨ ਤੋਂ ਬਿਨਾਂ ਆਪਣੀਆਂ ਲੌਬਿੰਗ ਫਰਮਸ ਜਿਹੜੀਆਂ ਉਹ ਹਾਇਰ ਕਰ ਰਹੇ ਹੈਗੇ ਆ। $2.5 ਲੱਖ ਹੁਣ ਤੱਕ ਜਿਹੜਾ ਹੈਗਾ ਰਿਲਾਇੰਸ ਗਰੁੱਪ ਆ ਉਹ ਖਰਚ ਕਰ ਚੁੱਕਿਆ ਤੇ $1.5 ਲੱਖ ਆ ਅਡਾਨੀ ਦਾ ਜਿਹੜਾ ਗਰੁੱਪ ਆ ਉਹ ਲੌਬਿੰਗ ਲਈ ਕਰ ਚੁੱਕਿਆ ਹੈਗਾ। ਪਰ ਹਾਲੇ ਤੱਕ ਵੀ ਉਹਨਾਂ ਦੇ ਇਹਨਾਂ ਦੀਆਂ ਲੌਬਿੰਗ ਐਫਰਟਸ ਨੂੰ ਕੋਈ ਵੀ ਜਿਹੜਾ ਹੈਗਾ ਉਹ ਫਰੂਟਫੁਲਨੈਸ ਨਹੀਂ ਮਿਲੀ, ਨਾ ਹੀ ਉਹ ਸਕਸੈਸਫੁਲ ਆ ਜਿਹੜੀਆਂ ਹੋਈਆਂ ਨੇ। ਸੋ ਇਹ ਲਗਾਤਾਰ ਉਹ ਯਤਨ ਕਰ ਰਿਹਾ, ਕਿਉਂਕਿ ਪੋਲੀਟੀਕਲੀ ਭਾਰਤ ਨਾਲ ਟਰੰਪ ਪ੍ਰਸ਼ਾਸਨ ਦੇ ਜਿਹੜੇ ਰਿਲੇਸ਼ਨਸ ਆ ਉਹ ਬਹੁਤ ਖੱਟੇ ਹੋਏ ਨੇ। ਸੋ ਪੋਲਿਟਿਕਸ ਐਂਡ ਇਕਨੋਮੀ, ਕਿਉਂਕਿ ਹਰੇਕ ਮੁਲਕ ਦੀ ਇਕੱਠੀ ਚੱਲਦੀ ਹੈਗੀ ਆ। ਸੋ ਇਕਨੋਮਿਕ ਜਿਹੜੀਆਂ ਹਰਡਲਸ ਅੰਬਾਨੀ ਤੇ ਅਡਾਨੀ ਨੂੰ ਆਇਆ, ਇਸ ਲਈ ਉਹਨਾਂ ਨੇ ਆਪਣੀਆਂ ਲੌਬਿੰਗ ਫਰਮਸ ਜਾਂ ਆਪਣੇ ਦੋਸਤਾਂ ਨੂੰ, ਤੁਸੀਂ ਦੇਖੋ ਜੂਨੀਅਰ ਟਰੰਪ ਆ ਕਹਿੰਦੇ ਕੁਝ ਦੇਰ ਪਹਿਲਾਂ ਅਹਿਮਦਾਬਾਦ ਗਏ ਸੀ, ਮਿਸਟਰ ਅਡਾਨੀ ਨੇ ਉਹਨਾਂ ਨੂੰ ਲੰਚ ਤੇ ਜਾਂ ਡਿਨਰ ਤੇ ਬੁਲਾਇਆ, ਉੱਥੇ ਕਾਫੀ ਗੱਲਾਂ ਹੋਈਆਂ ਨੇ। ਸੋ they are trying their best to please Mr. Trump, ਉਹਨਾਂ ਦੀ ਪ੍ਰੈਜ਼ੀਡੈਂਟ, ਉਹਨਾਂ ਦੇ ਰਿਸ਼ਤੇਦਾਰਾਂ ਨੂੰ। ਜਾਂ ਇਵਾਂਕਾ ਟਰੰਪ ਨੇ ਵੀ ਤੁਸੀਂ ਦੇਖੋ ਅੰਬਾਨੀ ਦੇ ਬੇਟੇ ਦੀ ਸ਼ਾਦੀ ਵਿੱਚ ਸ਼ਾਇਦ ਉਹ ਗਏ ਸੀਗੇ, ਹਨਾ। ਸੋ ਇਸ ਤਰ੍ਹਾਂ ਦੇ ਰਿਲੇਸ਼ਨਸ ਆ ਉਹ ਲਗਾਤਾਰ ਹਾਲ ਇਹ ਬਿਯੋਂਡ ਪੋਲੀਟੀਕਲ ਜਿਹੜੀ ਹੈਗੀ ਆ ਸਪੈਕਟਰਮ, ਉਹ ਦੋਨੋਂ ਜਿਹੜੇ ਬਿਜ਼ਨਸਮੈਨ ਆ ਉਹ ਕਰ ਰਹੇ ਹੈਗੇ। ਹੁਣ ਇਹਦੇ ਚੋਂ ਕੀ ਅੰਦਾਜ਼ਾ ਲਾਇਆ ਜਾਵੇ ਵੀ ਉਹਨਾਂ ਦੇ ਮੋਦੀ ਤੇ ਵਿਸ਼ਵਾਸ ਨਹੀਂ ਰਿਹਾ, ਜਾਂ ਉਹ ਮੋਦੀ ਨੂੰ ਬਾਈਪਾਸ ਕਰਕੇ ਯਤਨ ਕਰ ਰਹੇ ਆ, ਜਾਂ ਇੰਡੀਅਨ ਗਵਰਨਮੈਂਟ ਨੇ ਹੀ ਉਹਨਾਂ ਨੂੰ ਅਲਾਉ ਕਰਿਆ ਵੀ ਤੁਸੀਂ ਆਪਣੇ ਤੌਰ ਤੇ ਕੋਸ਼ਿਸ਼ ਕਰ ਲਓ। ਇਹ ਸਾਰਾ ਕੁਝ ਆ ਜਿਹੜਾ ਤਿੰਨੋਂ ਤਰ੍ਹਾਂ ਦੇ ਸਿਨੈਰੀਓ ਆ ਉਹ ਸਾਹਮਣੇ ਆ ਸਕਦੇ ਆ, ਪਰ ਕਿਉਂਕਿ ਉਹਨਾਂ ਦਾ ਬਿਜ਼ਨਸ ਬਹੁਤ ਇਫੈਕਟ ਹੋ ਰਿਹਾ, ਇਸੇ ਕਰਕੇ ਉਹ ਇਹ ਸਾਰਾ ਕੁਝ ਕਰ ਰਹੇ ਹੈਗੇ ਆ। ਜੀ। ਸੋ ਮੋਦੀ ਤੋਂ ਲੈ ਕੇ ਅੰਬਾਨੀ ਅਡਾਨੀ ਤੱਕ ਸਾਰੇ ਜਾਣੇ ਅਮਰੀਕਾ ਨੂੰ ਟਰੰਪ ਹੁਣਾਂ ਨੂੰ ਖੁਸ਼ ਕਰਨ ਦੇ ਫਿਰਾਕ ਦੇ ਵਿੱਚ ਉਹ ਲੱਗੇ ਹੋਏ ਆ। ਟੈਰਿਫਸ ਦਾ ਖਤਰਾ, ਟ੍ਰੇਡ ਦਾ ਖਤਰਾ ਤੇ ਕੰਪਨੀਆਂ ਨੂੰ ਖਤਰਾ, ਕਿਉਂਕਿ ਅਡਾਨੀ ਦੇ ਉਲਟ ਤਾਂ ਇੱਥੇ ਚਾਰਜ ਵੀ ਜਿਹੜੇ ਫਾਈਲ ਹੋਏ ਆ ਨਾ। ਹਾਂਜੀ, ਉਹਦੇ ਕਰਕੇ ਉਹ ਕੇਸ ਨੂੰ ਆਪਣੇ ਨੂੰ ਕਲੀਅਰ ਕਰਾਉਣ ਲਈ $1.5 ਲੱਖ ਜਿਹੜਾ ਉਹਨੇ ਖਰਚਿਆ ਹੈਗਾ ਜੀ। ਜੋ ਇਸ ਟਾਈਮ ਹਾਲਾਤ ਨੇ ਭਾਰਤ ਦੇ, ਜਿਸ ਸਥਿਤੀ ਦੇ ਵਿੱਚ ਭਾਰਤ ਜਿਹੜਾ ਉਹ ਪਹੁੰਚ ਚੁੱਕਾ ਆ, ਇਹ ਕਿਹਦੀਆਂ ਗਲਤੀਆਂ ਆ? ਕੀ ਇਹਨਾਂ ਦੀਆਂ ਆਪਣੀਆਂ ਆ ਕਿ ਮਡੂਰੋ ਵਾਂਗੂ ਇਹਨਾਂ ਨੂੰ ਵੀ ਹੰਕਾਰ ਜ਼ਿਆਦਾ ਹੋਇਆ ਪਿਆ ਸੀ? ਉਹਦੇ ਚੋਂ ਇਸ ਜਿਹੜੀ ਫਾਈਨੈਂਸ਼ੀਅਲ ਟਾਈਮਸ ਨੇ ਰਿਪੋਰਟ ਲਾਈ ਆ, ਉਹਨੇ ਹਡਸਨ ਇੰਸਟੀਚਿਊਟ ਕਾਫੀ ਜਿੱਦਾਂ ਬਹੁਤ ਵੱਡਾ ਥਿੰਕ ਟੈਂਕ ਹੈਗਾ। ਸੋ ਉਹਦੇ ਇੱਕ ਜਿਹੜੇ ਹੈਗੇ ਆ ਬਿਲ ਡਰੈਕਸਲ ਨਾਲ ਗੱਲ ਕੀਤੀ ਆ। ਬਿਲ ਡਰੈਕਸਲ ਇੰਡੀਆ ਦੇ ਅਫੇਅਰਸ ਨੂੰ ਜਿਹੜਾ ਹੈਗਾ ਉਹ ਡੀਲ ਕਰਦੇ ਆ ਹਡਸਨ ਇੰਸਟੀਚਿਊਟ ਵਿੱਚ। ਬਿਲ ਡਰੈਕਸਲ ਦਾ ਕਹਿਣਾ ਹੈਗਾ there is insufficient focus on India, certainly at a higher level, ਵੀ ਟਰੰਪ ਐਡਮਿਨਿਸਟ੍ਰੇਸ਼ਨ ਵਿੱਚ ਇਸ ਵੇਲੇ ਬਹੁਤ ਹੀ ਘੱਟ ਕਿਸਮ ਦਾ ਜਿਹੜਾ ਫੋਕਸ ਆ ਉਹ ਇੰਡੀਆ ਦੇ ਬਾਰੇ ਆ ਜਿਹੜਾ ਹੋ ਰਿਹਾ ਹੈਗਾ। ਤੇ ਉਹਦੇ ਵਿੱਚ ਇੱਕ ਮਿਸਟਰ ਚੱਕਰਵਰਤੀ ਹੈਗੇ ਆ। ਸੋ ਚੱਕਰਵਰਤੀ ਨੇ ਇਹ ਕਿਹਾ ਹੈਗਾ, ਉਹ ਵੀ ਡਰੈਕਸਲ ਇੰਸਟੀਚਿਊਟ ਵਿੱਚ ਕੰਮ ਕਰਦੇ ਹੈਗੇ ਤੇ ਭਾਰਤ ਦੇ ਜਿਹੜੇ ਹੈਗੇ ਆ ਕਾਫੀ ਵਧੀਆ ਜਿਹੜੇ ਇਕਨੋਮਿਸਟ ਆ, ਉਹ ਕਹਿੰਦੇ ਵੀ ਜਿਹੜਾ ਤੁਸੀਂ ਸਵਾਲ ਕਰਿਆ, ਉਹ ਕਹਿੰਦੇ ਵੀ ਅਸਲ 'ਚ ਇਹ ਜਿਹੜੀਆਂ ਵਿਪਤਾਵਾਂ ਨੇ ਭਾਰਤੀ ਨੇਤਾਵਾਂ ਨੇ ਆਪ ਹੀ ਛੇੜੀਆਂ ਹੋਈਆਂ ਨੇ ਤੇ ਭਾਰਤੀ ਇੰਟੈਲੈਕਚੁਅਲਸ ਦੀਆਂ ਗਲਤੀਆਂ ਨੇ। ਉਹਨਾਂ ਨੇ ਭਾਰਤ ਦੇ ਲੋਕਾਂ ਨੂੰ ਇਹ ਦੱਸਣਾ ਸ਼ੁਰੂ ਕਰ ਦਿੱਤਾ ਵੀ ਜਿਹੜਾ ਅਮਰੀਕਾ ਸਾਡੇ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ, ਹਨਾ। ਸੋ ਇਹ ਜਿਹੜੀ ਮਿਸਕਨਸੈਪਸ਼ਨ ਆ ਇਹ ਸੈੱਲ ਕਰੀ ਮੀਡੀਆ ਨੇ, ਜਾਂ ਸੋ ਕਾਲਡ ਜਿਹੜੇ ਆਪਣੇ ਆਪ ਨੂੰ ਇੰਟੈਲੈਕਚੁਅਲਸ ਆ ਉਹ ਬਣਦੇ ਹੈਗੇ ਨਾ। ਸੋ ਇਸੇ ਕਰਕੇ ਵੀ ਜਿਹੜਾ ਕੁਝ ਹੈ ਨਹੀਂ ਉਹਦਾ ਗੁਬਾਰਾ ਜਿਹੜਾ ਤੁਸੀਂ ਬਣਾਇਆ ਵੀ ਅਮਰੀਕਾ ਜਿਹੜਾ ਵੀ ਇੰਡੀਆ ਤੇ ਇੰਨਾ ਰਿਲਾਈ ਕਰਦਾ ਵੀ ਇੰਡੀਆ ਤੋਂ ਬਿਨਾਂ ਅਮਰੀਕਾ ਚੱਲ ਨਹੀਂ ਸਕਦਾ, ਉਹ ਜਿਹੜਾ ਝੂਠ ਦਾ ਪਲੰਦਾ ਕ੍ਰੀਏਟ ਕਰਿਆ ਉਹਨੇ ਆਹ ਜਿਹੜੀ ਸਿਚੁਏਸ਼ਨ ਲੈ ਕੇ ਆਂਦੀ ਆ। ਟਰੰਪ ਐਡਮਿਨਿਸਟ੍ਰੇਸ਼ਨ ਦੇ ਇੱਕ ਝਟਕੇ ਨੇ ਵੀ 50% ਟੈਰਿਫ ਨਹੀਂ ਜਿਹੜਾ ਇਕਨੋਮਿਕ ਸਟੈਗਨੈਂਸ ਆ ਉਹ ਲਿਆਂਦੀ ਹੈਗੀ ਆ। ਸੋ ਪਿਛਲੇ 10 ਮਹੀਨਿਆਂ ਵਿੱਚ ਇੰਡੀਆ ਨੇ $39 ਬਿਲੀਅਨ ਮੰਡੀ ਵਿੱਚ ਸਿੱਟੇ ਆ ਜਨਵਰੀ ਤੋਂ ਅਕਤੂਬਰ ਤੱਕ, ਤਾਂ ਕਿ ਰੁਪਈਆ 100 ਨੂੰ ਪਾਰ ਨਾ ਕਰ ਸਕੇ। ਰੁਪਈਏ ਦੀ ਵੈਲਿਊ ਨੂੰ ਬਚਾਉਣ ਲਈ
39 ਤੋਂ ਪਲੱਸ ਬਿਲੀਅਨ ਡਾਲਰ ਆ ਮਾਰਕੀਟ ਵਿੱਚ ਸਿੱਟੇ ਹੈਗੇ ਆ, ਉਹ ਇੰਜੈਕਟ ਕਰਦੇ ਹੈਗੇ ਆ ਮਾਰਕੀਟ ਨੂੰ, ਤਾਂ ਕਿ ਰੁਪਈਆ 100 ਨੂੰ ਪਾਰ ਨਾ ਕਰ ਜੇ। ਅਗਰ ਜੇ ਉਹ ਨਾ ਸੁੱਟੇ ਹੁੰਦੇ ਤਾਂ ਹੁਣ ਰੁਪਈਆ 100 ਨੂੰ ਪਾਰ ਕਰ ਜਾਂਦਾ। ਇਟ ਮੀਨਸ ਇਹ ਇਲੂਜ਼ਨਸ ਵਿੱਚ ਰਹਿ ਰਹੇ ਹੈਗੇ ਆ, ਜਿਹੜੀ ਗਰਾਊਂਡ ਰਿਐਲਿਟੀ ਆ। ਹੁਣ ਤਾਂ ਤੁਸੀਂ ਦੇਖਿਆ ਵੀ IMF ਨੇ ਵੀ ਉਹ ਦੋਸ਼ ਲਾਏ ਹੈਗੇ ਆ ਵੀ ਜਿਹੜੀ 8% ਦੀ ਗਰੋਥ ਦੱਸ ਰਹੀ ਆ, ਐਕਚੁਅਲੀ ਉਹ 4.5% ਹੀ ਹੈਗੀ ਆ, ਹਨਾ। ਸੋ ਇਹ ਜਿਹੜਾ ਡਾਟਾ ਨੂੰ ਮੈਨੀਪੂਲੇਟ ਕਰਕੇ ਸਿਰਫ ਆਪਣੇ ਗਰੀਬ ਵੋਟਰਾਂ ਨੂੰ ਇਨਫਲੂਐਂਸ ਕਰਦੇ ਆ ਵੀ ਇਹ ਲੱਗਦਾ ਹੈਗਾ ਵੀ ਇੰਡੀਆ ਸਮੁੱਚੀ ਦੁਨੀਆ ਨੂੰ ਚਲਾ ਰਿਹਾ ਹੈਗਾ। ਸੋ ਇਹ ਘਾਟ ਖਾਸ ਕਰਕੇ ਇੰਡਸਟਰੀਅਲ ਰੈਵੋਲੂਸ਼ਨ ਦੇ ਸੰਦਰਭ ਵਿੱਚ ਤੇ ਸਰਵਿਸਿਜ਼ ਦੇ ਸੰਦਰਭ ਵਿੱਚ ਇਹ ਨਹੀਂ ਹੈਗਾ, ਇਨੋਵੇਸ਼ਨ ਐਂਡ ਰਿਸਰਚ ਦੇ ਸੰਦਰਭ ਵਿੱਚ ਨਹੀਂ ਹੈਗਾ। ਇਹ ਉਹ ਮਿਸਟਰ ਡਰੈਕਸਲ ਵੀ ਕਹਿੰਦੇ ਹੈਗੇ ਤੇ ਮਿਸਟਰ ਚੱਕਰਵਰਤੀ ਵੀ ਕਹਿੰਦੇ ਆ, ਜਿਨ੍ਹਾਂ ਦਾ ਫਾਈਨੈਂਸ਼ੀਅਲ ਟਾਈਮਜ਼ ਨੇ ਰੈਫਰੈਂਸ ਦਿੱਤਾ ਵੀ ਭਾਰਤ ਆਪਣੇ ਇਲੂਜ਼ਨਸ ਵਿੱਚ ਫਸ ਕੇ ਹੀ ਜਿਹੜਾ ਹੈਗਾ ਇਹ ਸਥਿਤੀ ਵਿੱਚ ਆਇਆ ਹੈਗਾ। ਉਹਨੂੰ ਇਹਨਾਂ ਇਲੂਜ਼ਨਸ ਤੋਂ ਬਾਹਰ ਆਉਣਾ ਪਵੇਗਾ, ਗਰਾਊਂਡ ਤੇ ਖੜਨਾ ਪਵੇਗਾ ਤੇ ਰਿਐਲਿਟੀ ਦਾ ਇੱਕ ਵਾਰੀ ਸਾਹਮਣਾ ਜ਼ਰੂਰ ਕਰਨਾ ਪਵੇਗਾ। ਜੀ ਜੀ, ਬਹੁਤ ਬਹੁਤ ਧੰਨਵਾਦ ਸਰਦਾਰ ਅਵਤਾਰ ਸਿੰਘ ਜੀ, ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਬੜੀ ਹੀ ਵਿਸਥਾਰ ਦੇ ਨਾਲ, ਬੜੀ ਜਾਣਕਾਰੀ ਭਰਪੂਰ ਤਰੀਕੇ ਦੇ ਨਾਲ ਸਾਡੇ ਸਰੋਤਿਆਂ ਦਰਸ਼ਕਾਂ ਦੇ ਨਾਲ ਜਿਹੜੀ ਇਸ ਦੀ ਸਟੂਡੀਓ ਸਾਂਝ ਪਾਈ ਆ। ਬਹੁਤ ਬਹੁਤ ਸ਼ੁਕਰੀਆ। ਤੇ ਆਉਂਦੇ ਹਫ਼ਤਿਆਂ ਦੇ ਵਿੱਚ ਫਿਰ ਮੁਲਾਕਾਤ ਹੋਵੇਗੀ ਹੋਰ ਕਿਸੇ ਨਵੇਂ ਵਿਸ਼ੇ ਦੇ ਉੱਤੇ, ਨਵੀਂ ਜਿਹੜੀ ਉਹ ਗੱਲਬਾਤ ਲੈ ਕੇ ਜਿਹੜਾ ਉਹ ਆਪਾਂ ਜੁੜਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।